ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਨਿਰਮ ਕੌਰ ਤੇ ਮੈਂ ਟੀਵੀ ਟੂਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 11 ਸਤੰਬਰ 2024 27 ਭਾਦੋ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਵੈਲਫਮ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗ੍ਰੀਨਵੁੱਡ ਅੰਡਿਆਨਾ ਤੋਂ ਸਰਦਾਰ ਬਲਵਿੰਦਰ ਸਿੰਘ ਖੱਖ ਜੀ ਵੱਲੋਂ। ਸੋ ਉਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਟੀਵੀ 84 ਦੀ ਵੱਧ ਤੋਂ ਵੱਧ ਜਿਹੜੀ ਸਪੋਰਟ ਕਰਨ ਲਈ ਬੇਨਤੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਬਲਵਿੰਦਰ ਸਿੰਘ ਖੱਖ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਆਪਾਂ ਜਿਹੜੇ ਆਪਣੇ ਸੈਗਮੈਂਟ ਦੇ ਵਿੱਚ ਪਹਿਲੇ ਵਿੱਚ ਗੱਲਬਾਤ ਹਿਸਟੋਰੀਕਲ ਡੇ ਬਾਰੇ ਗੱਲਬਾਤ ਜਿਸ ਤਰ੍ਹਾਂ ਕਰਨ ਜਾ ਰਹੇ ਹਾਂ। ਅੱਜ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੈ ਕਿ 9/11 ਦਾ ਦਿਨ ਹੈ। ਸੋ ਅੱਜ ਤੋਂ ਠੀਕ 23 ਸਾਲ ਪਹਿਲਾਂ ਵਰਲਡ ਟ੍ਰੇਡ ਸੈਂਟਰ ਅਤੇ ਪੈਂਟਾਗਨ ਤੇ ਹੋਏ ਦਹਿਸ਼ਤਗਰਦ ਹਮਲਿਆਂ ਵਿੱਚ ਲਗਭਗ 4000 ਦੇ ਕਰੀਬ ਜਿਹੜੇ ਹੈ ਬੇਗੁਨਾਹ ਲੋਕ ਜਿਹੜੇ ਨੇ ਉਹ ਮਾਰੇ ਗਏ ਸਨ ਔਰ ਜਿਨ੍ਹਾਂ ਮਰਨ ਵਾਲਿਆਂ ਵਿੱਚ ਦੁਨੀਆ ਦੇ ਲਗਭਗ 100 ਦੇਸ਼ਾਂ ਦੇ ਸਿਟੀਜ਼ਨ ਸ਼ਾਮਲ ਸਨ। ਸੋ ਅਸੀਂ ਉਹਨਾਂ ਸਭ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਔਰ 9/11 ਨੇ ਦੁਨੀਆ ਵਿੱਚ ਜਿਹੜੇ ਵਿਚਲੇ ਅੱਡ-ਅੱਡ ਖੇਤਰਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ਤੇ ਅੱਜ 23 ਵਰ੍ਹਿਆਂ ਬਾਅਦ ਅਸੀਂ ਕਿੱਥੇ ਖੜੇ ਹਾਂ ਔਰ ਸੰਸਾਰ ਕਿੰਨਾ ਕੁ ਸੁਰੱਖਿਅਤ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਬਲਵਿੰਦਰ ਸਿੰਘ ਖੱਖ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬੜੇ ਸਫਲ ਕਾਰੋਬਾਰੀ ਨੇ ਪਰ ਨਾਲ ਦੀ ਨਾਲ ਉਹਨਾਂ ਨੇ ਗ੍ਰੀਨਵੁੱਡ ਦੇ ਵਿੱਚ ਪੰਥਕ ਨੁਕਤਾ ਨਿਗਾਹ ਤੋਂ ਵੀ ਬਹੁਤ ਖਿਦਮਤ ਸੇਵਾ ਕੀਤੀ ਹੈ। ਔਰ ਜਿਵੇਂ ਮੈਂ ਕੱਲ੍ਹ ਦੇ ਪ੍ਰੋਗਰਾਮ 'ਚ ਕਿਹਾ ਸੀ ਕਿ ਮਾਈਕ ਪੈਂਸ ਜਿਹੜੇ ਗਵਰਨਰ ਦੇ ਤੌਰ 'ਤੇ ਉਹਨਾਂ ਨੇ ਪਹਿਲੇ ਸਿੱਖ ਨਗਰ ਕੀਰਤਨ 'ਚ ਮਾਰਚ ਕੀਤਾ ਸੀ ਜਾਂ ਬਾਅਦ 'ਚ ਉਹਨਾਂ ਦੇ ਭਰਾਤਾ ਮਿਸਟਰ ਗ੍ਰੈਗ ਪੈਂਸ ਜਿਹੜੇ ਕਾਂਗਰਸਮੈਨ ਵੀ ਬਣੇ ਉਸ ਸੀਟ ਤੋਂ ਜਿਸ ਤੇ ਕਦੇ ਮਾਈਕ ਪੈਂਸ ਵਿਰਾਜਮਾਨ ਸਨ, ਉਹ ਵੀ ਲਗਾਤਾਰਤਾ ਨਾਲ ਪਰੇਡ ਤੇ ਆਉਂਦੇ ਰਹੇ ਔਰ ਹਰ ਮੌਕੇ ਦੇ ਉੱਤੇ ਮਾਈਕ ਪੈਂਸ ਔਰ ਉਹਨਾਂ ਦੀ ਫੈਮਿਲੀ ਨੇ ਸਿੱਖਾਂ ਦੇ ਨਾਲ ਯਕਜਹਿਤੀ ਦਾ ਇਜ਼ਹਾਰ ਕੀਤਾ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਮਾਈਕ ਪੈਂਸ ਨੇ ਆਪਣਾ ਕੱਦ ਵੀ ਵਧਾਇਆ ਜਦੋਂ ਬੇਸ਼ੱਕ ਉਹ ਪ੍ਰੈਜ਼ੀਡੈਂਟ ਟਰੰਪ ਦੀ ਟੀਮ ਦੇ ਸਨ ਔਰ ਟਰੰਪ ਦੇ ਹਰ ਡਿਸੀਜਨ ਨੂੰ ਉਹਨਾਂ ਨੇ ਐਜ਼ ਏ ਵਾਈਸ ਪ੍ਰੈਜ਼ੀਡੈਂਟ ਡਿਫੈਂਡ ਕੀਤਾ। ਪਰ ਜਦੋਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤੋਂ ਬਾਅਦ ਜਿਹੜਾ ਟਰੰਪ ਨੇ ਰਿਜ਼ਲਟ ਨੂੰ ਮੰਨਣ ਤੋਂ ਨਾ ਕਰ ਦਿੱਤੀ ਔਰ ਜਿਹੜਾ ਜਨਵਰੀ ਦੇ ਵਿੱਚ ਜਦੋਂ ਕਿ ਉਹਨੇ ਆਪਣੀ ਸੀਟ ਛੱਡਣੀ ਸੀ ਉਸ ਪੀਰੀਅਡ ਜਿਹੜੀ ਕੈਪੀਟਲ ਹਿੱਲ ਤੇ ਰਾਈਟਿੰਗ ਹੋਈ ਜਿਹਦਾ ਕੇਸ ਚੱਲ ਰਿਹਾ ਔਰ ਕਈਆਂ ਨੂੰ ਉਹਦੀ ਆਲਰੇਡੀ ਸਜ਼ਾ ਵੀ ਮਿਲੀ ਹੈ ਔਰ ਟਰੰਪ ਦੇ ਰੋਲ ਦੇ ਉੱਤੇ ਵੀ ਗੱਲ ਹੁੰਦੀ ਹੈ। ਉਸ ਪੀਰੀਅਡ 'ਚ ਮਾਈਕ ਪੈਂਸ ਨੇ ਆਪਣੇ ਆਪ ਨੂੰ ਡਿਸਟੈਂਸ ਕਰ ਲਿਆ ਸੀ ਟਰੰਪ ਤੋਂ ਔਰ ਕਿਉਂਕਿ ਜਿਹੜਾ ਰਿਜ਼ਲਟ ਹੈ ਉਹਨੂੰ ਸਪੀਕਰ ਤੋਂ ਬਾਅਦ ਵਾਈਸ ਪ੍ਰੈਜ਼ੀਡੈਂਟ ਜਿਹੜਾ ਕਿ ਸੈਨੇਟ ਨੂੰ ਪ੍ਰੀਜ਼ਾਈਡ ਕਰਦਾ ਹੈ ਉਹਨੇ ਐਂਡੋਰਸ ਕਰਨਾ ਸੀ। ਸੋ ਟਰੰਪ ਦਾ ਇਹ ਪ੍ਰੈਸ਼ਰ ਸੀ ਕਿ ਮਾਈਕ ਪੈਂਸ ਨਾ ਐਂਡੋਰਸ ਕਰੇ ਪਰ ਉਹਨੇ ਅਮਰੀਕਨ ਇੰਸਟੀਟਿਊਸ਼ਨਸ ਦੇ ਨਾਲ ਆਪਣੀ ਵਫਾ ਪਾਲੀ ਨਾ ਕਿ ਨਿੱਜੀ
ਜਿਹੜਾ ਉਸ ਪ੍ਰੈਜ਼ੀਡੈਂਟ ਨਾਲ ਜਿਹਦੇ ਹਰ ਡਿਸੀਜਨ ਨੂੰ ਉਹਨੇ 4 ਸਾਲ ਡਿਫੈਂਡ ਕੀਤਾ ਸੀ ਔਰ ਉਹਨੇ ਉਹਨਾਂ ਇਲੈਕਸ਼ਨ ਦੇ ਰਿਜ਼ਲਟ ਨੂੰ ਓਕੇ ਕੀਤਾ ਹੈ, ਤਾਂ ਹੀ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਨੇ ਉਹ ਟੇਕ ਓਵਰ ਕਰ ਸਕੇ। ਔਰ ਇਸੇ ਲਈ ਜਿਹੜੀ ਫਿਰ ਗੁਸਾਈ ਭੀੜ ਸੀ, ਜਿਹੜਾ ਕਿ ਰਾਇਟ ਪਲੈਨਡ ਤਰੀਕੇ ਨਾਲ ਕੀਤਾ ਗਿਆ, ਉਹਨਾਂ ਨੇ ਜਦੋਂ ਸਾਰਾ ਸਿਕਿਉਰਿਟੀ ਬੈਰੀਕੇਡ ਤੋੜ ਕੇ ਅੰਦਰ ਉਹ ਦਾਖਲ ਹੋਏ ਕੈਪੀਟਲ ਹਿਲ 'ਚ, ਤੇ ਉਹ 2 ਬੰਦਿਆਂ ਦੇ ਖੂਨ ਦੇ ਜਿਹੜੇ ਨੇ ਉਹ ਪਿਆਸੇ ਸੀ। ਉਹਨਾਂ 'ਚ ਇੱਕ ਮਾਈਕ ਪੈਂਸ ਔਰ ਦੂਸਰੀ ਨੈਂਸੀ ਪੈਲੋਸੀ ਜਿਹੜੀ ਸਪੀਕਰ ਸੀ ਉਸ ਵੇਲੇ। ਔਰ ਮਾਈਕ ਪੈਂਸ ਆਪਣੀ ਵਾਈਫ ਦੇ ਨਾਲ 30-35 ਸੈਕਿੰਡ ਪਹਿਲਾਂ ਹੀ ਉੱਥੋਂ ਨਿਕਲੇ ਸੀ ਔਰ ਇਸੇ ਤਰ੍ਹਾਂ ਹੀ ਨੈਂਸੀ ਪੈਲੋਸੀ ਸੀ। ਨਹੀਂ ਤੇ ਕੈਪੀਟਲ ਹਿਲ ਦੇ ਉੱਤੇ ਇਸ ਲੈਵਲ ਦਾ ਬਲੱਡ ਬਾਥ ਹੁੰਦਾ ਜਿਹੜਾ ਕਿ ਅਮਰੀਕਨ ਡੈਮੋਕ੍ਰੇਸੀ ਨੂੰ ਜਾਂ ਅਮਰੀਕਾ ਨੂੰ ਹਮੇਸ਼ਾ ਲਈ ਸ਼ਰਮਸਾਰ ਕਰਦਾ। ਇਸ ਲਈ ਮੈਂ ਨਿੱਜੀ ਤੌਰ ਦੇ ਉੱਤੇ ਜਿਹੜਾ ਮਾਈਕ ਪੈਂਸ ਉਸ ਦਾ ਰਿਗਾਰਡ ਵੀ ਕਰਦਾ ਕਿ ਇਹ ਹੁੰਦਾ ਬੇਸ਼ੱਕ, ਔਰ ਇਹ ਜਦੋਂ ਅਸੀਂ ਅਸੂਲੀ ਸਿਆਸਤ ਦੀ ਗੱਲ ਕਰਦੇ ਹਾਂ ਇਹ ਹੁੰਦੀ ਹੈ ਕਿ ਬੇਸ਼ੱਕ ਤੁਹਾਡਾ ਕਿਸੇ ਦੇ ਨਾਲ ਜਿੰਨਾ ਮਰਜ਼ੀ ਸਨੇਹ ਹੈ ਜਾਂ ਜਿਹਦੇ ਲਈ ਤੁਸੀਂ ਜਿੰਨਾ ਮਰਜ਼ੀ ਪਿਆਰ ਰੱਖਦੇ ਹੋ, ਪਰ ਜਦੋਂ ਸਿਧਾਂਤ ਤੇ ਖਲੋਣ ਦਾ ਵੇਲਾ ਆਉਂਦਾ ਹੈ ਉਦੋਂ ਤੁਸੀਂ ਜਿਹੜਾ ਉਹ ਪ੍ਰਿੰਸੀਪਲ ਲਾਈਨ ਨੂੰ ਚੁਣਦੇ ਹੋ। ਸੋ ਇਹ ਸਾਰੇ ਪਰਿਵਾਰ ਦੇ ਨਾਲ ਸਿੱਖ ਕੌਮ ਨੂੰ ਜੋੜਨ ਦੇ ਵਿੱਚ ਭਾਈ ਬਲਵਿੰਦਰ ਸਿੰਘ ਖੱਖ ਦਾ ਬਹੁਤ ਵੱਡਾ ਰੋਲ ਹੈ। ਔਰ ਹੁਣ ਵੀ ਜਿਹੜਾ ਸਾਰਾ ਪ੍ਰਬੰਧਕੀ ਨਿਜ਼ਾਮ ਔਰ ਜਿਸ ਨੂੰ ਤੁਸੀਂ ਇੱਕ ਨਿਗਰਾਨ ਵਾਂਗ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਸਭ ਨੂੰ ਨਾਲ ਲੈ ਕੇ ਚੱਲਿਆ ਜਾਏ। ਔਰ ਨਗਰ ਕੀਰਤਨ ਦੇ ਵਿੱਚ ਬੇਸ਼ੱਕ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਨਗਰ ਕੀਰਤਨ ਸੀ, ਲੇਕਿਨ ਬਹੁਤ ਵੱਡੀ ਗਿਣਤੀ 'ਚ ਸੰਗਤ ਦੀ ਸ਼ਮੂਲੀਅਤ ਔਰ ਜਿਵੇਂ ਅੱਡ-ਅੱਡ ਕੀਰਤਨੀ ਜਥਿਆਂ ਨੂੰ ਔਰ ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ ਜਾਂ ਸਾਨੂੰ ਵੀ ਉਹਨਾਂ ਨੇ ਪੂਰੇ ਮਾਣ ਤਾਣ ਦੇ ਨਾਲ TV 84 ਨੂੰ ਕਵਰੇਜ ਦੇ ਲਈ ਸੱਦਿਆ। ਔਰ ਅਸੀਂ ਹਮੇਸ਼ਾ ਹੀ ਔਰ ਜਿਵੇਂ ਅਸੀਂ ਐਤਕੀ ਉਹਨਾਂ ਦੇ ਪਰਿਵਾਰ ਨਾਲ ਵੀ ਵਕਤ ਗੁਜ਼ਾਰਿਆ, ਏਅਰਪੋਰਟ ਤੋਂ ਸਿੱਧਾ ਅਸੀਂ ਉਹਨਾਂ ਦੇ ਘਰ ਹੀ ਗਏ ਔਰ ਬੜਾ ਹੀ ਪਿਆਰਾ ਪਰਿਵਾਰ ਹੈ ਆਪਸ ਦੇ ਵਿੱਚ, ਜਿੱਥੇ ਤੁਸੀਂ ਪੁਰਾਣੀਆਂ ਫੈਮਿਲੀ ਵੈਲਿਊਜ਼ ਦੇਖਦੇ ਹੋ। ਜਦੋਂ ਇਸ ਕਿਸਮ ਦੀਆਂ ਚੰਗੀਆਂ ਫੈਮਿਲੀਜ਼ ਦੇ ਵਿੱਚ ਤੁਹਾਨੂੰ ਆਪਸੀ ਸਨੇਹ ਪਿਆਰ ਮਿਲਦਾ ਹੈ, ਉੱਥੇ ਅਸੀਂ ਦੇਖਦੇ ਹਾਂ ਕਿ ਇਹੀ ਫਿਰ ਪਰਿਵਾਰ 'ਚ ਅੱਗੋਂ ਬੱਚਿਆਂ ਦੇ ਵਿੱਚ ਵੀ ਸਿੱਖੀ ਲੈਗੇਸੀ, ਪੰਥਕ ਏਜੰਡਾ ਔਰ ਪੰਥ ਦੀ ਚੜ੍ਹਦੀ ਕਲਾ ਦੀ ਜਿਹੜੀ ਸੋਚ ਹੈ ਉਹ ਵੀ ਜਿਹੜੀ ਅੱਗੇ ਤੁਰਦੀ ਹੈ। ਸੋ ਅਸੀਂ ਵੀਰ ਬਲਵਿੰਦਰ ਸਿੰਘ ਖੱਖ ਉਹਨਾਂ ਦੇ ਸਮੁੱਚੇ ਪਰਿਵਾਰ ਦਾ, ਉਹਨਾਂ ਦੀ ਮਹਿਮਾਨ ਨਵਾਜ਼ੀ ਲਈ ਵੀ ਔਰ ਉਹਨਾਂ ਦੀ TV 84 ਲਈ ਜੈਨਰਸ ਡੋਨੇਸ਼ਨ ਲਈ ਵੀ ਸ਼ੁਕਰੀਆ ਅਦਾ ਕਰਦੇ ਹਾਂ। 9/11 ਹੁਣ ਬਹੁਤ ਵਾਰ ਬੇਸ਼ੱਕ ਇਹ ਵਾਕਿਆ 2001 ਦੇ ਵਿੱਚ ਹੋਇਆ, ਪਰ ਤੁਹਾਨੂੰ ਸਨ ਕਹਿਣ ਦੀ ਲੋੜ ਨਹੀਂ ਹੁੰਦੀ ਵੀ ਕਦੋਂ ਹੋਇਆ, ਉਹ ਸਾਇਲੈਂਟ ਹੋ ਗਿਆ 9/11। ਇਹ ਲਫ਼ਜ਼ ਜਿਹੜਾ ਹੈ ਹੁਣ ਵੈਸੇ ਕਿਸੇ ਜ਼ਮਾਨੇ 'ਚ ਅਮਰੀਕਨਾਂ ਨੇ ਜਿਹੜਾ ਸਭ ਤੋਂ ਜ਼ਿਆਦਾ ਪਪੂਲਰ ਸ਼ਬਦ ਸੁਣਿਆ ਸੀ ਉਹ 7/11। ਔਰ ਇਹ ਜਿਹੜੇ 7/11 ਸਟੋਰਸ ਦੀ ਕਹਾਣੀ ਹੈ ਇਹ ਵੀ ਇਹ ਹੈ ਵੀ ਇਹ 7 ਵਜੇ ਖੁੱਲ੍ਹਦੇ ਸੀ ਤੇ 11 ਵਜੇ ਬੰਦ ਹੁੰਦੇ ਸੀ। ਔਰ ਇਹ ਜਦੋਂ ਚੇਨ ਸਾਰੇ ਸਟੋਰਾਂ ਦੀ ਬਣੀ ਤੇ ਇਹਨਾਂ ਨੂੰ 7/11 ਸਟੋਰਸ ਕਿਹਾ ਜਾਣ ਲੱਗ ਗਿਆ। ਇਸ ਲਈ ਸ਼ਾਇਦ 7/11 ਦੀ ਤਰਜ਼ ਦੇ ਉੱਤੇ ਹੀ ਕੋਈ ਹੋਰ 11 ਸਤੰਬਰ ਕਹਿਣ ਜਾਂ ਦੂਜੇ ਨਾਲੋਂ 9/11 ਜਿਹੜਾ ਹੈ ਉਹ ਜ਼ਿਆਦਾ ਪਪੂਲਰ ਹੋਇਆ। ਇਹ ਤਾਂ ਇਸ ਦਾ ਇੱਕ ਜਨਰਲ ਮੈਮਰੀ ਆਸਪੈਕਟ ਹੈ, ਪਰ ਇਹ ਹਿਊਮਨ ਹਿਸਟਰੀ ਦਾ ਘੱਟੋ ਘੱਟ ਮਾਡਰਨ ਹਿਊਮਨ ਹਿਸਟਰੀ ਦਾ ਔਰ ਖ਼ਾਸ ਤੌਰ 'ਤੇ ਜਦੋਂ ਤੋਂ ਦੁਨੀਆ ਜਿਸ ਨੂੰ ਗਲੋਬਲ ਵਿਲੇਜ ਕਿਹਾ ਜਾਣ ਲੱਗਾ ਜਾਂ ਦੁਨੀਆ ਦੀ ਕਨੈਕਟੀਵਿਟੀ ਉਹ ਬਾਈ ਏਅਰ ਹੋਏ, ਬਾਈ ਵਾਟਰ ਹੋਏ, ਬਾਈ ਯੂਨਾਈਟਿਡ ਨੇਸ਼ਨ ਚਾਰਟਰ ਹੋਏ, ਬਾਈ ਡਿਫਰੈਂਟ ਟ੍ਰੀਟੀਜ਼ ਹੋਏ, ਜਦੋਂ ਦਾ ਸੰਸਾਰ ਖ਼ਾਸ ਤੌਰ 'ਤੇ ਦੂਸਰੇ ਸੰਸਾਰ ਯੁੱਧ ਤੋਂ ਬਾਅਦ, ਹਾਲਾਂਕਿ ਮੌਤਾਂ ਦੀ ਗਿਣਤੀ ਜਾਂ ਦੂਸਰੇ ਦੇਖੀਏ ਤਾਂ ਬਹੁਤ ਵੱਡੇ ਸੈਕੰਡ ਵਰਲਡ ਵਾਰ 'ਚ ਕਰੋੜਾਂ ਲੋਕ ਮਾਰੇ ਗਏ, ਕਰੋੜਾਂ। ਫਸਟ ਵਰਲਡ ਵਾਰ 'ਚ ਬੇਸ਼ੱਕ ਉਹ ਟ੍ਰੈਂਚ ਵਾਰਫੇਅਰ ਸੀ, ਅਜੇ ਹਵਾਈ ਜਹਾਜ਼ ਔਰ ਦੂਸਰੇ ਜਾਂ ਟੈਂਕ ਉਹਨਾਂ ਦੀ ਲੜਾਈ ਨਹੀਂ ਸੀ, ਲੇਕਿਨ ਉਹਦੇ 'ਚ ਵੀ ਬਹੁਤ ਵੱਡੀ ਗਿਣਤੀ 'ਚ ਡੈਥਸ ਹੋਈਆਂ। ਔਰ ਵਰਲਡ ਵਾਰ ਦੇ ਖਤਮ ਹੁੰਦਿਆਂ ਹੀ ਅਜੇ ਜਿਹੜੇ ਫੌਜੀ ਜਦੋਂ ਤੱਕ ਘਰੋਂ ਘਰੀ ਪਹੁੰਚੇ ਤਾਂ ਇੱਕ ਵਾਇਰਸ ਜਿਹਨੂੰ ਸਪੈਨਿਸ਼ ਵਾਇਰਸ ਕਿਹਾ ਗਿਆ ਉਹਦੇ ਨਾਲ ਹੋਰ ਮਿਲੀਅਨਸ ਮਾਰੇ ਗਏ, ਇੰਡੀਆ ਦੇ ਵਿੱਚ ਵੀ ਮਾਰੇ ਗਏ ਸੀ। ਅਗਲੇ 2 ਸਾਲਾਂ 'ਚ ਪਿੰਡਾਂ ਦੇ ਪਿੰਡ ਕੀ ਇਲਾਕਿਆਂ ਦੇ ਇਲਾਕੇ ਸਾਫ਼ ਹੋ ਗਏ। ਔਰ ਮੈਂ ਇੱਕ ਜਿਹੜੀ ਸਟੱਡੀ ਬਹੁਤ ਪੁਰਾਣੀ ਦੇਖ ਰਿਹਾ ਸੀ ਜਿਹਦੇ 'ਚ ਉਦੋਂ ਪੰਜਾਬ ਦੇ 29 ਜ਼ਿਲ੍ਹੇ ਸੀ, ਈਵਨ ਆ ਜਿਹੜੇ ਵੱਡੇ ਜ਼ਿਲ੍ਹੇ ਸੀ ਲਾਇਲਪੁਰ ਜਾਂ ਅੰਮ੍ਰਿਤਸਰ ਜਾਂ ਲਾਹੌਰ, ਉਹਨਾਂ ਦੀ ਲਗਭਗ 30% ਆਬਾਦੀ ਜਿਹੜੀ ਹੈ ਉਹ ਵਾਈਪ ਆਊਟ ਹੋ ਗਈ ਸੀ। ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਬੇਸ਼ੱਕ ਸਪੈਨਿਸ਼ ਵਾਇਰਸ ਦਾ ਲਫ਼ਜ਼ ਬਾਅਦ 'ਚ ਇੱਥੇ ਪਪੂਲਰ ਹੋਇਆ, ਉੱਥੇ ਪਲੇਗ ਹੀ ਕਹਿੰਦੇ ਸੀ ਕਿ ਜੀ ਪਲੇਗ ਪੈ ਗਈ।
ਸੋ ਪਲੇਗ ਕੱਲੀ ਅਸੀਂ ਜਦੋਂ ਪਲੇਗ ਲਫ਼ਜ਼ ਪੜ੍ਹਿਆ ਜਾਂ ਸੁਣਦੇ ਸੀ ਉਦੋਂ ਉਹਨੂੰ ਚੂਹਿਆਂ ਦੇ ਨਾਲ ਸੰਬੰਧਿਤ ਕਰਕੇ ਦੇਖਦੇ ਸੀ ਕਿ ਚੂਹੇ ਲਿਆਂਦੇ ਨੇ, ਪਰ ਇਹ ਜਿਹੜੀ ਇਸ ਕਿਸਮ ਦੀਆਂ ਵਾਇਰਲ ਡੈਥ ਸੀ ਉਹ ਤਾਂ ਹੁਣ ਅਸੀਂ ਆਪਣੀ ਮੈਮਰੀ ਦੇ ਵਿੱਚ ਕੋਵਿਡ-19 ਦੇ ਵਿੱਚ ਦੇਖਿਆ, ਜਿਹਨੂੰ 1.5 ਕਰੋੜ ਲੋਕ ਜਿਹਦੇ ਚ ਦੁਨੀਆ 'ਚੋਂ ਵਾਈਪ ਆਊਟ ਹੋਏ, ਔਰ ਕਿੰਨੇ ਹੋਰ ਕੰਪਲਿਕੇਸ਼ਨਸ ਨੇ, ਕਿੰਨੇ ਯੰਗਸਟਰਸ ਨੂੰ ਹਾਰਟ ਅਟੈਕ ਹੋ ਰਹੇ ਨੇ, ਉਹ ਬਿਮਾਰੀ ਨਾਲ ਨੇ ਕਿ ਵੈਕਸੀਨੇਸ਼ਨ ਨਾਲ ਨੇ ਕਿ ਕੀ ਕੰਸਪੀਰੇਸੀ ਹੈ, ਇਹ ਪਾਰਟ ਚੱਲ ਰਿਹਾ। ਸੋ ਇਹ ਠੀਕ ਹੈ ਵੀ ਹਿਊਮਨ ਸੁਸਾਇਟੀ ਦੇ ਵਿੱਚ ਜਦੋਂ ਤੋਂ ਗੁਫਾਵਾਂ ਤੋਂ ਨਿਕਲ ਕੇ ਸਿਵਲਾਈਜੇਸ਼ਨਲ ਜਰਨੀ ਸ਼ੁਰੂ ਹੋਈ 6-7 ਹਜ਼ਾਰ ਸਾਲ ਦੇ ਵਿੱਚ, ਉਹ ਜਿਹੜੀ ਹੈ ਕਬੀਲਿਆਂ ਦੀਆਂ ਲੜਾਈਆਂ ਹੋਣ, ਫਿਰ ਕਬੀਲਿਆਂ ਤੋਂ ਨਿਕਲਦੇ ਐਮਪਾਇਰ ਬਣੇ। ਜਦੋਂ ਅਸੀਂ ਵੱਡੇ ਵੱਡੇ ਐਮਪਾਇਰ, ਸਾਮਰਾਜ ਨੂੰ ਕਿਹਾ ਜਾਂਦਾ ਹੈ, ਰੋਮਨ ਐਮਪਾਇਰ ਦੀ ਗੱਲ ਕਰਦੇ ਹਾਂ, ਓਟੋਮਾਨ ਐਮਪਾਇਰ ਦੀ ਗੱਲ ਕਰਦੇ ਹਾਂ, ਚਾਈਨੀਜ਼ ਐਮਪਾਇਰ ਦੀ ਗੱਲ ਕਰਦੇ ਹਾਂ, ਪਰਸ਼ੀਅਨ ਐਮਪਾਇਰ ਦੀ ਗੱਲ ਕਰਦੇ ਹਾਂ, ਸਾਡੇ ਖਿੱਤੇ 'ਚ ਮੁਗਲ ਸਲਤਨਤ ਔਰ ਮੁਗਲ ਐਮਪਾਇਰ, ਔਰ ਇਹ ਸਾਰੇ ਇਹ ਕਈ ਤਾਂ ਜਿਵੇਂ ਆਟੋਮਨ ਐਮਪਾਇਰ ਹੈ, ਇਹ 700-800 ਸਾਲ ਇਸ ਦਾ ਰਿਹਾ ਦਬਦਬਾ। ਇਸੇ ਤਰ੍ਹਾਂ ਰੋਮਨ ਐਮਪਾਇਰ ਵੀ ਕਈ ਸਦੀਆਂ, ਜਦੋਂ ਟੁੱਟਿਆ ਵੀ ਕੋਈ ਉਹਦੇ 'ਚੋਂ ਬਾਈਜ਼ੈਂਟਾਈਨ ਨਿਕਲਿਆ, ਕੋਈ ਹੋਰ ਨਿਕਲਿਆ, ਇਹ ਤਾਂ ਚੱਲ ਹੀ ਰਿਹਾ ਸੀ। ਲੇਕਿਨ ਜਿਸ ਲੈਵਲ ਦੇ ਉੱਤੇ ਜਦੋਂ ਅਸੀਂ ਗਲੋਬਲ ਵਿਲੇਜ ਦੇ ਤੌਰ ਤੇ ਸੈਕੰਡ ਵਰਲਡ ਵਾਰ ਤੋਂ ਬਾਅਦ ਦੇਖਦੇ ਹਾਂ, ਇਹ ਨਹੀਂ ਹੈ ਕਿ ਡੈਥਸ ਦੇ ਲਿਹਾਜ਼ ਨਾਲ 9/11 ਕੋਈ ਬਹੁਤ ਹੈ, ਉਹ ਤਾਂ ਤੁਸੀਂ 4000 ਕਿਹਾ, ਓਵਰ 3000 ਹੈ, ਉਹ ਲਿਬਰਲੀ ਉਹਦੇ 4 ਤੱਕ ਫਿਗਰ ਚਲੀ ਗਈ ਹੈ। ਲੇਕਿਨ ਇਹ ਤਾਂ ਫਿਗਰ ਜੇ ਡੈਥਸ ਨਾਲ ਕਹਿਣਾ ਹੋਏ ਤਾਂ ਕੁਝ ਵੀ ਨਹੀਂ ਹੈ। ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵੀ ਕਰੋੜਾਂ ਲੋਕ ਮਾਰੇ ਗਏ, ਔਰ ਇਹ ਨਹੀਂ ਵੀ ਸੈਕੰਡ ਵਰਲਡ ਵਾਰ ਤੱਕ ਹੀ ਰਿਹਾ। ਜਿਹੜੀਆਂ ਵਾਰਸ, ਪ੍ਰੋਕਸੀ ਵਾਰਸ ਲੜੀਆਂ ਮੁਲਕਾਂ ਨੇ ਇੱਕ ਦੂਜੇ ਨੂੰ ਅੱਗੇ ਕਰਕੇ, ਕੋਰੀਅਨ ਵਾਰ, ਵਿਤਨਾਮੀ ਵਾਰ, ਔਰ ਚਲਦਾ ਚਲਾਉਂਦੇ ਸਾਊਥ ਅਮਰੀਕਾ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ, ਨਾਰਥ ਈਸਟ ਇੰਡੀਆ 'ਚ, ਬਾਅਦ ਦੇ ਵਿੱਚ ਖਾਲਿਸਤਾਨ ਕਸ਼ਮੀਰ ਦੇ ਵਿੱਚ। ਲੇਕਿਨ 9/11 ਨੂੰ ਕਿਉਂ ਅਸੀਂ ਗੇਮ ਚੇਂਜਰ ਕਹਿੰਦੇ ਹਾਂ? ਔਰ ਮੈਂ 9/11 ਤੋਂ ਬਾਅਦ ਇਮੀਡੀਏਟ ਜਦੋਂ ਵੀ ਕਿਤੇ ਖਾਸ ਤੌਰ ਤੇ ਅਮਰੀਕਨ ਸੁਸਾਇਟੀ ਦੇ ਫੰਕਸ਼ਨ ਜਾਂ ਸਮਾਗਮ ਸੀ, ਉਸ ਦੇ ਵਿੱਚ ਜਿੱਥੇ ਅਸੀਂ ਆਪਣਾ ਮੌਕਫ ਦਿੱਤਾ, ਉੱਥੇ ਮੇਰਾ ਹਮੇਸ਼ਾ ਆਪਣੀਆਂ ਪ੍ਰੈਜੈਂਟੇਸ਼ਨ 'ਚ ਕਹਿਣਾ ਰਿਹਾ ਕਿ ਇੱਕ ਜ਼ਮਾਨੇ 'ਚ ਜਦੋਂ ਅਸੀਂ ਹਿਸਟਰੀ ਪੜ੍ਹਦੇ ਸੀ ਤਾਂ ਹਿਸਟਰੀ ਨੂੰ ਇਨ ਦਾ ਈਅਰ ਆਫ ਆਵਰ ਲਾਰਡ AD ਜਦੋਂ ਲਿਖਿਆ ਜਾਂਦਾ, 2024 ਅਸੀਂ ਲਿਖ ਰਹੇ ਹਾਂ AD, ਇਨ ਦਾ ਈਅਰ ਆਫ ਆਵਰ ਡੀਅਰ ਲਾਰਡ, ਤੇ ਜੀਸਸ ਦੇ ਜਨਮ ਨਾਲ ਜੁੜਿਆ ਹੋਇਆ। ਸੋ 2024 ਤੋਂ ਹੁੰਦਾ ਵੀ ਜੀਸਸ ਨੂੰ ਜੰਮਿਆ 2024 ਸਾਲ ਹੋ ਗਏ। ਜਿਹੜੀ ਉਸ ਤੋਂ ਪਹਿਲਾਂ ਦੀ ਹਿਸਟਰੀ ਹੈ ਜੀਸਸ ਦੇ ਜਨਮ ਤੋਂ, ਉਹਨੂੰ BC ਲਿਖਿਆ ਜਾਂਦਾ, ਬਿਫੋਰ ਕ੍ਰਾਈਸਟ, ਕਿ ਈਸਾ ਦੇ ਜਨਮ ਤੋਂ ਪਹਿਲਾਂ, ਜਾਂ ਪੂਰਵ ਈਸਾ ਜਾਂ ਈਸਾ ਪੂਰਵ, ਜਦੋਂ ਹਿੰਦੀ ਜਾਂ ਪੰਜਾਬੀ 'ਚ ਵੀ ਲਿਖਿਆ ਜਾਂਦਾ 1469 ਅਸੀਂ ਲਿਖਾਂਗੇ, ਤੇ ਉਸ ਨੂੰ ਜਿਹੜਾ ਹੈ ਉਹ AD ਦੇ ਥੱਲੇ ਆਉਂਦਾ। ਤੇ ਜੇ ਤੁਸੀਂ ਰੋਮਨ ਸੁਕਰਾਤ ਜਾਂ ਸਿਕੰਦਰ ਜਾਂ ਦੂਸਰੀਆਂ ਕਹਾਣੀਆਂ, ਉਹਨੂੰ BC ਲਿਖੋਗੇ, ਬ੍ਰਿਟਿਸ਼ ਜਿਹੜਾ ਹੈ ਬਿਫੋਰ ਕ੍ਰਾਈਸਟ। ਹੁਣ 9/11 ਇੰਨਾ ਪ੍ਰਭਾਵਿਤ ਕਰਨ ਵਾਲਾ ਦਿਨ ਬਣ ਗਿਆ ਦੁਨੀਆ ਦੇ ਹਰ ਸ਼ੋਬੇ ਨੂੰ ਕਿ ਮੇਰਾ ਇਹ ਕਹਿਣਾ ਹੈ ਕਿ ਅਸੀਂ ਦੇਖਦੇ ਹਾਂ ਕਿ ਹਿਸਟਰੀ ਦੇ ਵੀ ਦੋ ਰੂਪ ਬਦਲ ਗਏ, ਪ੍ਰੀ 9/11 ਐਂਡ ਪੋਸਟ 9/11, ਕਿ 9/11 ਤੋਂ ਪਹਿਲਾਂ ਦਾ ਸੰਸਾਰ ਕਿਹੋ ਜਿਹਾ ਸੀ ਤੇ 9/11 ਨੇ ਕਿਵੇਂ ਪ੍ਰਭਾਵਿਤ ਕੀਤਾ। ਔਰ ਇਹਨਾਂ ਅਸੀਂ ਜੇ 23 ਸਾਲਾਂ ਦੇ ਵਿੱਚ ਦੇਖੀਏ ਔਰ ਅੱਜ ਅਸੀਂ ਕਿੱਥੇ ਆ ਕੇ ਖੜੇ ਹਾਂ, ਇਸ ਦੀ ਗੱਲ ਕਰਨ ਤੋਂ ਪਹਿਲਾਂ ਤਾਂ ਅਸੀਂ ਆਪਣੇ ਫਰੀडम ਦੇ ਆਸਪੈਕਟ ਤੋਂ ਗੱਲ ਕਰੀਏ ਕਿ ਬਈ 9/11 ਨੇ ਫਰੀडम ਮੂਵਮੈਂਟਸ ਨੂੰ, ਕੱਲੀ ਸਾਡੀ ਨੂੰ ਨਹੀਂ, ਦੁਨੀਆ ਭਰ ਦੇ ਵਿੱਚ ਕਿਵੇਂ ਪ੍ਰਭਾਵਿਤ ਕੀਤਾ। 9/11 ਤੋਂ ਪਹਿਲਾਂ 3 ਲਫ਼ਜ਼ ਜਿਸ ਨੂੰ UN ਨੇ ਵੀ ਰੈਕਗਨਾਈਜ਼ ਕੀਤਾ ਹੋਇਆ ਸੀ, ਇੰਟਰਨੈਸ਼ਨਲ ਜਿਹੜੇ ਐਨਾਲਿਸਟ ਸੀ ਉਹ ਵੀ ਇਹਨੂੰ ਇਸਤੇਮਾਲ ਕਰਦੇ ਸੀ, ਉਹ ਸੀ ਫਰੀडम ਫਾਈਟਰ, ਮਿਲੀਟੈਂਟ ਜਾਂ ਟੈਰਰਿਸਟ। ਇਹ 3 ਅੱਡ-ਅੱਡ ਲਫ਼ਜ਼ ਸੀ। ਔਰ ਕਿਉਂਕਿ ਫਰੀडम ਫਾਈਟਰ ਹੋਣਾ ਜਾਂ ਆਪਣੀ ਆਜ਼ਾਦੀ ਲਈ ਹਥਿਆਰ ਚੁੱਕਣਾ, ਇਹ ਹੱਕ ਤਾਂ UN ਚਾਰਟਰ ਨੇ ਦਿੱਤਾ ਸੀ। ਜਦੋਂ ਮੈਂ ਅਕਸਰ ਇਸ ਨੂੰ ਦੁਹਰਾਉਂਦਾ ਹਾਂ, ਜਿਹੜੇ ਪ੍ਰੀਐਂਬਲ ਨੂੰ, ਭੂਮਿਕਾ ਨੂੰ UN ਚਾਰਟਰ ਦੇ, ਤੇ ਉਸਦੀ ਭੂਮਿਕਾ 'ਚ ਲਿਖਿਆ ਹੋਇਆ ਕਿ ਇਫ ਏ ਮੈਨ is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਤੇ ਹਰ ਹਾਲਤ ਵਿੱਚ ਉਸ ਦੇ ਇਨਸਾਨੀ ਹਕੂਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ ਹੈ। ਸੋ ਇਹ ਉਵੇਂ ਹੀ ਹੈ ਜਿਵੇਂ ਮੈਂ ਹਮੇਸ਼ਾ ਇਹ ਕਹਿੰਦਾ, ਇਹ 10ਵੇਂ ਪਾਤਸ਼ਾਹ ਨੇ ਜਿਹੜਾ ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖਿਆ, ਉਸ ਦੇ ਵਿੱਚ ਇੱਕ ਸ਼ੇਅਰ ਹੈ, ਚੁੰਕਾਰ ਹਮਾ ਹੀਲ ਤੇ ਦਰਗੁਜ਼ਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ।
ਕਿ ਵੀ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ ਹੈ। ਹੁਣ ਇਸ ਦੇ ਲਈ ਲਫ਼ਜ਼ ਫਰੀडम ਫਾਈਟਰ ਸੀ। ਹੁਣ ਇੱਕ ਜਦੋਂ ਤੁਸੀਂ ਈਵਨ ਸਰਕਾਰ ਨੂੰ ਰੈਜ਼ਿਸਟ ਕਰਦੇ ਹੋ ਤੇ ਉਹ ਹਥਿਆਰ ਦੇ ਨਾਲ ਕਰਦੇ ਹੋ ਬਜਾਏ ਕਿ ਪੀਸਫੁਲ ਪ੍ਰੋਟੈਸਟ ਦੇ, ਉਹਦੇ ਲਈ ਲਫ਼ਜ਼ ਮਿਲੀਟੈਂਟ ਵੀ ਇੱਕ ਆਨਰੇਬਲ ਲਫ਼ਜ਼ ਸੀ। ਫਰੀडम ਫਾਈਟਰ ਵੀ ਆਨਰੇਬਲ ਸੀ, ਮਿਲੀਟੈਂਟ ਵੀ ਸੀ ਕਿ ਵੀ ਇਹ ਫਰੀडम ਫਾਈਟਰ ਹੈ ਜਾਂ ਔਨ ਦਾ ਪਾਥ ਆਫ ਦਾ ਮਿਲੀਟੈਂਸੀ ਹੈ। ਤੇ ਟੈਰਰਿਸਟ ਜਾਂ ਦਹਿਸ਼ਤਗਰਦੀ ਇਹ ਇੱਕ ਜਿਹੜਾ ਹਕਾਰਤ ਵਾਲਾ ਜਾਂ ਨਫ਼ਰਤ ਵਾਲਾ ਸ਼ਬਦ ਸੀ ਕਿ ਦਹਿਸ਼ਤ ਫੈਲਾਉਣ ਵਾਲਾ। ਇਸ ਦਾ ਮਤਲਬ ਇਹ ਹੈ ਕਿ ਉਹਦਾ ਕੋਈ ਮਕਸਦ ਨਹੀਂ ਹੈ ਉਹ ਇਨੋਸੈਂਟਸ ਨੂੰ, ਕਿਉਂਕਿ ਫਰੀडम ਫਾਈਟਰਸ ਦੇ ਵੀ ਆਪਣੇ ਕੋਈ ਨਾ ਕੋਈ ਕਾਇਦੇ ਕਾਨੂੰਨ ਸੀ ਔਰ ਉਹਨਾਂ ਦੇ ਵਿੱਚ ਉਹ ਰਹਿੰਦੇ ਸੀ ਕਿ ਅਨਡਿਊ ਉਹ ਇਨੋਸੈਂਟ ਨੂੰ ਮਾਰਨਾ ਕੋਈ ਜਸਟੀਫਾਈਡ ਨਹੀਂ ਸੀ ਹੁੰਦਾ। ਸਟੇਟ ਦੇ ਨਾਲ ਹੀ ਤੁਹਾਡੀ ਲੜਾਈ ਹੁੰਦੀ ਸੀ, ਸਟੇਟ ਦੀਆਂ ਫੋਰਸਿਸ ਦੇ ਨਾਲ। ਪਰ ਦਹਿਸ਼ਤਗਰਦ ਦਾ ਮਤਲਬ ਸੀ ਕਿ ਤੁਸੀਂ ਸਿਰਫ ਤੇ ਸਿਰਫ ਦਹਿਸ਼ਤਗਰਦੀ ਦੇ ਲਈ ਹੀ ਕਰ ਰਹੇ ਹੋ। ਔਰ ਹਾਲਾਂ ਦਹਿਸ਼ਤਗਰਦੀ ਤੋਂ ਪਹਿਲਾਂ ਜਿਹੜੀ ਇੱਕ ਟਰਮ ਖਾਸ ਤੌਰ ਤੇ ਜਦੋਂ ਫਾਸ਼ਿਜ਼ਮ ਦਾ ਦੌਰ ਮੁਸੋਲਿਨੀ ਜਾਂ ਦੂਜਿਆਂ ਦਾ ਆਇਆ ਤੇ ਇੱਕ ਕਲਾਸ ਸੀ ਜਿਨ੍ਹਾਂ ਨੂੰ ਐਨਾਰਕਿਸਟ ਕਿਹਾ ਜਾਂਦਾ ਸੀ ਕਿ ਜਿਨ੍ਹਾਂ ਨੇ ਐਨਾਰਕੀ ਫੈਲਾਣੀ ਹੈ। ਐਨਾਰਕੀ ਵੀ ਖੌਫ ਡਰ ਪੈਦਾ ਕਰਨਾ ਸੀ ਕਿ ਤੁਸੀਂ ਇੱਕ ਡਰ ਦੇ ਵਿੱਚ ਜਿਹੜੀ ਹੈ ਕੋਈ ਤਬਦੀਲੀ ਸੀਖ ਕਰਦੇ। ਹੁਣ 9/11 ਨੇ ਕੀ ਕੀਤਾ ਕਿ ਇਹ ਤਿੰਨੋਂ ਹੀ ਲਫ਼ਜ਼ਾਂ ਦਾ ਨੂੰ ਜਿਹੜਾ ਹੈ ਇੱਕ ਲਫ਼ਜ਼ ਦੇ ਵਿੱਚ ਕਨਵਰਟ ਕਰਤਾ, ਉਹ ਹੋ ਗਿਆ ਟੈਰਰਿਸਟ। ਕਿ ਹਰ ਫਰੀडम ਜਾਂ ਦੂਸਰੀ ਮੂਵਮੈਂਟ ਜਿਹੜੀ ਹੈ 9/11 ਤੋਂ ਬਾਅਦ ਦਹਿਸ਼ਤਗਰਦੀ ਦੇ ਖਾਤੇ 'ਚ ਪੈ ਗਈ। ਉਹਦਾ ਪ੍ਰਭਾਵ ਕੀ ਹੋਇਆ ਕਿ ਭਾਰਤ ਵਰਗੇ ਮੁਲਕ ਜਿਹੜੇ ਆਲਰੇਡੀ ਡੈਮੋਕ੍ਰੇਸੀ ਦੇ ਨਾਂ ਥੱਲੇ ਵੀ ਉਹਨਾਂ ਨੇ ਟਾਡਾ ਵਰਗੇ ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਸਟੀਜ਼ ਐਕਟ ਵਰਗੇ ਕਾਨੂੰਨ ਬਣਾ ਕੇ ਉਹਨਾਂ ਨੇ ਘੱਟ ਗਿਣਤੀ ਸਿੱਖਾਂ, ਮੁਸਲਮਾਨਾਂ ਔਰ ਦੂਸਰਿਆਂ ਨੂੰ ਨਿਸ਼ਾਨਾ ਬਣਾਇਆ ਸੀ। ਝੂਠੇ ਪੁਲਿਸ ਮੁਕਾਬਲੇ ਵੀ ਪੰਜਾਬ 'ਚ ਟਾਡਾ ਦੇ ਥੱਲੇ ਬਣਾਏ ਸੀ। ਔਰ ਜਿਨ੍ਹਾਂ ਨੂੰ UN ਦੇ ਥੱਲੇ ਜਾਂ ਈਵਨ ਅਮਰੀਕਨ ਕਾਂਗਰਸ ਨੇ ਇਹਨਾਂ ਨੂੰ ਬਲੈਕ ਐਕਟਸ ਕਿਹਾ ਸੀ, ਤੋੜਨ ਦੀ ਮੰਗ ਕੀਤੀ ਸੀ। ਔਰ ਟਾਡਾ ਜਦੋਂ ਫਿਰ ਲੈਪਸ ਹੋਇਆ ਉਹਨੂੰ ਦੁਬਾਰਾ ਨਹੀਂ ਲਿਆਂਦਾ ਗਿਆ। ਪਰ 9/11 ਦਾ ਨਤੀਜਾ ਸੀ ਕਿ ਵੀ ਉਹ ਫਿਰ ਉਹਨਾਂ ਨੇ ਪੋਟਾ ਕਾਨੂੰਨ ਲੈ ਆਏ। ਉਸ ਤੋਂ ਬਾਅਦ ਅੱਜ ਅਸੀਂ ਦੇਖਦੇ ਹਾਂ ਕਿ ਯੂਆਪਾ ਵਰਗੇ ਕਾਨੂੰਨ UAPA ਦੇ ਥੱਲੇ ਕਿਵੇਂ ਜਿਹਨੂੰ ਮਰਜ਼ੀ ਚੁੱਕ ਕੇ ਤੁਸੀਂ ਅੰਦਰ ਦੇ ਸਕਦੇ ਹੋ। ਹੁਣ ਤਾਂ ਉਹਨਾਂ ਨੇ ਡਿਜੀਟਲ ਟੈਰਰਿਜ਼ਮ ਨੂੰ ਵੀ ਉਹਦੇ ਨਾਲ ਜੋੜ ਕੇ ਜਿਹਦੀ ਇੱਕ ਪੋਸਟ ਵੀ ਤੁਸੀਂ ਫਾਰਵਰਡ ਕਰੋ ਕੋਈ ਤੇ ਜਿਹੜੀ ਹੈ ਤੁਹਾਡੇ ਤੇ ਯੂਆਪਾ ਲੱਗ ਜਾਂਦਾ। ਹੁਣ ਇਹ ਈਵਨ ਅਮਰੀਕਾ ਨੇ ਵੀ ਜਿਹੜੀ ਸਿਟੀਜ਼ਨਸ ਦੀ ਪ੍ਰਾਈਵੇਸੀ ਸੀ ਉਸ ਦੇ ਉੱਤੇ ਜਿਹੜਾ ਉਹ ਲਗਾਮ ਲਗਾਈ ਔਰ ਕਾਨੂੰਨ ਵੀ ਬਣੇ ਔਰ ਬਹੁਤ ਸਾਰਾ ਕੁਝ ਐਸਾ ਇਸ ਪੀਰੀਅਡ 'ਚ ਵਾਪਰਿਆ ਜਿਵੇਂ ਅਮਰੀਕਾ ਨੇ ਫਿਰ ਇਸ 9/11 ਤੋਂ ਬਾਅਦ ਜਿਸ ਦੀ ਜ਼ਿੰਮੇਵਾਰੀ ਜ਼ਾਹਰ ਹੈ ਉਸਾਮਾ ਬਿਨ ਲੈਡਨ ਨੇ ਲਈ, ਜਿਹੜਾ ਅਲ ਕਾਇਦਾ ਦਾ ਲੀਡਰ ਸੀ। ਔਰ ਇਹ ਪੂਰੀ ਜਿਹੜੀ ਕਹਾਣੀ ਹਾਲਾਂ ਇਸ ਨੂੰ ਵੀ ਇੱਕ ਤਬਕਾ ਕੰਸਪੀਰੇਸੀ ਥੱਲੇ ਦੇਖਦਾ। ਮੂਰ ਦੀ ਫਿਲਮ ਵੀ ਇਸ ਦੇ ਉੱਤੇ ਕੰਸਪੀਰੇਸੀ ਤੇ ਅਸੀਂ ਉਹਦੇ 'ਚ ਨਹੀਂ ਜਾਵਾਂਗੇ। ਉਹ ਵੀ ਅਮਰੀਕਨ ਫਰਟਿਲ ਮਾਈਂਡ ਹੈ ਜਿਹੜਾ ਹਰ ਚੀਜ਼ ਨੂੰ ਸਾਜ਼ਿਸ਼ ਦੇ ਨਾਲ ਵੀ ਜੋੜਦਾ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉਸਾਮਾ ਬਿਨ ਲੈਡਨ ਨੇ ਆਪਣਾ ਅੱਡਾ ਗੱਡਾ ਟਿਕਾਣਾ ਅਫਗਾਨਿਸਤਾਨ ਦੀਆਂ ਜਿਹੜੀਆਂ ਨੇ ਵੋਰਾ ਟੋਰਾ ਪਹਾੜੀਆਂ ਹੋਣ ਦੂਜੀਆਂ ਹੋਣ ਉਹਦੇ 'ਚ ਬਣਾਇਆ ਹੋਇਆ ਸੀ। ਇਹ ਇੱਕ ਹੋਰ ਕਹਾਣੀ ਹੈ ਕਿ ਵੀ ਇਸ ਦੇ ਲਈ ਵੀ ਕਿਵੇਂ ਅਮਰੀਕਾ ਨੇ ਜਦੋਂ 1979 'ਚ ਸੋਵੀਅਤ ਯੂਨੀਅਨ ਨੇ ਹਮਲਾ ਕੀਤਾ ਅਫਗਾਨਿਸਤਾਨ ਤੇ ਉਹਨੂੰ ਆਕੂਪਾਈ ਕੀਤਾ, ਹਮਲਾ ਕੀ ਤੋਂ ਵਾਕ ਇਨ ਕੀਤਾ, ਉਹਨਾਂ ਨੇ ਲੈ ਲਿਆ। ਔਰ ਉਸ ਪੀਰੀਅਡ 'ਚ ਅਮਰੀਕਾ ਨੇ ਪਾਕਿਸਤਾਨ ਦੀ ਮਦਦ ਨਾਲ ਹੋਰ ਇਸਲਾਮਿਕ ਵਰਲਡ ਦੀ ਮਦਦ ਦੇ ਨਾਲ ਇਸ ਦੇ ਲਈ ਜਿਹਾਦ ਦਾ ਲਫ਼ਜ਼, ਕਿਉਂਕਿ ਸੋਵੀਅਤ ਯੂਨੀਅਨ ਕਮਿਊਨਿਸਟ ਸੀ, ਉਹਨਾਂ ਨੇ ਕਿਹਾ ਜੀ ਇਹ ਤਾਂ ਅਫਗਾਨਿਸਤਾਨ ਦੇ ਵਿੱਚ ਵੀ ਉਹੀ ਆਣਗੇ ਔਰ ਇਹ ਇਸਲਾਮ ਖਤਰੇ 'ਚ ਹੈ। ਉਸ ਦੇ ਥੱਲੇ ਜਿਹੜਾ ਇੱਕ ਵੱਡਾ ਜਿਹਾਦ ਜਿਸ ਲੜਾਈ ਨੂੰ ਲੜਨ ਵਾਲਿਆਂ ਨੂੰ ਮੁਜਾਹਿਦੀਨ ਕਿਹਾ ਗਿਆ, ਹੋਲੀ ਵਾਰੀਅਰਸ, ਔਰ ਉਸ ਦੇ ਲਈ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਸੱਦਾ ਦਿੱਤਾ ਗਿਆ ਕਿ ਆਓ ਭਾਈ ਇਸਲਾਮ ਦੇ ਬਚਾਅ ਦੇ ਲਈ ਲੜੋ। ਔਰ ਉਹੀ ਪੀਰੀਅਡ ਸੀ ਜਦੋਂ ਕਿ ਉਹ ਚੈਚਨੀਅਨ ਹੋਣ, ਮੋਰਾਕਨ ਹੋਣ, ਸਾਊਦੀ ਹੋਣ, ਦੁਨੀਆ ਭਰ 'ਚੋਂ ਜਿਹੜੇ ਮਜ਼ਹਬੀ ਜਿਹੜੇ ਰੁਝਾਨ ਵਾਲੇ ਮੁਸਲਮਾਨ ਸੀ ਉਹ ਮਜ਼ਹਬ ਦੇ ਨਾਂ ਦੇ ਉੱਤੇ ਲੜਨ ਲਈ ਆਏ। ਔਰ ਉਸ ਪੀਰੀਅਡ 'ਚ ਉਸਾਮਾ ਬਿਨ ਲੈਡਨ ਵੀ ਜਿਹੜਾ ਇੱਕ ਇੰਜੀਨੀਅਰ ਸੀ ਕਿਤੇ ਵੱਲੋਂ, ਸਾਊਦੀ ਅਰੇਬੀਆ ਦੇ ਅਮੀਰ ਪਰਿਵਾਰਾਂ ਦਾ ਸ਼ਹਿਜ਼ਾਦਾ ਸੀ, ਪਰ ਉਸ ਦਾ ਰੁਝਾਨ ਮਜ਼ਹਬ ਵੱਲ ਸੀ, ਉਹ ਵੀ ਆਇਆ, ਉਹਨੇ ਵੀ ਉੱਥੇ ਲੜੇ। ਔਰ ਬਾਅਦ ਦੇ ਵਿੱਚ ਜੋ 9/11 ਦਾ ਇੱਕ ਕਾਰਨ ਬਣਿਆ ਦੱਸਿਆ ਜਾਂਦਾ ਹੈ ਕਿ ਭਾਈ ਜਦੋਂ ਉਹਨਾਂ ਨੇ ਅਮਰੀਕਾ ਨੇ ਕੁਝ ਸਾਲਾਂ ਬਾਅਦ ਉਹਨੂੰ ਐਬੰਡਨ ਕਰ ਦਿੱਤਾ, ਅਫਗਾਨਾਂ ਨੂੰ ਵੀ ਦੂਜਿਆਂ ਨੂੰ ਵੀ,
ਔਰ ਉਹ ਜਿਹੜਾ ਮੁਜਾਹਿਦੀਨ ਹੋਲੀ ਵਾਰੀਅਰ ਔਰ ਉਹ ਸਭ ਕੰਮ ਖਤਮ ਹੋਇਆ ਤੇ ਇਸ ਗੱਲ ਚੋਂ ਹੀ ਉਹਨਾਂ ਨੇ ਇੱਕ ਆਪਣਾ ਨੈਰੇਟਿਵ ਜਾਂ ਆਪਣਾ ਉਹਨਾਂ ਨੇ ਜਿਹੜਾ ਇੱਕ ਨਿਸ਼ਾਨਾ ਬਣਾਇਆ ਕਿ ਭਾਈ ਇਹ ਜਿਹੜਾ ਇਵੇਂ ਹੀ ਦੀ ਸੋਚ ਆਇਤੁੱਲਾ ਖਮੀਨੀ ਦੀ ਸੀ ਜਦੋਂ ਉਹਨੇ ਅਮਰੀਕਾ ਔਰ ਰਸ਼ੀਆ ਦੋਨਾਂ ਨੂੰ ਬੜਾ ਸ਼ੈਤਾਨ ਔਰ ਛੋਟਾ ਸ਼ੈਤਾਨ ਕਹਿ ਕੇ ਉਹਨੇ ਆਪਣੇ ਤੌਰ ਦੇ ਉੱਤੇ ਜਿਹੜੀ ਹੈ ਇੱਕ ਲਾਈਨ ਲਈ ਸੀ। ਸੋ ਉਹਦਾ ਹੀ ਨਤੀਜਾ ਸੀ ਕਿ ਫਿਰ ਅਲ ਕਾਇਦਾ ਔਰ ਇਹ ਸਾਰਾ ਇਸ ਰਸਤੇ ਦੇ ਉੱਤੇ ਤੁਰੇ ਔਰ ਜਿਹੜੇ 18 ਜਾਂ 19 ਬੰਦੇ ਇਸ ਦੇ ਵਿੱਚ ਇਨਵੋਲਵ ਦੱਸੇ ਜਾਂਦੇ ਨੇ। ਇਹ ਵੀ ਪਹਿਲੀ ਵਾਰ ਹੋਇਆ ਕਿ ਜਹਾਜ਼ਾਂ ਨੂੰ ਹੀ ਐਜ਼ ਏ ਵੈਪਨ ਬਣਾਇਆ ਗਿਆ ਔਰ ਬਿਲਡਿੰਗ ਵਰਲਡ ਟ੍ਰੇਡ ਸੈਂਟਰ ਜਿਹਦੇ 'ਚ 3000 ਦੇ ਕਰੀਬ ਲੋਕ ਮਾਰੇ ਗਏ। ਹੁਣ ਉਹਨਾਂ ਨੇ ਵੀ ਅਮਰੀਕਾ ਨੂੰ ਨੀਵਾਂ ਦਿਖਾਉਣ ਦੇ ਲਈ ਜਿਹੜੇ ਅਮਰੀਕਾ ਦੇ 3 ਵੱਡੀਆਂ ਪ੍ਰਾਈਡਸ ਵਾਲੀਆਂ ਇੰਸਟੀਟਿਊਸ਼ਨਸ ਨੇ, ਵਰਲਡ ਟ੍ਰੇਡ ਸੈਂਟਰ ਜ਼ਾਹਰ ਹੈ ਜਿਹਦੇ 'ਚ ਜਿਹੜਾ ਦੁਨੀਆ ਭਰ ਦੇ ਲੋਕ ਜੇ ਅਸੀਂ 100 ਮੁਲਕਾਂ ਦੇ ਵਸਿੰਦੇ ਕਹਿੰਦੇ ਆ ਤਾਂ ਉਹ ਇੱਥੇ ਹੀ ਮਾਰੇ ਗਏ ਔਰ ਇਹ ਉਹਨਾਂ ਦਾ ਜਿਹੜੀ ਇਕਨੋਮੀ ਹੈ ਕੈਪੀਟਲਿਜ਼ਮ ਹੈ ਉਸ ਦਾ ਪ੍ਰਾਈਡ ਵਰਲਡ ਟ੍ਰੇਡ ਸੈਂਟਰ। ਸੋ ਉਸ ਨੂੰ ਹਿੱਟ ਕੀਤਾ। ਜਿਹੜਾ ਪੈਂਟਾਗਨ ਹੈ ਆਰਲਿੰਗਟਨ ਦੇ ਵਿੱਚ ਜਿਹੜਾ ਉਹ ਉਹਨਾਂ ਦਾ ਮਿਲਟਰੀ ਪਾਵਰ ਹੈ ਔਰ ਤੀਸਰਾ ਜਹਾਜ਼ ਇਹਨੂੰ ਪੈਨਸਿਲਵੇਨੀਆ ਦੇ ਵਿੱਚ ਸੁੱਟ ਲਿਆ ਗਿਆ ਸੀ। ਹਾਲਾਂਕਿ ਕਿਹਾ ਗਿਆ ਜੀ ਕਿ ਉਹ ਪਾਇਲਟ ਨਾਲ ਝਗੜਾ ਹੋਇਆ ਤੇ ਫਲਾਣਾ ਪੈਸੇਂਜਰਸ ਨੇ ਹੀ ਕੀਤਾ ਵੀ ਦਹਿਸ਼ਤਗਰਦਾਂ ਨੂੰ, ਪਰ ਜ਼ਿਆਦਾ ਸੰਭਾਵਨਾ ਇਸ ਗੱਲ ਦੀ ਹੈ ਵੀ ਇਹਨਾਂ ਨੇ ਖੁਦ ਹੀ ਸੁੱਟਿਆ ਹੋਏਗਾ। ਔਰ ਇਸ ਗੱਲ ਬਾਰੇ ਵੀ ਹੈ ਕਿ ਵੀ ਉਹ ਜਾਂ ਤਾਂ ਕੈਪੀਟਲ ਹਿੱਲ 'ਚ ਵੱਜਣਾ ਸੀ ਜਾਂ ਵਾਈਟ ਹਾਊਸ 'ਚ ਵੱਜਣਾ ਸੀ ਜਿਹੜੇ ਅਮਰੀਕਨ ਡੈਮੋਕ੍ਰੇਸੀ ਦੇ ਸਿੰਬਲ ਨੇ। ਸੋ ਗੱਲ ਕੱਲੀ ਇਹ ਨਹੀਂ ਸੀ ਕਿ ਵੀ ਅਟੈਕ ਨੇ ਇੰਨੀਆਂ ਕਿਲਰਸ ਕੀਤੀਆਂ, ਪਰ ਇਹ ਅਮਰੀਕਾ ਦੀ ਮੇਨਲੈਂਡ ਤੇ ਸੈਕੰਡ ਵਰਲਡ ਵਾਰ ਬਹੁਤਿਆਂ ਨੂੰ ਸ਼ਾਇਦ ਪਤਾ ਹੋਏਗਾ ਕਿ ਪਹਿਲੇ 2.5 ਸਾਲ ਜਦੋਂ ਸੈਕੰਡ ਵਰਲਡ ਵਾਰ 1939 ਸ਼ੁਰੂ ਹੋਇਆ ਤੇ ਅਮਰੀਕਾ ਨਿਊਟਰਲ ਸੀ, ਨਾ ਉਹ ਐਲਾਈਡ ਵੱਲ ਸੀ ਨਾ ਉਹ ਨਾਜ਼ੀਆਂ ਔਰ ਫਾਸ਼ਿਸਟਾਂ ਦੇ ਇਟਾਲੀਅਨਸ ਦੇ ਨਾਲ ਸੀ। ਪਰ ਜਦੋਂ ਜਾਪਾਨੀਆਂ ਨੇ ਪਰਲ ਹਾਰਬਰ ਦੇ ਉੱਤੇ ਅਟੈਕ ਕੀਤਾ, ਕਿੰਨੇ ਸ਼ਿਪ ਡੋਬ ਦਿੱਤੇ, ਉਦੋਂ ਅਮਰੀਕਨਾਂ ਦਾ ਜਿਹੜਾ ਪਬਲਿਕ ਓਪੀਨੀਅਨ ਸੀ ਉਹ ਬਦਲਿਆ ਕਿ ਭਾਈ ਹੁਣ ਸ਼ਮੂਲੀਅਤ ਕਰੀਏ। ਔਰ ਅਸੀਂ ਦੇਖਦੇ ਹਾਂ ਕਿ ਉਸ ਫਿਰ ਸੈਕੰਡ ਵਰਲਡ ਵਾਰ ਦਾ ਐਂਡ ਅਮਰੀਕਾ ਨੇ ਜਾਪਾਨ ਦੇ ਹੀਰੋਸ਼ੀਮਾ ਤੇ ਨਾਗਾਸਾਕੀ ਤੇ ਐਟਮ ਬੰਬ ਦੇ ਨਾਲ ਉਸ ਦਾ ਖਾਤਮਾ ਹੋਇਆ। ਸੋ ਇਹ ਲਗਭਗ 1942 ਦੇ ਉਸ ਪੀਰੀਅਡ ਤੋਂ ਬਾਅਦ ਇਹ ਪਹਿਲੀ ਵਾਰ ਸੀ ਕਿ ਅਮਰੀਕਾ ਦੇ ਮੇਨਲੈਂਡ ਦੇ ਉੱਤੇ ਵਿਦਨ ਔਰ ਉਹ ਵੀ ਉਹਨਾਂ ਦੀਆਂ 3 ਜਿਹੜੀਆਂ ਪ੍ਰਾਈਡ ਜਿਹਦੇ ਚੋਂ ਕੈਪੀਟਲਿਜ਼ਮ ਔਰ ਡੈਮੋਕ੍ਰੇਸੀ ਔਰ ਆਰਮੀ ਮਾਈਟ 3 ਉਹਨਾਂ ਦੇ ਨੇ, ਉਹਨਾਂ ਨੂੰ ਟਾਰਗੇਟ ਕੀਤਾ। ਔਰ ਜਿਵੇਂ ਜਹਾਜ਼ ਉਹਨਾਂ ਨੇ ਇਸਤੇਮਾਲ ਕੀਤੇ ਜਿਨ੍ਹਾਂ ਦੇ ਵਿੱਚ ਜਿਹੜੇ ਲੌਂਗ ਜਾਣ ਵਾਲੇ ਸੀ ਕੈਲੀਫੋਰਨੀਆ ਨੂੰ ਜਾਂ ਦੂਸਰੇ ਪਾਸੇ ਨੂੰ, ਜਿਨ੍ਹਾਂ ਦੇ ਵਿੱਚ ਬਹੁਤ ਸਾਰੀ ਜ਼ਿਆਦਾ ਕਿਉਂਕਿ ਜਿਹੜੀ ਲੌਂਗ ਡਿਸਟੈਂਸ ਹੈ ਉਹ ਪੈਟਰੋਲ ਹੁੰਦਾ ਜਾਂ ਗੈਸ ਹੁੰਦੀ ਹੈ ਔਰ ਉਹਦਾ ਹੀ ਨਤੀਜਾ ਸੀ ਕਿ ਵੀ ਉਹਨਾਂ ਦੇ ਆਪਣੇ ਦੇ ਨਾਲ ਹੀ। ਔਰ ਇਹ ਦੱਸਿਆ ਗਿਆ ਕਿ ਭਾਈ ਇਹ ਜਿਹੜਾ ਉਹਨਾਂ ਵਿਚਲਾ ਪੈਟਰੋਲ ਸੀ ਉਹ ਕਿੰਨੀ ਸਟਰੈਂਥ ਦਾ ਟਰਾਈ ਨਾਈਟਰੋ ਟੋਲਵੀਨ TNT ਜਿਹੜਾ ਬੰਬ ਔਰ ਦੂਸਰੇ ਦੇ ਕਿੰਨੀ ਪਾਵਰ, ਕਿ ਉਹਨੇ ਇੰਨੀਆਂ ਵੱਡੀਆਂ ਬਿਲਡਿੰਗਾਂ ਇੰਨੀ ਹੀਟ ਜਨਰੇਟ ਕੀਤੀ ਉਹਨੇ ਕਿ ਕਿਵੇਂ ਬਿਲਡਿੰਗਸ ਦਾ ਇਨਰ ਕਲੈਪਸ ਹੋਇਆ। ਸੋ ਇਸ ਸਾਰੇ ਨੇ ਇੱਕ ਦੁਨੀਆ ਭਰ ਦੇ ਵਿੱਚ ਇੱਕ ਖੌਫ ਵੀ ਪੈਦਾ ਕੀਤਾ। ਅਮਰੀਕਾ ਦੇ ਜੂਨੀਅਰ ਬੁਸ਼ ਪ੍ਰੈਜ਼ੀਡੈਂਟ ਸਨ, ਲਾਈਨ ਵੀ ਖਿੱਚੀ ਗਈ ਕਿ ਈਦਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ। ਉਹਨੇ ਉਸਾਮਾ ਨੇ ਪਨਾਹ ਅਫਗਾਨਿਸਤਾਨ 'ਚ ਲਈ ਹੋਈ ਸੀ, ਤਾਲਿਬਾਨ ਦੀ ਹਕੂਮਤ ਸੀ, ਉਹਨਾਂ ਨੂੰ ਕਿਹਾ ਗਿਆ ਵੀ ਸਾਡੇ ਹਵਾਲੇ ਕਰੋ। ਉਹਨਾਂ ਨੇ ਕਿਹਾ ਕਿ ਨਾ ਭਾਈ ਇਹ ਤਾਂ ਸਾਡਾ ਜਿਹੜਾ ਸਾਡੇ ਕੋਲ ਆਇਆ ਅਸੀਂ ਤਾਂ ਉਹਦੀ ਹਿਫਾਜ਼ਤ ਕਰਨ ਵਾਲੇ ਹਾਂ। ਸੋ ਮੁੱਖ ਦੀ ਗੱਲ ਅਸੀਂ ਦੇਖਦੇ ਹਾਂ ਕਿ ਫਿਰ ਅਗਲੇ 10 ਵਰੇ ਜਿਹੜੀ ਆ ਉਹ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕੌਂਸਲ ਦੇ ਮਤੇ ਦੇ ਥੱਲੇ ਨੈਟੋ ਅਮਰੀਕਾ ਫੋਰਸਿਸ ਰਲ ਕੇ ਉਹਨਾਂ ਨੇ ਧਾਵਾ ਬੋਲਿਆ। ਫਿਰ ਅਫਗਾਨਿਸਤਾਨ 'ਚ ਕਿੰਨੀ ਤਬਾਹੀ ਮਚਾਈ ਉਹ ਤੁਸੀਂ ਜਦੋਂ ਬੰਬ ਦੇਖਦੇ ਹੋ ਕਿ ਰੋਜ਼ੀ ਕਟਰ, ਡੇਜ਼ੀ ਕਟਰ ਔਰ ਦੂਜਾ ਕਿੰਨੇ ਮਿਲੀਅਨ ਮਾਰੇ, ਕਿੰਨੇ ਦੂਜੇ ਕੀਤੇ। ਲੇਕਿਨ ਉਹ ਸਾਰੇ ਦੇ ਬਾਵਜੂਦ ਉਹ ਉਸਾਮਾ ਨੂੰ ਲੱਭਣ 'ਚ ਨਾਕਾਮਯਾਬ ਰਹੇ ਔਰ ਅਖੀਰ ਆਲਮੋਸਟ 10 ਸਾਲ ਬਾਅਦ ਜਦੋਂ ਪ੍ਰੈਜ਼ੀਡੈਂਟ ਓਬਾਮਾ ਬਣਦੇ ਨੇ ਉਦੋਂ ਜਿਹੜਾ ਇਹਨਾਂ ਦਾ ਸੀਕ੍ਰੇਟ ਆਪਰੇਸ਼ਨ ਉਹ ਕਾਮਯਾਬ ਹੁੰਦਾ ਹੈ। ਪਾਕਿਸਤਾਨ ਨੂੰ ਉਹਦੀ ਕੀਮਤ ਉਦੋਂ ਤੋਂ ਬਾਅਦ ਅੱਜ ਤੱਕ ਵੀ ਦੇਣੀ ਪਈ ਕਿਉਂਕਿ ਉਹ ਪਾਕਿਸਤਾਨ ਦੇ ਵਿੱਚ ਹੀ ਸੀ ਔਰ ਬਿਲਕੁਲ ਜਿਹੜਾ ਉਹਨਾਂ ਦਾ ਅਲ ਕਾਇਦਾ ਦਾ ਨੈਟਵਰਕ ਉਦੋਂ ਕੀ ਸੀ ਅੱਜ ਕੀ ਹੈ, ਕਿਉਂਕਿ ਉਸ ਤੋਂ ਬਾਅਦ ਉਸਾਮਾ ਦੇ ਮਾਰੇ ਜਾਣ ਤੋਂ ਬਾਅਦ ਜਿਹੜਾ ਇੱਕ ਅਮਰੀਕਨ ਸੀਲਸ ਨੇ ਇਹ ਆਪਰੇਸ਼ਨ ਕੀਤਾ, ਐਂਡ ਕੀਤਾ ਉਹ ਸਾਰੇ ਦਾ। ਔਰ ਉਸ ਤੋਂ ਬਾਅਦ ਅਲ ਜਵਾਰੀ ਨੂੰ ਬਣਾਇਆ ਗਿਆ। ਉਹ ਕੀ ਚੱਲ ਰਿਹਾ ਅਫਗਾਨਿਸਤਾਨ 'ਚ ਅੱਜ ਵੀ
ਕਿਤੇ ਨਾ ਕਿਤੇ ਅਨਸਟੇਬਿਲਿਟੀ ਹੈ, ਇੱਕ ਵੱਖਰੀ ਕਹਾਣੀ ਹੈ ਮਿਡਲ ਈਸਟ ਵੀ, ਸੀਰੀਆ ਔਰ ਦੂਜਾ, ਔਰ ਉਸ ਸਾਰੇ ਦਾ ਨਤੀਜਾ ਇਹ ਹੈ ਕਿ ਵੀ ਈਵਨ ਕੱਲਾ ਇਹੀ ਨਹੀਂ, ਫਿਰ ਬੁਸ਼ ਰੁਕਿਆ ਨਹੀਂ ਹੈ ਕਿ ਵੀ ਉਹਨੇ ਜਿਹੜਾ ਉਹ ਅਫਗਾਨਿਸਤਾਨ ਤੇ ਧਾਵਾ ਬੋਲਿਆ, ਇਰਾਕ ਦੇ ਉੱਤੇ 2003 ਦੇ ਵਿੱਚ ਕਰਨਾ। ਔਰ ਮੈਂ ਸਮਝਦਾ ਵੀ ਓਬਾਮਾ ਨੇ ਜਦੋਂ ਆਪਣਾ ਮਿਸ਼ਨ ਅਕੰਪਲਿਸ਼ ਕਰ ਲਿਆ ਸੀ, ਅਮਰੀਕਾ ਨੂੰ ਮੁੜ ਕੇ ਕਿੰਨੇ 9 ਸਾਲ ਹੋਰ ਲੱਗੇ, 10 ਸਾਲ ਕਿ ਭਾਈ ਤਾਲਿਬਾਨ ਨਾਲ ਗੱਲਬਾਤ ਕਰਕੇ ਵਾਪਸ ਨਿਕਲੇ ਔਰ ਹਿਊਮਿਲੇਸ਼ਨ ਦੇ ਨਾਲ ਨਿਕਲੇ, ਜੋ ਉਹ ਇੱਕ ਵੱਖਰਾ ਪਾਰਟ ਹੈ। ਲੇਕਿਨ ਇਸ ਸਾਰੇ ਨੇ ਕਿਵੇਂ ਪ੍ਰਭਾਵਿਤ ਕੀਤਾ? ਅਸੀਂ ਫਰੀडम ਮੂਵਮੈਂਟਸ ਦੀ ਗੱਲ ਕੀਤੀ, ਇਕਨੋਮੀ, ਦੁਨੀਆ ਦੇ ਵਿੱਚ ਅਮਰੀਕਾ ਦੇ ਔ ਦਾ ਟੁੱਟਣਾ। ਹਾਲਾਂ ਜਿਹੜੇ ਵੱਡੇ ਐਮਪਾਇਰ ਹੁੰਦੇ ਨੇ ਉਹ ਇੰਨੇ ਵੱਡੇ ਬਣ ਜਾਂਦੇ ਨੇ ਕਿ ਉਹਨਾਂ ਦਾ ਜਿਹੜੀ ਹੈ ਜੇ ਜਵਾਲ ਵੀ ਸ਼ੁਰੂ ਹੁੰਦਾ ਹੈ ਤਾਂ ਉਹਦੇ 'ਚ ਵੀ ਹੌਲੀ 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 ਕਈ ਸੈਂਚਰੀਜ਼ ਲੱਗ ਜਾਂਦੀਆਂ ਨੇ। ਉਸ ਸਾਰੇ ਨੂੰ ਡੈਫੀਨੇਸ਼ਨਸ ਬਦਲ ਗਈਆਂ, ਰਿਸ਼ਤੇ ਬਦਲ ਗਏ। ਔਰ ਉਦੋਂ ਤੋਂ ਪਹਿਲਾਂ ਤੱਕ ਅਮਰੀਕਾ ਨੇ ਕਮਿਊਨਿਜ਼ਮ ਨੂੰ ਐਜ਼ ਏ ਈਵਲ ਐਲਾਨ ਕੇ ਜਦੋਂ 1990-91 ਤੱਕ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ ਤੇ ਇਹ ਹੋਇਆ ਕਿ ਈਵਲ ਐਮਪਾਇਰ ਖਤਮ, ਅਮਰੀਕਾ ਓਨਲੀ ਸੁਪਰ ਪਾਵਰ। ਫਿਰ ਅਸੀਂ ਦੇਖਦੇ ਹਾਂ ਕਿ 9/11 ਤੋਂ ਬਾਅਦ ਇੱਕਦਮ ਜਿਹੜਾ ਇਸਲਾਮਿਕ ਐਂਗਲ ਨੂੰ ਸਾਹਮਣੇ ਰੱਖ ਕੇ ਐਂਟਾਈ ਇਸਲਾਮ ਜਾਂ ਇਸਲਾਮ ਨੂੰ ਐਜ਼ ਏ ਐਨਮੀ ਪ੍ਰੋਜੈਕਟ ਕਰਨ ਦੀ ਲਾਈਨ, ਇੱਕ ਨੈਰੇਟਿਵ ਉਹ ਬਿਲਟ ਹੋਣਾ ਸ਼ੁਰੂ ਹੋਇਆ, ਜਿਹਦੇ ਚੋਂ ਅੱਜ ਦੇ ਮਿਡਲ ਈਸਟ ਦੀ ਅਨਸਟੇਬਿਲਿਟੀ ਵੀ ਨਿਕਲ ਰਹੀ ਹੈ, ਇਸਲਾਮੋਫੋਬੀਆ ਵੀ ਨਿਕਲਿਆ, ਹੇਟ ਕ੍ਰਾਈਮ ਵੀ ਨਿਕਲੇ, ਜਿਹਦਾ ਸ਼ਿਕਾਰ ਜੇ ਅਮਰੀਕਾ ਦੀ ਧਰਤੀ ਤੇ ਹੀ ਕਹਿਣਾ ਹੋਏ ਕਿ ਅਸੀਂ ਸਾਡਾ ਕੋਈ ਲਾਗਾ ਦੇਗਾ ਨਹੀਂ ਹੈ ਇਹ ਸਾਰੀ ਜਿਹੜੀ ਵੀ ਇਹ ਜੋ ਚੱਲ ਰਿਹਾ। ਲੇਕਿਨ ਇਹਦੇ ਬਾਵਜੂਦ ਮਿਸਟੇਕਨ ਆਈਡੈਂਟਿਟੀ ਕਹਿ ਕੇ, ਹਾਲਾਂ ਅਸੀਂ ਸਮਝਦੇ ਹਾਂ ਵੀ ਜੇ ਅਮਰੀਕਾ 'ਚ ਵੀ ਮੁਸਲਮਾਨ ਨੇ ਔਰ ਉਹਨਾਂ ਨੇ ਕੋਈ ਉਹ ਬੇਗੁਨਾਹ ਨੇ, ਪਰ ਉਹਨਾਂ ਨੂੰ ਤੁਸੀਂ ਇਸ ਲਈ ਮਾਰੋ ਜਾਂ ਉਹਨਾਂ ਨਾਲ ਨਫ਼ਰਤ ਕਰੋ ਕਿ ਉਸਾਮਾ ਜਾਂ ਇਸ ਕਿਸਮ ਦੇ ਕੁਝ ਹੋਰ ਦਹਿਸ਼ਤਗਰਦੀ ਪਸੰਦਾਂ ਨੇ ਕੁਝ ਕੀਤਾ ਤੇ ਉਹਨੂੰ ਤੁਸੀਂ ਆਪਣੇ ਆਪ ਨੂੰ ਤੁਸੀਂ ਸੇਵ ਕਰ ਵੀ ਲਓ। ਪਰ ਇਹ ਨਫ਼ਰਤ ਔਰ ਡਿਸਟਰਸਟ ਜਿਹੜਾ ਹੈ ਉਹ ਅਸੀਂ ਵਿਜ਼ੀਬਲੀ ਦੇਖਦੇ ਹਾਂ ਕਿ ਵੀ ਅੱਜ ਇਹਦੇ ਬਾਵਜੂਦ ਕਿ ਪੋਜ਼ਿਟਿਵ ਰੇਜ਼ ਵੀ ਨੇ, ਜੇ ਗਜ਼ਾ ਦੇ ਵਿੱਚ ਇਜ਼ਰਾਈਲ ਦੇ ਜ਼ੁਲਮਾਂ ਦਾ ਸ਼ਿਕਾਰ ਫਲਸਤੀਨੀ ਹੋ ਰਹੇ ਨੇ ਤੇ ਅਮਰੀਕਨ ਯੂਨੀਵਰਸਿਟੀ ਕੰਪਲੈਕਸ ਜਿਹੜੇ ਕੈਂਪਸਿਸ ਦੇ ਵਿੱਚ ਔਰ ਦੂਸਰਿਆਂ 'ਚ ਜਿਹੜੇ ਵਾਈਟਸ ਔਰ ਦੂਸਰੇ ਲੋਕ ਨੇ ਨਾਨ ਮੁਸਲਮ ਉਹ ਕਿਵੇਂ ਆਵਾਜ਼ ਚੁੱਕ ਰਹੇ ਨੇ। ਇਹ ਸਿਲਵਰ ਲਾਈਨਿੰਗ ਹੈ ਇਨ ਦਾ ਡਾਰਕ ਕਲਾਊਡਸ। ਲੇਕਿਨ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਕਿ ਫਰੈਗਮੈਂਟਡ ਹੋਇਆ ਸੰਸਾਰ, ਵਾਇਲੈਂਸ ਜਿਹੜੀ ਹੈ ਉਸ ਦਾ ਇੱਕ ਆਪਣਾ, ਉਹਦੇ ਚੋਂ ਫਿਰ ਇੱਕ ਆਪਣੇ ਕਿਸਮ ਦੀ ਫਰਸਟ੍ਰੇਸ਼ਨ ਨਿਕਲੀ, ਹੇਟ ਕ੍ਰਾਈਮ ਤਾਂ ਨਿਕਲੇ ਹੀ ਨਿਕਲੇ, ਟਾਰਚਰਿੰਗ ਲਾਈਨ ਅਮਰੀਕਾ ਨੇ ਕਿਵੇਂ ਜਿਹੜੀਆਂ ਜੇ ਅਸੀਂ ਐਮਨੈਸਟੀ ਜਾਂ ਦੂਸਰਿਆਂ ਦੀਆਂ ਰਿਪੋਰਟਸ ਵੀ ਦੇਖੇ, ਗੁਆਟਾਨਾਮਾ ਬੇ ਵਰਗੀ ਥਾਂ ਤੇ ਲਿਜਾ ਕੇ ਕਿਵੇਂ ਟਾਰਚਰ ਕੀਤਾ। ਫਿਰ ਉਹ ਟਾਰਚਰ ਦੇ ਤਰੀਕੇ ਉਹਦੇ ਲਈ ਟਰਕੀ ਵੀ ਬੇਸ ਕੈਂਪ ਬਣਾਇਆ, ਉਹਦੇ 'ਚ ਹੋਰ ਵੀ ਮੁਲਕਾਂ ਨੂੰ ਬਣਾਇਆ ਜਿਹੜੀਆਂ ਰਿਪੋਰਟਾਂ ਨੇ। ਸੋ ਕੁੱਲ ਮਿਲਾ ਕੇ ਦੁਨੀਆ ਦੇ ਵਿੱਚ ਇਨਸਿਕਿਉਰਿਟੀ ਵਧੀ। ਅਮਰੀਕਾ 'ਚ ਅਸੀਂ ਇੱਕ ਤੋਂ ਦੂਜੇ ਤੇ ਜੇ ਕਿਸੇ ਦੀ ਟਿਕਟ ਬੰਤਾ ਸਿੰਘ ਦੇ ਨਾਂ ਤੇ ਬੁੱਕ ਹੋਈ ਹੈ, ਮੌਕੇ ਤੇ ਬੰਤਾ ਸਿੰਘ ਨਹੀਂ ਹੈ ਤੇ ਉਹਨੂੰ ਸੰਤਾ ਸਿੰਘ ਨੂੰ ਕਹਿਣ ਦਾ ਹੁੰਦਾ ਸੀ ਵੀ ਚੱਲ ਭਾਈ ਤੂੰ। ਮੈਂ ਤਾਂ ਦੇਖਿਆ ਇੱਥੇ ਕਿ ਕਿੰਨੀਆਂ ਯੂਥ ਦੀਆਂ ਕਨਵੈਨਸ਼ਨਸ ਹੁੰਦੀਆਂ ਸੀ, ਕੈਲੀਫੋਰਨੀਆ ਲਈ ਤੁਸੀਂ 8 ਟਿਕਟਾਂ ਲਈਆਂ ਹੋਈਆਂ ਨੇ, 8 ਨਾਵਾਂ ਤੇ ਨੇ, ਮੌਕੇ ਤੇ 4 ਜਾਣ ਨੂੰ ਤਿਆਰ ਨਹੀਂ ਹੋਏ ਜਾਂ ਅਵੇਲੇਬਲ, ਦੂਜੇ 4 ਚੜ ਜਾਂਦੇ ਸੀ। ਇਸੇ ਤਰ੍ਹਾਂ ਈਵਨ ਸ੍ਰੀ ਸਾਹਿਬ ਦੇ ਨਾਲ ਮੈਂ ਕਿਉਂਕਿ 90-91 ਤੋਂ ਫ੍ਰੀਕੁਐਂਟ ਟਰੈਵਲ ਸ਼ੁਰੂ ਕੀਤਾ, ਬਹੁਤ ਵਾਰ ਮੈਂ ਕੋਈ ਮੈਟਲ ਡਿਟੈਕਟਰਾਂ ਜਾਂ ਦੂਜਿਆਂ ਦਾ ਕੋਈ ਪਾਰਟ ਹੀ ਨਹੀਂ ਸੀ ਇਸ ਕਿਸਮ ਦਾ ਹੁੰਦਾ। ਔਰ ਬਿਲਕੁਲ ਜਿਹੜਾ ਟਰੈਵਲ ਹੈ ਇੱਕ ਪਲੇਸ਼ਰ ਸੀ। ਔਰ 9/11 ਨੇ ਕਿਵੇਂ ਬਿਲੀਅਨਸ ਆਫ ਡਾਲਰਸ ਜਿਹੜੇ ਨੇ ਉਹ ਸਿਸਟਮ ਦੇ ਵਿੱਚ ਲਿਆਂਦੇ, ਕਿਸ ਲੈਵਲ ਦੇ ਮੈਟਲ ਡਿਟੈਕਟਰਸ ਤੋਂ ਲੈ ਕੇ ਦੂਜਾ ਅੱਜ ਜਿਹੜੀ ਟਰੈਵਲ ਹੈ ਪੇਨ ਇਨ ਦਾ ਨੈਕ ਹੈ। ਜੇ ਤੁਸੀਂ 2-2 ਘੰਟੇ ਪਹਿਲਾਂ ਅਦਰਵਾਈਜ਼ ਹੁੰਦਾ ਇਹ ਸੀ ਵੀ ਜਹਾਜ਼ ਜਾਣ ਵਾਲਾ ਤੁਸੀਂ ਅੰਦਰ ਬੜੇ ਹੋਇਆ, ਜਿਵੇਂ ਆਵਾਜ਼ ਮਾਰ ਕੇ ਕਹਿੰਦਾ ਰੁਕੀ ਬਈ ਡੇਵਿਡ ਆ ਗਿਆ ਸੀ, ਹੈ ਨਾ। ਤੇ ਹੁਣ ਤੁਸੀਂ 2 ਘੰਟੇ ਪਹਿਲਾਂ ਜਾ ਕੇ ਰੁਕ ਰਹੇ ਹੁੰਦੇ ਹੋ ਔਰ ਉਹ ਸਾਰੇ ਚੋਂ ਲੰਘ ਰਹੇ ਹੋ। ਸਿੱਖਾਂ ਨੂੰ ਫਿਰ ਹੋਰ ਵੀ ਪਰੇਸ਼ਾਨੀ ਜਦੋਂ ਸੈਕੰਡਰੀ ਸਕਰੀਨਿੰਗ ਲਈ ਕੱਢ ਲੈਂਦੇ ਸੀ, ਪੱਗ ਲਵਾਉਣ ਤੱਕ ਦੂਜਾ। ਸੋ ਇਹ ਇੱਕ ਵੱਖਰਾ ਪਾਰਟ ਹੈ। ਲੇਕਿਨ ਉਸ ਸਾਰੇ ਨੇ ਕਿੰਨਾ ਬੋਝ ਪਾਇਆ ਫਾਈਨੈਂਸ਼ੀਅਲ ਸਾਰੇ ਸਿਸਟਮ ਦੇ ਉੱਤੇ। ਔਰ ਕੱਲਾ ਮੈਂ ਤਾਂ ਕਿਉਂਕਿ ਅਮਰੀਕਨ ਐਂਗਲ ਤੋਂ ਹੀ ਗੱਲ ਕਰ ਰਿਹਾ, ਸਾਰੇ ਮੁਲਕਾਂ 'ਚ, ਯੂਰਪ ਦੇ ਵਿੱਚ, ਦੂਜੇ 'ਚ ਵੀ ਉਹੀ ਪੈਟਰਨ ਬਦਲਿਆ ਔਰ ਨਵੇਂ ਪਰਮੂਟੇਸ਼ਨ ਕੰਬੀਨੇਸ਼ਨ ਬਣਨੇ ਸ਼ੁਰੂ ਹੋਏ। ਨਤੀਜੇ ਦੇ ਤੌਰ ਤੇ ਅੱਜ ਅਸੀਂ ਜਿੱਥੇ ਆ ਕੇ ਖੜੇ ਹਾਂ, ਅਸੀਂ ਗੱਲ ਕਰਾਂਗੇ ਆਉਣ ਵਾਲੇ ਸੈਕਸ਼ਨਸ 'ਚ ਕਿ ਇਸ ਵੇਲੇ ਦੁਨੀਆ ਕਿੰਨੀ ਸੇਫ ਹੈ। ਬਿਲਕੁਲ। ਅੱਜ ਤੁਸੀਂ ਪ੍ਰੀ 9/11 'ਚ ਘੱਟੋ ਘੱਟ
ਜਿਹੜੇ ਲੋਕ ਜਿੱਥੇ ਇਨਵੋਲਵ ਸੀ ਉਹਨੂੰ ਹੀ ਪ੍ਰਭਾਵਿਤ ਕਰਦਾ ਸੀ। ਉਸ ਖਿੱਤੇ ਦੇ ਵਿੱਚ ਸਾਊਥ ਅਮਰੀਕਾ ਦੇ ਵਿੱਚ ਫਰੀडम ਮੂਵਮੈਂਟਸ ਚੱਲ ਰਹੀਆਂ ਨੇ, ਉਹ ਚਿਲੇ 'ਚ ਹੈ ਜਾਂ ਗੁਆਟੇਮਾਲਾ 'ਚ ਹੈ ਜਾਂ ਕਿਊਬਾ 'ਚ ਹੈ ਜਾਂ ਹੋਰ ਲੈਟਨ ਅਮਰੀਕਾ ਦੇ ਮੁਲਕਾਂ 'ਚ ਹੈ, ਉਹ ਦੂਜੇ ਨੂੰ ਪ੍ਰਭਾਵਿਤ ਨਹੀਂ ਸੀ। ਅੱਜ ਕੋਈ ਐਸੀ ਘਟਨਾ ਜਿਹੜੀ ਇੱਕ ਥਾਂ ਤੇ ਵਾਪਰਦੀ ਹੈ ਉਹ ਇੱਕਦਮ ਹਰ ਪਾਸੇ ਪ੍ਰਭਾਵਿਤ ਕਰਦੀ ਹੈ। ਔਰ ਇਸ ਸਾਰੇ ਨੇ ਇਸ ਲੈਵਲ ਦੀ ਇਨਸਿਕਿਉਰਿਟੀ, ਔਰ ਮੈਂ ਸਮਝਦਾ ਵੀ ਇਹ ਡਿਸਟਰਸਟ ਨੂੰ ਵੀ ਪੈਦਾ ਕੀਤਾ, ਪੋਲਿਟਿਕਸ ਵੀ ਬਦਲੀ, ਔਰ ਨਵੇਂ ਵਰਲਡ ਆਰਡਰ ਦੇ ਥੱਲੇ ਇਹ ਨਵਾਂ ਵਰਲਡ ਆਰਡਰ ਮੈਂ ਇਸ ਲਈ ਕਹਿੰਦਾ ਕਿ ਇਹ ਪੋਸਟ 9/11 ਕੋਈ ਹਿਸਟਰੀ ਦਾ ਐਸਾ ਇੱਕ ਦਿਨ ਨਹੀਂ ਹੈ ਜਿਹਨੇ ਇੰਨਾ ਪ੍ਰਭਾਵਿਤ ਕੀਤਾ ਹੋਏ ਸਮੁੱਚੀ ਹਿਊਮਨ ਹਿਸਟਰੀ। ਹਾਲਾਂਕਿ ਜਦੋਂ ਅਸੀਂ ਪੈਗੰਬਰਾਂ ਜਾਂ ਗੁਰੂਆਂ ਜਾਂ ਗ੍ਰੇਟ ਮੈਨ ਉਹਨਾਂ ਦੇ ਬਰਥ ਦੇਖਦੇ ਆ, ਉਹਨਾਂ ਦੇ ਕੰਮ ਜਾਂ ਉਹਨਾਂ ਦੇ ਸਿਧਾਂਤ ਨੇ ਕਿਵੇਂ ਪ੍ਰਭਾਵਿਤ ਕੀਤਾ, ਭਾਵੇਂ ਕਾਰਲ ਮਾਰਕਸ ਵਰਗੇ ਦਾ ਕਮਿਊਨਿਜ਼ਮ ਦਾ ਸਿਧਾਂਤ ਹੀ ਹੋਏ ਜਾਂ ਸਾਇੰਸ ਦੇ ਵਿੱਚ ਪੈਦਾ ਹੋਏ ਆਇਨਸਟਾਈਨ ਜਾਂ ਨਿਊਟਨ ਵਰਗੇ ਲੋਕਾਂ ਨੇ ਸਾਇੰਸ ਦੇ ਸਲੋਲੀ ਕਿਵੇਂ ਦੁਨੀਆ ਇੱਕ ਜੋ ਜਾਂ ਇੰਡਸਟਰੀਅਲ ਰੈਵੋਲੂਸ਼ਨ ਦੀ ਬਿਗਨਿੰਗ ਵਾਲੇ ਜਾਂ ਜਿਹਨੇ ਵੀਲ ਬਣਾਇਆ ਉਸ ਚੋਂ ਕਿਵੇਂ ਸਿਵਲਾਈਜੇਸ਼ਨਲ ਤਬਦੀਲੀ ਹੋਈ। ਪਰ ਇੱਕ ਦਿਨ ਨੇ ਕਿਵੇਂ ਸਭ ਕੁਝ ਜਿਹੜਾ ਹੈ ਉਸ ਨੂੰ ਜਿਹੜਾ ਉਹ ਬਦਲ ਕੇ ਰੱਖ ਦਿੱਤਾ। ਉਹ 9/11 ਦਾ ਦਿਨ ਹੈ ਔਰ ਅਸੀਂ ਅੱਜ ਜਿੱਥੇ ਉਹਨਾਂ ਵਿਕਟਮਸ ਨੂੰ ਜਿਹੜੇ ਉਸ ਸਾਰੇ ਦਾ ਸ਼ਿਕਾਰ ਹੋਏ ਯਾਦ ਕਰ ਰਹੇ ਹਾਂ, ਉਸ ਤੇ ਹੇਟ ਕ੍ਰਾਈਮ ਉਸ ਤੋਂ ਬਾਅਦ ਕਿਸ ਲੈਵਲ ਤੇ, ਔਰ ਅੱਜ ਜਦੋਂ ਕਿ ਇੱਕ ਪਾਸੇ ਗਜ਼ਾ ਸੜ ਰਿਹਾ ਹੈ, ਦੂਸਰੇ ਪਾਸੇ ਯੂਕਰੇਨ ਔਰ ਰਸ਼ੀਆ ਉਹ ਹੈ ਨਵੇਂ ਕੰਬੀਨੇਸ਼ਨ ਦੁਨੀਆ ਦੇ ਵਿੱਚ ਇਕਨੋਮਿਕਲ ਐਂਗਲ ਤੋਂ ਪੋਲੀਟੀਕਲ ਐਂਗਲ ਤੋਂ ਸਾਹਮਣੇ ਆ ਰਹੇ ਨੇ। ਸੋ ਦੁਨੀਆ ਦੀ ਜੇ ਗੱਲ ਕਹਿਣੀ ਹੋਏ ਕਿ ਭਾਈ ਅੱਜ ਅਸੀਂ 9/11 ਤੋਂ ਪਹਿਲਾਂ ਨਾਲੋਂ ਜਿਹੜਾ ਬਹੁਤ ਬਦਤਰ ਹਾਲਤ ਦੇ ਵਿੱਚ ਅਨਸੇਫ ਮਹਿਸੂਸ ਕਰਦੇ। ਔਰ ਜਦੋਂ ਹੁਣ ਜੇ ਪ੍ਰੈਜ਼ੀਡੈਂਟ ਟਰੰਪ ਪਿਛਲੇ ਦਿਨਾਂ 'ਚ ਉਹਨੇ ਕਿਹਾ ਸੀ ਕਿ ਓਨਲੀ ਆਈ ਐਮ ਦਾ ਵਨ ਹੂ ਕੈਨ ਸਟਾਪ ਦਾ ਥਰਡ ਵਰਲਡ ਵਾਰ, ਮਤਲਬ ਇਹ ਹੈ ਕਿ ਵੀ ਈਵਨ ਰਸ਼ੀਆ ਦੇ ਨਾਲ ਜਿਹੜਾ ਯੂਕਰੇਨ ਵਾਰ ਹੈ ਉਹ ਇਸ ਹੱਦ ਤੱਕ ਹੈ ਵੀ ਦੁਨੀਆ ਕਿਸੇ ਵੇਲੇ ਵੀ ਜਿਹੜੀ ਹੈ ਉਹ ਇਸ ਕਾਸਮੋਸ 'ਚੋਂ ਜਾਂ ਬ੍ਰਹਿਮੰਡ 'ਚੋਂ ਗਾਇਬ ਹੋ ਸਕਦੀ ਹੈ। ਸੋ ਇਸ ਸਾਰੇ 'ਚ ਅਸੀਂ ਕਨਕਲੂਡ ਕਰੀਏ, ਉਹਨਾਂ ਨੂੰ ਅਸੀਂ ਟ੍ਰਿਬਿਊਟ ਵੀ ਦਿੰਦੇ ਹਾਂ ਔਰ ਇਹ ਵੀ ਇੱਕ ਚੰਗੀ ਗੱਲ ਹੈ ਜਿਹੜਾ ਅਮਰੀਕਾ ਨੇ ਇਸ ਨੂੰ ਰਿਅਲਾਈਜ਼, ਬੇਸ਼ੱਕ ਕੱਲ੍ਹ ਪ੍ਰੈਜ਼ੀਡੈਂਸ਼ੀਅਲ ਡਿਬੇਟ ਸੀ ਪਰ ਅੱਜ ਪ੍ਰੈਜ਼ੀਡੈਂਟ ਬਾਈਡਨ ਔਰ ਕਮਲਾ ਹੈਰਿਸ ਔਰ ਟਰੰਪ ਔਰ ਉਹਦੀ ਟੀਮ ਦਾ ਵਾਈਸ ਪ੍ਰੈਜ਼ੀਡੈਂਟ ਸਭ ਪਹਿਲਾਂ 9/11 ਦੇ ਜਿਹੜੇ ਨੇ ਵਿਕਟਮ ਜਿਨ੍ਹਾਂ ਨੂੰ ਉਹਨਾਂ ਨੇ ਟ੍ਰਿਬਿਊਟ ਦਿੱਤੀ। ਸੋ ਇਸ ਮਾਮਲੇ ਦੇ ਵਿੱਚ ਦੁਨੀਆ 'ਚ ਯਕਸਹਿਤੀ ਔਰ ਅਸੀਂ ਗੁਰੂ ਅਮਰਦਾਸ ਜੀ ਦੇ ਇਸ ਫਰਮਾਨ ਦੇ ਨਾਲ ਇਸ ਸੈਗਮੈਂਟ ਨੂੰ ਕਲੋਜ਼ ਕਰਦੇ ਹਾਂ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੈ ਤਿਤੈ ਲਿਹੋ ਉਬਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿੱਖ ਫੈਡਰੇਸ਼ਨ ਯੂਕੇ ਖਾਲਸਾ ਰਾਜ ਦੀ ਪ੍ਰਾਪਤੀ ਅਤੇ ਸਿੱਖ ਹੱਕਾਂ ਲਈ ਲਗਾਤਾਰ ਜੂਝ ਰਹੀ ਇੱਕੋ ਇੱਕ ਪੰਥਕ ਅਤੇ ਰਾਜਨੀਤਿਕ ਜਥੇਬੰਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ 15 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਹਿਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਬੜੇ ਵੱਡੇ ਪੱਧਰ ਤੇ ਸਾਲਾਨਾ ਕਨਵੈਨਸ਼ਨ ਕੀਤੀ ਜਾ ਰਹੀ ਹੈ। ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਦੇਸਾਂ ਵਿਦੇਸਾਂ ਤੋਂ ਰਾਜਨੀਤਿਕ ਸ਼ਖਸੀਅਤਾਂ, ਕੌਮੀ ਲੀਡਰ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਨੇ। ਸੋ ਪਿਆਰੇ ਖਾਲਸਾ ਜੀ, 15 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਹਿਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ।
ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਤੇ ਕੱਲ ਅਮਰੀਕੀ ਪ੍ਰਧਾਨਗੀ ਦੌੜ ਵਿੱਚ ਸ਼ਾਮਿਲ ਡੈਮੋਕ੍ਰੈਟਿਕ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਯਾਨੀ ਕਿ ਕਮਲਾ ਹੈਰਿਸ ਤੇ ਟਰੰਪ ਵਿਚਾਲੇ ਸਿੱਧੀ ਤਿੱਖੀ ਬਹਿਸ ਹੋਈ ਹੈ ਔਰ ਲਗਭਗ 90 ਮਿੰਟ ਦੀ ਇਸ ਡਿਬੇਟ ਵਿੱਚ ਨਿੱਜੀ ਹਮਲੇ ਅਤੇ ਕੁਝ ਇਸ਼ੂ ਜਿਹੜੇ ਨੇ ਪ੍ਰਧਾਨ ਰਹੇ ਨੇ। ਔਰ ਭਾਵੇਂ ਇਸ ਕਿਸਮ ਦੀ ਬਹਿਸ 'ਚ ਅਮਰੀਕਨ ਡੈਮੋਕ੍ਰੇਸੀ ਦੀ ਖੂਬਸੂਰਤੀ ਹੈ, ਪਰ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਦੋਵਾਂ ਧਿਰਾਂ ਵੱਲੋਂ ਸਾਫ਼ ਸੁਥਰੇ ਦਿਸਣ ਲਈ ਖੁੱਲ੍ਹ ਕੇ ਝੂਠ ਬੋਲਿਆ ਜਾਂਦਾ ਹੈ ਜਾਂ ਆਪਣੇ ਝੂਠ ਤੇ ਪਰਦਾ ਪਾਇਆ ਜਾਂਦਾ ਹੈ। ਪਰ ਕੀ ਅਮਰੀਕਨ ਪ੍ਰਧਾਨਗੀ ਵੀ ਜਿਹੜੀ ਹੈ ਇਹ ਫੈਸਲਾ ਕਰਨ ਲਈ ਕਿ ਝੂਠ ਦਾ ਬਾਦਸ਼ਾਹ ਕੌਣ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਸ ਜਿਹੜੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਕੱਲ ਆਲਮੋਸਟ 90 ਮਿੰਟ ਪ੍ਰੈਜ਼ੀਡੈਂਟ ਟਰੰਪ ਅਮਰੀਕਾ ਦੇ ਵਿੱਚ ਜਿਹੜਾ ਇੱਕ ਵਾਰੀ ਪ੍ਰੈਜ਼ੀਡੈਂਟ ਰਿਹਾ ਉਹਨੂੰ ਐਕਸ ਨਹੀਂ ਕਹਿੰਦੇ, ਉਹਨੂੰ ਪ੍ਰੈਜ਼ੀਡੈਂਟ ਹੀ ਸੰਬੋਧਨ ਕਰਦੇ ਨੇ। ਸੋ ਪ੍ਰੈਜ਼ੀਡੈਂਟ ਹੀ ਅਸੀਂ ਕਹਿ ਰਹੇ ਹਾਂ। ਔਰ ਹੁਣ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਸ ਦੇ ਵਿਚਾਲੇ ਹੋਈ। ਉਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਭਾਰਤੀ ਏਜੰਸੀਆਂ ਦਾ ਸੰਦ ਟੂਲ ਨਿਖਲ ਗੁਪਤਾ, ਜਿਸ ਨੂੰ 1 ਸਾਲ ਦੇ ਐਫਰਟ ਤੋਂ ਬਾਅਦ ਅਮਰੀਕਨ ਏਜੰਸੀਆਂ ਅਮਰੀਕਾ ਲੈ ਕੇ ਆਈਆਂ ਨੇ ਔਰ ਆਲਰੇਡੀ ਪਿਛਲੇ ਪੀਰੀਅਡ ਦੇ ਵਿੱਚ ਉਸ ਦੇ ਖਿਲਾਫ ਇੰਡਾਇਕਟਮੈਂਟ ਜਿਹੜੀ ਅਨਸੀਲ ਕੀਤੀ ਗਈ ਸੀ ਨਵੰਬਰ ਮਹੀਨੇ 'ਚ, ਔਰ ਉਸ ਦੇ ਖਿਲਾਫ ਚਾਰਜ ਫਾਈਲ ਕੀਤੇ ਜਾਣੇ ਨੇ। ਇੱਕ ਪੇਸ਼ੀ ਉਹਦੀ ਓਪਨ ਕੋਰਟ 'ਚ ਹੋਈ ਜਿਹਦੇ 'ਚ ਸਾਡੀ ਵੀ ਪਾਰਟਿਸਪੇਸ਼ਨ ਸੀ। ਔਰ ਹੁਣ ਜਿਵੇਂ ਸਾਡੇ ਤੱਕ ਜਾਣਕਾਰੀ ਪਹੁੰਚੀ ਹੈ 13 ਸਤੰਬਰ ਨੂੰ ਯੂਨਾਈਟਿਡ ਸਟੇਟਸ ਕੋਰਟ ਹਾਊਸ ਜਿਹੜਾ ਕਿ ਮੈਨਹਟਨ 'ਚ ਹੈ 500 ਪਰਲ ਸਟਰੀਟ, ਨਿਊਯਾਰਕ। ਸੋ 13 ਸਤੰਬਰ ਪਰਸੋਂ ਹੈ 11:30 ਵਜੇ ਨਿਖਲ ਗੁਪਤੇ ਨੂੰ ਪੇਸ਼ ਕੀਤਾ ਜਾਣਾ। ਜੋ ਵੀ ਉਸ ਦੇ ਉੱਤੇ ਹੈ ਉਸ ਦੀ ਕਾਰਵਾਈ ਅੱਗੇ ਸਾਹਮਣੇ ਆਏਗੀ। ਸੋ ਇਸ ਮੌਕੇ ਤੇ ਕਾਲ ਦਿੱਤੀ ਗਈ ਹੈ ਕਿ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਕੋਰਟ ਹਾਊਸ ਦੇ ਬਾਹਰ ਪਹੁੰਚਣ ਔਰ ਬਾਅਦ ਦੇ ਵਿੱਚ ਜਿਵੇਂ ਹੁੰਦਾ ਲਾਸਟ ਟਾਈਮ ਵੀ ਸੀ ਬਾਹਰ ਵੀ ਰੈਲੀ ਸੀ ਤੇ ਜਦੋਂ ਉਸ ਦੀ ਵਾਰੀ ਆਈ ਉਸ ਦੀ ਪੇਸ਼ੀ ਹੋਈ ਸੋ ਅੰਦਰ ਵੀ ਜਾਣ ਦਾ ਪ੍ਰੋਵੀਜ਼ਨ ਹੁੰਦਾ ਹੈ। ਸੋ ਅਸੀਂ ਸਮਝਦੇ ਹਾਂ ਕਿ ਬੜਾ ਇੰਪੋਰਟੈਂਟ ਹੈ ਕਿ ਇਸ ਨੂੰ ਜਦੋਂ ਤੁਸੀਂ ਪ੍ਰੈਜ਼ੈਂਸ ਸ਼ੋ ਕਰਦੇ ਹੋ ਇਹ ਆਪਣੇ ਆਪ ਦੇ ਵਿੱਚ ਇੱਕ ਇੰਟਰਸਟ ਵੀ ਹੁੰਦਾ ਹੈ ਔਰ ਭਾਰਤ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ, ਖਾਸ ਤੌਰ ਤੇ ਜਦੋਂ ਕਿ ਅਸੀਂ ਇਹ ਸਪਟੈਂਬਰ ਮਹੀਨੇ ਦੀ ਗੱਲ ਕਰ ਰਹੇ ਹਾਂ, 9/11 ਦੀ ਗੱਲ ਕੀਤੀ। ਸੋ ਇੱਕ ਪਾਸੇ ਅਸੀਂ ਇੱਕ ਇੰਡੀਵਿਜੂਅਲ ਦਹਿਸ਼ਤਗਰਦੀ ਦੀ ਗੱਲ ਕੀਤੀ, ਉਸਾਮਾ ਜਾਂ ਉਹਦੀ ਟੀਮ ਨੇ ਕੀ ਕਰਤੂਤ ਕੀਤੀ, ਪਰ ਦੂਸਰੇ ਪਾਸੇ ਜਦੋਂ ਅਸੀਂ ਨਿਖਲ ਗੁਪਤਾ ਵਰਗਾ ਜਿਹੜਾ ਇਹ ਕਰੈਕਟਰ ਦੇਖਦੇ ਹਾਂ ਕਿ ਕਿਵੇਂ ਇੱਕ ਜਮਹੂਰੀਅਤ ਦੇ ਨਾਂ ਥੱਲੇ ਕਾਇਮ ਹੋਇਆ ਮੁਲਕ, ਇੱਕ ਸਟੇਟ, ਉਹ ਉਸ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਨੂੰ ਅਮਰੀਕਾ ਦੀ ਧਰਤੀ ਤੇ ਆ ਕੇ ਅਮਰੀਕਾ ਦੀ ਸੋਵਰਨਿਟੀ ਵੀ ਵਾਇਲੇਟ ਕਰਨੀ, ਇੰਟਰਨੈਸ਼ਨਲ ਲਾਅ ਵੀ ਵਾਇਲੇਟ ਕਰਨਾ, ਉਸ ਦੇ ਲਈ ਜ਼ਿੰਮੇਵਾਰ ਹੈ। ਸੋ ਇਹ ਜਦੋਂ ਅਸੀਂ ਇਹ ਕਿਹਾ ਵੀ ਇਹਨਾਂ 23 ਸਾਲਾਂ ਦੇ ਵਿੱਚ ਸਥਿਤੀ ਵੱਧ ਤੋਂ ਬਦਤਰ ਹੋਈ ਹੈ ਤੇ ਅਮਰੀਕਾ ਦੇ ਹਵਾਲੇ ਨਾਲ ਵੀ ਇਹ ਕਹਿਣਾ ਹੋਏ ਵੀ ਠੀਕ ਹੈ ਅਮਰੀਕਾ ਨੇ ਜਾ ਕੇ ਅਫਗਾਨਿਸਤਾਨ ਨੂੰ ਢਾਹ ਲਿਆ, ਉਹਨੂੰ ਇੱਕ ਵੱਡਾ ਹਿੱਸਾ ਉਹਦਾ ਪਾਰਕਿੰਗ ਲਾਟ ਬਣਾ ਦਿੱਤਾ, 10 ਸਾਲ ਬਾਅਦ ਉਸਾਮਾ ਨੂੰ ਵੀ ਮਾਰ ਦਿੱਤਾ, ਪਰ ਅੱਜ ਜੇ ਇੱਕ ਥਰਡ ਰੇਟ ਮੁਲਕ ਜਿਹੜੇ ਕੱਲ ਤੱਕ ਜਿਹੜੇ ਨੇ ਅਮਰੀਕਾ ਦੀ ਕਣਕ ਖਾ ਕੇ ਜਿਉਣ ਵਾਲੇ ਔਰ ਅੱਜ ਵੀ
2.5-3 ਟ੍ਰਿਲੀਅਨ ਡਾਲਰ ਦੀ ਇਕਨੋਮੀ ਵਾਲਾ ਮੁਲਕ ਅਮਰੀਕਾ ਸੁਪਰ ਪਾਵਰ ਦੀ ਧਰਤੀ ਤੇ ਆ ਕੇ ਇੱਕ ਅਮਰੀਕਨ ਸਿਟੀਜ਼ਨ ਨੂੰ ਟਾਰਗੇਟ ਕਰਦਾ ਹੈ। ਔਰ ਜੋ ਕੁਝ ਉਹਨਾਂ ਨੇ ਕਰਤੂਤ ਜਿਹੜੀ ਹੈ ਉਹ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਔਰ ਦੇ ਨਾਲ 5 ਵਾਈਜ਼ ਕੰਟਰੀਜ਼ ਦੇ ਇੰਟੈਲੀਜੈਂਸ ਨੂੰ ਚੈਲੰਜ ਕੀਤਾ। ਸੋ ਇਹ ਅਮਰੀਕਨਾਂ ਦੇ ਲਈ ਵੀ ਜਾਂ ਇਹਨਾਂ ਦੇ ਸਿਸਟਮ ਲਈ ਵੀ ਇਹਨਾਂ ਨੂੰ ਦੇਖਣਾ ਹੋਏਗਾ ਕਿ ਭਾਈ ਇਹ ਪਾਵਰ ਤਾਂ ਠੀਕ ਹੈ ਸੁਪਰ ਪਾਵਰ ਹੋਣਾ, ਪਰ ਜੇ ਤੁਹਾਡੇ ਆਪਣੇ ਘਰ 'ਚ ਆ ਕੇ ਕੋਈ ਜਿਹੜਾ ਹੈ ਉਹ ਤੁਹਾਡੇ ਘਰ ਨੂੰ ਤੀਲੀ ਲਾਉਣ ਦੀ ਕੋਸ਼ਿਸ਼ ਕਰੇ ਤੇ ਫਿਰ ਉਸ ਦੇ ਲਈ ਕਿੰਨੀ ਕੁ ਫੋਰਗਿਵਨੈਸ ਹੋਣੀ ਚਾਹੀਦੀ ਹੈ ਜਾਂ ਉਹਨੂੰ ਕਿਉਂ ਅਕਾਊਂਟੇਬਲ ਨਹੀਂ ਠਹਿਰਾਇਆ ਜਾਣਾ ਚਾਹੀਦਾ। ਸੋ ਸਿੱਖ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਇਹ 500 ਪਰਲ ਸਟਰੀਟ ਮੈਨਹਟਨ ਦੇ ਵਿੱਚ 11:30 ਵਜੇ 13 ਸਤੰਬਰ ਨੂੰ ਪਹੁੰਚਣ ਦੀ ਖੇਚਲ ਕਰਨ। ਹੁਣ ਗੱਲ ਡਿਬੇਟ ਦੀ ਕਰਦੇ ਹਾਂ। ਮੈਂ ਉਹਨਾਂ ਇਸ਼ੂਜ਼ ਦੇ ਵਿੱਚ ਤਾਂ ਨਹੀਂ ਜਾਵਾਂਗਾ ਡਿਟੇਲਸ ਕਿ ਕਿਹੜੇ ਮੁੱਦਿਆਂ 'ਚ ਕੌਣ ਹਾਵੀ ਰਿਹਾ। ਆਪਣਿਆਂ ਨੂੰ ਤਾਂ ਬਹੁਤਿਆਂ ਨੂੰ ਹੁੰਦਾ ਜੀ ਕੌਣ ਜਿੱਤਿਆ। ਮੈਂ ਕਿਹਾ ਇੱਥੇ ਜਿੱਤ ਹਾਰ ਤਾਂ ਬਾਅਦ ਦੀ ਗੱਲ ਹੈ, ਇੱਥੇ ਆ ਵੀ ਕਿਨੇ ਸਭ ਤੋਂ ਜ਼ਿਆਦਾ ਝੂਠ ਬੋਲੇ ਤੇ ਕਿਨੇ ਝੂਠ ਲਕੋਏ। ਤੇ ਜੇ ਇਹ ਕਹਿਣਾ ਹੋਏ ਵੀ ਇਹਦਾ ਐਂਡ ਝੂਠਿਆਂ ਦਾ ਬਾਦਸ਼ਾਹ ਕੌਣ ਹੈ, ਤੇ ਇੱਕ ਸੱਜਣ ਨਾਲ ਇਹ ਗੱਲ ਹੋਈ ਤੇ ਉਹ ਮੈਨੂੰ ਕਹਿੰਦਾ ਜੀ ਤੁਸੀਂ ਤਾਂ ਅਮਰੀਕਨ ਸਿਸਟਮ ਦੀ ਤਾਰੀਫ ਕਰਦੇ ਹੋ। ਮੈਂ ਕਿਹਾ ਇਹ ਵੀ ਸਿਸਟਮ ਦੀ ਤਾਰੀਫ ਹੈ ਕਿ ਵੀ ਪਬਲਿਕਲੀ ਜਿਹੜੇ ਬੋਲ ਰਹੇ ਨੇ ਜੋ ਝੂਠ ਬੋਲ ਨਾਲ ਦੇ ਨਾਲ। ਹੁਣ ਜੇ ABC ਵਾਲੇ ਡਿਬੇਟ ਕੰਡਕਟ ਕਰ ਰਹੇ ਸੀ 90 ਮਿੰਟ ਦੀ ਡਿਬੇਟ ਸੀ, ਨਾਲ ਉਹਨਾਂ ਦੀ ਟੀਮ ਬੈਠੀ ਹੈ ਜਿਹਨੂੰ ਕਹਿੰਦੇ ਨੇ ਫੈਕਟ ਚੈਕਰ। ਹੁਣ ਫੈਕਟ ਚੈਕਰ ਜਿਹੜੇ ਨੇ ਉਹ ਨਾਲ ਦੀ ਨਾਲ ਫੈਕਟ ਚੈੱਕ ਕਰਕੇ ਕਹਿ ਰਹੇ ਨੇ ਵੀ ਆਹ ਜਿਹੜੀ ਗੱਲ ਕਹੀ ਹੈ ਝੂਠ ਹੈ। ਨਾਲ ਦੀ ਨਾਲ ਕਿੰਨੇ ਹੋਰ ਹੋ ਰਹੇ ਨੇ। ਜਦੋਂ ਤੱਕ ਇਹ ਮੁੱਕੇ ਅਜੇ ਪਹਿਲੇ 2 ਘੰਟੇ ਹੋਏ ਸੀ ਉਹਦੇ 'ਚ ਦੁਨੀਆ ਭਰ ਨੂੰ ਪਤਾ ਲੱਗ ਗਿਆ ਸੀ ਕਿ ਵੀ ਆਹ ਗੱਲਾਂ ਕਮਲਾ ਹੈਰਿਸ ਨੇ ਲੁਕਾਉਣ ਦੀ ਕੋਸ਼ਿਸ਼ ਕੀਤੀ ਤੇ ਟਰੰਪ ਨੇ ਏਡੀ ਵੱਡੀ ਗੱਪ ਮਾਰੀ ਕਿ ਵੀ ਜਿਹਦਾ ਕੋਈ ਬੇਸ ਹੀ ਨਹੀਂ ਹੈ। ਜਿਵੇਂ ਉਹਨੇ ਉਸ ਸਪ੍ਰਿੰਗਫੀਲਡ ਦੇ ਓਹਾਇਓ ਦੇ ਹਵਾਲੇ ਨਾਲ ਕਿਹਾ ਕਿ ਜੀ ਇੱਥੇ ਤਾਂ ਹੇਤੀ ਤੋਂ ਜਿਹੜੇ ਇਮੀਗ੍ਰੈਂਟ ਆਏ ਨੇ ਉਹ ਤਾਂ ਲੋਕਾਂ ਦੀਆਂ ਕੁੱਤੇ ਬਿੱਲੀਆਂ ਸਭ ਪਕਾ ਕੇ ਖਾ ਗਏ। ਉਹ ਤਾਂ ਲੋਕ ਲੱਭਦੇ ਫਿਰਦੇ ਨੇ, ਉਹਨਾਂ ਦੇ ਕੁੱਤੇ ਬਿੱਲੀਆਂ ਗਾਇਬ ਹੋ ਗਈਆਂ। ਇਹ ਜੇ ਇਲੀਗਲ ਆਣਗੇ ਤਾਂ ਇਵੇਂ ਹੀ ਹੋਏਗਾ। ਔਰ ਇੱਕਦਮ ਜਿਹੜਾ ਫੈਕਟ ਚੈੱਕ ਤਾਂ ਹੋਇਆ ਔਰ ਈਵਨ ਓਹਾਇਓ ਦੇ ਪੁਲਿਸ ਕਮਿਸ਼ਨਰ ਜਦੋਂ ਉਹਨੇ ਕਿਹਾ ਜੀ ਵੀ ਹੈਵ ਨੋ ਰਿਪੋਰਟ ਆਫ ਸੱਚ ਅ ਥਿੰਗ, ਉਹਨੇ ਫਿਰ ਵੀ ਕਿਸੇ ਹੋਰ ਥਾਂ ਤੇ ਵੀ ਕਿਹਾ ਖਾ ਗਏ ਕੁੱਤੇ ਬਿੱਲੀਆਂ ਸਾਰੇ। ਸੋ ਮਤਲਬ ਹੁਣ ਉਹ ਇਹ ਸਾਬਤ ਕਰਨਾ ਚਾਹੁੰਦਾ ਹੈ ਟਰੰਪ ਕਿ ਵੀ ਇਹ ਜਿਹੜੇ ਇਲੀਗਲ ਲੋਕ ਆ ਰਹੇ ਨੇ ਇਹ ਕ੍ਰਿਮੀਨਲ ਨੇ, ਇਹ ਤਾਂ ਤੁਹਾਡੇ ਕੁੱਤੇ ਬਿੱਲੀਆਂ ਖਾ ਜਾਣਗੇ, ਇਹ ਭੁੱਖੇ ਨੰਗੇ ਨੇ ਔਰ ਤੁਹਾਡੇ ਕ੍ਰਾਈਮ ਔਰ ਦੂਜੇ ਕਰ ਰਹੇ ਨੇ। ਇਹ ਠੀਕ ਹੈ ਕਿ ਜੇ ਇਹਨਾਂ ਦਾ ਪਲੈਂਕ ਦੇਖਣਾ ਹੋਏ ਤਾਂ ਇਮੀਗ੍ਰੇਸ਼ਨ ਇਸ ਵੇਲੇ ਇਕੱਲਾ, ਕਿਉਂਕਿ ਇਹ ਸਾਰੇ ਜਿਹੜੀਆਂ ਇਹਨਾਂ ਦੀਆਂ ਸਟ੍ਰੈਟੇਜਾਈਜ਼ਿੰਗ ਟੀਮਾਂ ਹੁੰਦੀਆਂ ਨੇ ਉਹ ਜਿਹੜੇ ਟ੍ਰੇਨਡ ਕਰਦੇ ਨੇ। ਕੋਈ ਇਹ ਨਹੀਂ ਹੈ ਕਿ ਵੀ ਉੱਥੋਂ ਕਮਲਾ ਹੈਰਿਸ ਕਾਫੀ ਪੀ ਕੇ ਉੱਠ ਕੇ ਆ ਗਈ। ਕਿੰਨਿਆਂ ਨੇ ਉਹਨੂੰ, ਕਿੰਨੇ ਉਹਦੀ ਟੀਮ ਦੇ ਲੋਕ ਸੀ ਜਿਹਨੇ ਉਹਨੂੰ ਟ੍ਰੇਨਡ ਗਰੂਮ ਕੀਤਾ। ਕਿੰਨਿਆਂ ਨੇ ਉਦਣ ਵੀ ਜਿਹੜਾ ਜਿੱਦਣ ਡਿਬੇਟ ਦੇ ਲਈ ਉਹ ਆਈ ਉਸ ਤੋਂ ਪਹਿਲਾਂ ਕਿ ਵੀ ਕਿਹੜਾ ਪੁਆਇੰਟ ਉਹਨੂੰ ਟ੍ਰਿਗਰ ਕਰੇਗਾ ਕਿ ਦੋਨਾਂ ਉਹਨਾਂ ਦੀਆਂ ਪਰਸਨੈਲਿਟੀਜ਼ ਨੂੰ ਉਹਨਾਂ ਨੇ ਸਾਈਜ਼ ਅਪ ਕੀਤਾ ਹੁੰਦਾ ਕਿ ਕਿਹੜੀ ਚੀਜ਼ ਜਿਹੜੀ ਹੈ ਉਹ ਭੜਕਾਟ ਦਾ ਕੰਮ ਕਰਦੀ ਹੈ, ਕਿਹੜਾ ਚੀਜ਼ ਕਿਹਦਾ ਸੁਭਾਅ ਕੀ ਹੈ, ਕਿਨੇ ਕਿਧਰੋਂ ਦੀ ਜਿਹੜਾ ਉਹ ਪਲੱਥਾ ਮਾਰਨ ਦੀ ਕੋਸ਼ਿਸ਼ ਕਰਨੀ ਹੈ, ਕਿਹਨੂੰ ਕਿੱਥੇ ਢੋਣਾ। ਔਰ ਇੱਕ ਗੱਲ ਜ਼ਰੂਰ ਜਿਹੜੀ ਸਾਰਿਆਂ ਦੇ ਮੈਂ ਕਿਉਂਕਿ ਐਨਾਲਿਸਿਸ ਵੀ ਦੇਖੇ ਨੇ ਵਰਲਡ ਲੀਡਰਸ ਦੇ ਵੀ ਔਰ ਵਿਦਨ ਵੀ ਜਿਹੜੇ ਐਕਸਪਰਟਸ ਨੇ ਕਿ ਵੀ ਔਰ ਇਹ ਵੈਸੇ ਮੈਂ ਵੀ ਕਿਉਂਕਿ ਜਦੋਂ ਅਸੀਂ ਪੈਨਲ ਡਿਸਕਸ਼ਨਸ ਦੇ ਵਿੱਚ ਬੈਠਦੇ ਹਾਂ ਜਾਂ ਇੱਕ ਪਬਲਿਕ ਸਪੀਕਰ ਹੋਣ ਦੇ ਨਾਤੇ ਮੈਂ ਦੇਖਦਾ ਹਾਂ ਵੀ ਜੇ ਤੁਸੀਂ ਕਿਸੇ ਵੀ ਇਵੈਂਟ ਦਾ ਹਿੱਸਾ ਹੋ, ਤੁਹਾਡੇ ਤੋਂ ਪਹਿਲਾਂ ਬੋਲਣ ਵਾਲਾ ਕੋਈ ਬਹੁਤ ਭੜਕਾਟ ਵਾਲੀ ਗੱਲ ਕਰ ਗਿਆ ਜਾਂ ਐਸੀ ਗੱਲ ਜਿਹੜੀ ਤੁਹਾਨੂੰ ਲਾ ਕੇ ਕਹੀ ਗਈ ਜਾਂ ਤੁਹਾਡੀ ਕੌਮ ਦੀ ਤੋਹੀਨ ਕਰਨ ਵਾਲੀ ਹੈ, ਤੇ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਜਦੋਂ ਤੁਸੀਂ ਉਹਨੂੰ ਆਓਗੇ ਤੁਸੀਂ ਉਸ ਤੋਂ ਵੀ ਜ਼ਿਆਦਾ ਗੁੱਸੇ 'ਚ ਰਿਐਕਟ ਕਰੋਗੇ। ਸੋ ਇੱਕ ਗੱਲ ਬੜੀ ਕਲੀਅਰ ਹੈ, ਇਹ ਹਿਊਮਨ ਬ੍ਰੇਨ ਦੀ ਫੰਕਸ਼ਨਿੰਗ ਦੇ ਨਾਲ ਇਸ ਗੱਲ ਦਾ ਤਾਲੁਕ ਹੈ ਕਿ ਜਦੋਂ ਤੁਸੀਂ ਐਜੀਟੇਟ ਹੁੰਦੇ ਹੋ, ਜਦੋਂ ਤੁਸੀਂ ਐਂਗਰ 'ਚ ਹੁੰਦੇ ਹੋ ਤਾਂ ਉਹਨੂੰ ਕਹਿੰਦੇ ਰਿਡਿਊਸ ਜਜਮੈਂਟ, ਤੁਹਾਡੀ ਜਜਮੈਂਟ ਰਿਡਿਊਸ ਹੋ ਜਾਂਦੀ ਹੈ ਔਰ ਤੁਸੀਂ ਫਿਰ ਜਿਹੜੀ ਗੱਲ ਨੂੰ ਇੱਕ ਦਲੀਲ ਦੇ ਨਾਲ ਪੇਸ਼ ਕਰਦੇ ਹੋ ਉਹਦੇ 'ਚ ਗੜਬੜ ਹੋ ਜਾਂਦੀ। ਔਰ ਫਿਰ ਜਿਹੜੇ ਬਹੁਤ ਸਾਰੇ ਈਗੋਟਿਸਟਿਕ ਲੋਕ ਹੁੰਦੇ ਨੇ ਜਾਂ ਜਿਨ੍ਹਾਂ ਦੇ ਲਈ ਅੱਜ ਕੱਲ੍ਹ ਲਫ਼ਜ਼ ਜ਼ਿਆਦਾ ਜਿਵੇਂ ਮੋਦੀ ਜਾਂ ਟਰੰਪ, ਇਹ ਪਰਸਨੈਲਿਟੀਜ਼ ਜਾਂ ਈਵਨ ਪੁਤਿਨ, ਇਹ ਨਾਰਸਿਸਿਸਟ ਟਰਮ ਯੂਜ਼ ਹੁੰਦੀ ਹੈ ਇਹਨਾਂ ਦੇ ਲਈ। ਹੁਣ ਇਹ ਜਿਹੜੇ ਨੇ ਜਿਨ੍ਹਾਂ ਨੂੰ ਇਹ ਹੋਏ ਕਿ ਵੀ ਜਿਨ੍ਹਾਂ ਦੇ ਸਾਹਮਣੇ ਕੋਈ ਖਲੋਣ ਦੀ ਹਿੰਮਤ ਨਾ ਰੱਖਦਾ ਹੋਵੇ ਜਾਂ ਜਿਨ੍ਹਾਂ ਨੂੰ ਆਪਣੀ ਤਾਰੀਫ ਦਾ ਹੀ ਸ਼ੌਕ ਹੋਏ, ਉਹਨਾਂ ਨੂੰ ਜਦੋਂ ਕੋਈ ਇਸ ਕਿਸਮ ਦੀ ਗੱਲ, ਜਿਵੇਂ ਇੰਦਰਾ ਗਾਂਧੀ, ਉਹਦੇ ਬਾਰੇ ਉਸ ਦਾ ਉਹਨੇ ਖੁਸ਼ਵੰਤ ਸਿੰਘ ਨੇ ਕਿਤੇ ਲਿਖਿਆ ਸੀ, ਮੇਨਕਾ ਗਾਂਧੀ ਜਿਹੜੀ ਸੰਜੇ ਗਾਂਧੀ ਦੀ ਵਾਈਫ ਸੀ, ਉਹਦੀ
ਰਿਸ਼ਤੇਦਾਰ ਸੀ ਆਨੰਦ ਫੈਮਿਲੀ ਚੋਂ ਖੁਸ਼ਵੰਤ ਸਿੰਘ ਦੀ ਵੀ। ਸੋ ਮੇਨਕਾ ਦੇ ਨਾਲ ਸੰਜੇ ਗਾਂਧੀ ਤਾਂ ਮਰ ਗਿਆ ਐਕਸੀਡੈਂਟ ਉਹਦੇ 'ਚ, ਹਵਾਈ ਹਾਦਸੇ 'ਚ, ਔਰ ਮੇਨਕਾ ਗਾਂਧੀ ਰਹਿੰਦੀ ਉਦੋਂ ਪ੍ਰਾਈਮ ਮਿਨਿਸਟਰ ਹਾਊਸ 'ਚ ਹੀ ਸੀ, ਔਰ ਇੰਦਰਾ ਗਾਂਧੀ ਦੇ ਨਾਲ ਬਣਦੀ ਨਹੀਂ ਸੀ ਬਹੁਤੀ, ਕਿਉਂਕਿ ਉਹਨੂੰ ਪਹਿਲੇ ਦਿਨ ਤੋਂ ਹੀ ਪਸੰਦ ਨਹੀਂ ਸੀ। ਉਹੀ ਕੌਲ ਟੱਬਰ ਜਿਹੜਾ ਗੰਗੂ ਬ੍ਰਾਹਮਣ ਦਾ, ਉਹਨੂੰ ਹੋਣਾ ਵੀ ਇਹ ਸਿੱਖਾਂ ਦੀ ਕੁੜੀ ਕਿੱਥੋਂ ਲੈ ਆਇਆ, ਉਹ ਪਹਿਲਾਂ ਵੀ ਨਹੀਂ ਸੀ ਮੰਨਦੀ ਜਦੋਂ ਸੰਜੇ ਗਾਂਧੀ ਦਾ ਚੱਲ ਰਿਹਾ ਸੀ ਪਾਰਟ। ਇੱਕ ਵੱਖਰੀ ਕਹਾਣੀ ਹੈ। ਔਰ ਜਦੋਂ ਇਹਨਾਂ ਦਾ ਫਿਰ ਅੱਧੀ ਰਾਤ ਨੂੰ ਪੂਰਾ ਕੋਈ ਤਕਰਾਰ ਹੋਇਆ ਜਾਂ ਕੁਛ ਹੋਇਆ, ਤੇ ਉਹਨੇ ਕਿਹਾ ਕਿ ਵੀ ਉਹ ਇੰਦਰਾ ਗਾਂਧੀ ਬੜਾ ਚੜ ਕੇ ਉਹਨੂੰ ਜਿਹੜਾ ਉਹ ਕੋਸ ਰਹੀ ਸੀ, ਤਾਂ ਉਹਨੇ ਵਾਪਸ ਮੁੜੀ ਤਾਂ ਉਹਨੇ ਕਿਹਾ ਯੂ ਬਿਚ, ਤੇ ਉਹ ਕਹਿੰਦੇ ਵੀ ਇੰਦਰਾ ਗਾਂਧੀ ਵਾਸ ਸ਼ੌਕਡ, ਤੇ ਉੱਥੇ ਹੀ ਬਹਿ ਗਈ ਉਹ ਕੁਰਸੀ ਤੋਂ। ਹੁਣ ਹਾਲ ਜੇ ਇਹ ਹੋਏ ਕਿ ਵੀ ਜਦੋਂ ਇੱਥੇ ਪ੍ਰੈਜ਼ੀਡੈਂਟ ਸ਼ਾਇਦ ਰੀਗਨ ਦਾ ਜ਼ਮਾਨਾ ਸੀ ਜਦੋਂ ਇੰਦਰਾ ਗਾਂਧੀ ਆਈ ਜਾਂ ਦੂਜਾ, ਤੇ ਉਹਨੂੰ ਰੀਗਨ ਨੂੰ ਉਹਨਾਂ ਨੇ ਇਹਨਾਂ ਦੀ ਇੰਟੈਲੀਜੈਂਸ ਨੇ ਕਿਹਾ ਕਿ ਵੀ ਇਹ ਬਹੁਤ ਈਗੋਟਿਸਟਿਕ ਔਰਤ ਹੈ, ਇਹ ਮੈਡਮ ਕਹਾਣਾ ਪਸੰਦ ਨਹੀਂ ਕਰਦੀ, ਇਹਨੂੰ ਸਰ ਕਹਿੰਦੇ ਨੇ ਕਿ ਬਈ ਸ਼ੀਜ਼ ਹੀ, ਉਹ ਕਿਸੇ ਦੀ ਗੱਲ ਸੁਣ ਕੇ। ਤੇ ਹੁਣ ਜਿਹੜੀ ਸ਼ੀਜ਼ ਹੀ ਨਾਰਸਿਸਿਸਟ ਜਾਂ ਜਿਹਨੂੰ ਕੋਈ ਅਦਰਵਾਈਜ਼ ਕਰੇ ਤਾਂ ਉਹਨੂੰ ਕੋਈ ਉਹਦੇ ਘਰ 'ਚ ਕਹਿ ਕੇ ਬਈ ਯੂ ਦਿਸ, ਉਹੀ ਉਹਦੇ ਲਈ ਕਾਫੀ ਸੀ ਉਹਨੂੰ ਡੀਫਲੇਟ ਕਰਨ ਦੇ ਲਈ। ਔਰ ਫਿਰ ਗੁੱਸੇ ਦੇ ਵਿੱਚ ਮੇਨਕਾ ਗਾਂਧੀ ਨਿਕਲੀ ਅੱਧੀ ਰਾਤ ਨੂੰ, ਆਪਣਾ ਸਮਾਨ ਵੀ ਘਰੋਂ ਕੱਢ, ਕੈਮਰੇ ਵਾਲੇ ਵੀ ਪਹੁੰਚ ਗਏ, ਦੂਜੇ ਵੀ, ਉਹਨੂੰ ਬਹੁਤ ਐਕਸਪੋਜ਼ ਕੀਤਾ ਇੰਦਰਾ ਗਾਂਧੀ। ਮੈਂ ਇਹ ਕਹਾਣੀ ਇਸ ਲਈ ਕਹਿ ਰਿਹਾ ਕਿ ਬਈ ਡਿਬੇਟ ਦੀ ਬਿਗਨਿੰਗ ਦੇ ਵਿੱਚ ਹੀ ਕਮਲਾ ਹੈਰਿਸ ਨੇ ਟਰੰਪ ਨੂੰ ਰੈਟਲ ਕਰਤਾ, ਔਰ ਐਸੇ ਨੂੰ ਇਹਨਾਂ ਨੇ ਸਾਰਿਆਂ ਨੇ ਕਿਹਾ ਕਿ ਸ਼ੀ ਗॉट ਅੰਡਰ ਹਿਸ ਸਕਿਨ, ਔਰ ਉਹ ਫਿਰ ਮੁੜ ਕੇ ਆਪਣਾ ਕੰਪੋਜ਼ਰ ਜਿਹੜਾ ਜੋ ਵੀ ਉਹਦੀ ਤਿਆਰੀ ਕਰਾਈ ਹੋਣੀ ਹੈ ਉਹਦੀ ਥਾਂ ਤੇ ਉਹ ਫਿਰ ਕੁੱਤੇ ਬਿੱਲੀਆਂ ਮਾਰ ਕੇ ਖਾਣ ਵਾਲੀ ਕਹਾਣੀ ਦੇ ਉੱਤੇ ਹੀ ਇਮੀਗ੍ਰੇਸ਼ਨ ਦਾ ਇਸ਼ੂ ਸੀ। ਔਰ ਜਿਹੜੀ ਜਿਵੇਂ BBC ਨੇ ਕਿਹਾ ਕਿ ਭਾਈ ਜਿਹੜੀ ਫੈਕਟ ਚੈੱਕ ਜੇ ਕਰਨਾ ਹੋਏ ਈਟਿੰਗ ਪੈਟਸ ਇਨਫਲੇਸ਼ਨ, ਹੁਣ ਇਨਫਲੇਸ਼ਨ ਦੇ ਮਾਮਲੇ 'ਚ ਉਹਨੇ ਕਿਹਾ ਜੀ ਜੋ ਅੱਜ ਬਾਈਡਨ ਦੇ ਵੇਲੇ ਬੁਰਾ ਹਾਲ ਹੈ ਅੱਜ ਤੱਕ ਕਦੇ ਨਹੀਂ ਹੋਇਆ, ਗ੍ਰੇਟ ਡਿਪਰੈਸ਼ਨ ਤੋਂ ਬਾਅਦ ਜਿਹੜਾ ਠੀਕ ਹੈ ਫੈਕਟ ਚੈੱਕ ਵਾਲੇ ਨਾਲ ਬੈਠੇ ਨੇ। ਫਿਰ ਐਬੋਰਸ਼ਨ ਦੇ ਉੱਤੇ ਹੁਣ ਕਮਲਾ ਹੈਰਿਸ ਔਰਤ ਵੀ ਹੈ, ਔਰ ਜ਼ਾਹਰ ਹੈ 50% ਦੀ ਆਬਾਦੀ ਅਪਰੋਕਸੀਮੇਟਲੀ ਔਰਤਾਂ ਦੀ ਹੁੰਦੀ ਹੈ, ਔਰ ਐਬੋਰਸ਼ਨ ਨੂੰ ਲੈ ਕੇ ਇਸ ਮੁਲਕ ਦੇ ਵਿੱਚ ਹਰ ਸਟੇਟ ਦਾ ਆਪਣੇ ਆਪਣੇ ਕਾਨੂੰਨ ਵੀ ਨੇ। ਫੈਡਰਲ ਪਾਲਿਸੀ ਦੇ ਵਿੱਚ ਇੱਕ ਪਾਸੇ ਰਾਈਟ ਟੂ ਲਾਈਫ ਮੂਵਮੈਂਟ ਰਹੀ ਹੈ ਕਿ ਭਾਈ ਇਹ ਰੱਬ ਦੀ ਜਿਹੜੀ ਹੈ ਉਸ ਕੁਦਰਤ ਦੇ ਵਿੱਚ ਇੰਟਰਫੀਅਰ ਨਾ ਕੀਤਾ ਜਾਏ। ਦੂਸਰਾ ਇਹ ਹੁੰਦਾ ਹੈ ਕਿ ਮਾਈ ਬੋਡੀ ਇਜ਼ ਮਾਈ ਬੋਡੀ, ਆਈ ਵਿਲ ਡਿਸਾਈਡ ਵਟ ਆਈ ਹੈਵ ਟੂ ਡੂ। ਲੇਕਿਨ ਜਦੋਂ ਫੈਡਰਲ ਗਵਰਨਮੈਂਟ ਜਾਂ ਇਸ ਲੈਵਲ ਤੇ ਐਬੋਰਸ਼ਨ ਬੈਨ ਵਰਗੀ ਗੱਲ ਹੁੰਦੀ ਹੈ, ਹਾਲਾਂਕਿ ਟਰੰਪ ਦਾ ਬਹੁਤ ਘੱਟ ਨੂੰ ਪਤਾ ਹੋਏਗਾ ਕਿ ਟਰੰਪ ਦੀ ਟ੍ਰਾਂਜੀਸ਼ਨ ਲਿਬਰਲ ਟੂ ਕੰਜ਼ਰਵੇਟਿਵ ਹੋਈ ਹੈ। ਇੱਕ ਸਟੇਜ ਦੇ ਉੱਤੇ ਡੋਨਰ ਸੀ ਲਿਬਰਲ ਦੇ ਉੱਤੇ ਹੀ, ਪਰ ਉਹ ਟਰੰਪ ਹੈ, ਉਹ ਕਿਤੇ ਵੀ ਖਲੋ ਜਾਏ, ਉਹ ਕੁਛ ਕਹੀ ਜਾਏ। ਔਰ ਇਹ ਜਦੋਂ ਅਸੀਂ ਇਹ ਕਿਹਾ ਕਿ ਵੀ ਇਹ ਕੰਪੀਟੀਸ਼ਨ ਝੂਠਿਆਂ ਦੇ ਬਾਦਸ਼ਾਹ ਦਾ ਹੈ, ਤੇ ਹੁਣ ਜਿਹੜੀ ਫੈਕਟ ਚੈਕਰ ਹੈ ਜਿਵੇਂ ਟਰੰਪ ਦੀ ਪਹਿਲੀ ਟਰਮ ਦੇ ਵੇਲੇ 4 ਸਾਲ ਦੀ ਟਰਮ ਹੈ, ਉਹਨੇ ਜਿੰਨੇ ਬਿਆਨ ਦਿੱਤੇ, ਜਿੰਨੀਆਂ ਉਹਦੀਆਂ ਅਟਰੈਂਸਿਸ ਨੇ, ਉਸ ਤੇ ਫੈਕਟ ਚੈੱਕ ਕਰਕੇ CNN ਦੇ ਡਾਟਾਬੇਸ ਦੇ ਵਿੱਚ ਇਹ ਹੈ ਕਿ ਉਹਨੇ ਇਹਨਾਂ 4 ਸਾਲਾਂ ਦੇ ਵਿੱਚ 35,732 ਝੂਠ ਬੋਲੇ ਉਹਨਾਂ 4 ਸਾਲਾਂ, ਇਹ ਕੈਲਕੂਲੇਟ ਕੀ। ਸੋ ਇਹਦੇ 'ਚ ਵੀ ਜਿਹੜੇ ਜ਼ਿਆਦਾ ਕਮਲਾ ਹੈਰਿਸ ਨੇ ਵੀ ਆਪਣਾ ਰਿਕਾਰਡ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂ ਟਰੰਪ ਪੀਰੀਅਡ ਨੂੰ ਜਿਹੜਾ ਉਹ ਕਰਨ ਦਾ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਵੇਂ ਅਸੀਂ ਓਵਰਆਲ ਦੁਨੀਆ ਦੇ ਵਿੱਚ ਇੱਕ ਵਰਤਾਰਾ ਸੈਕੰਡ ਕਲਾਸ ਥਰਡ ਕਲਾਸ ਲੋਕਾਂ ਦਾ ਦੇਖ ਰਹੇ ਹਾਂ, ਔਰ ਇਮੀਗ੍ਰੇਸ਼ਨ ਤੇ ਟਰੰਪ ਇਸ ਲਈ ਕਾਊਂਟ ਕਰਦਾ ਵੀ ਜੇ ਪਿਛਲੇ ਪੀਰੀਅਡ ਪਿਛਲੇ ਮਹੀਨਿਆਂ 'ਚ ਜਾਂ ਪਿਛਲੇ ਸਾਲ ਦੇ ਵਿੱਚ ਫਰਾਂਸ, ਜਰਮਨੀ, ਇਟਲੀ ਉਹਨਾਂ ਇਲੈਕਸ਼ਨਾਂ ਦੇ ਵਿੱਚ ਦੇਖੀਏ ਤੇ ਇਮੀਗ੍ਰੇਸ਼ਨ ਦਾ ਮੁੱਦਾ ਵੱਡਾ ਮੁੱਦਾ ਬਣਿਆ, ਔਰ ਜਿਹੜੀਆਂ ਰਾਈਟ ਵਿੰਗਰ ਧਿਰਾਂ ਨੇ ਉਹ ਆ ਕੇ ਉਹਨਾਂ ਨੇ ਆਪਣੀ ਪਾਵਰ ਜਾਂ ਵਧਾਈ ਹੈ, ਜਾਂ ਇਟਲੀ ਦੇ ਵਿੱਚ ਸਰਕਾਰ ਹੀ ਉਹਨਾਂ ਨੇ ਬਣਾਈ। ਇਹੀ ਹਾਲ ਜੇ ਫਰਾਂਸ 'ਚ ਆਲਮੋਸਟ ਬਣਦੀ ਰਹਿ ਗਈ ਉਹਨਾਂ ਦੀ, ਕਿਉਂਕਿ ਸਾਰੀਆਂ ਕਮਿਊਨਿਸਟ ਦੂਜੀਆਂ ਧਿਰਾਂ ਵੀ ਇਕੱਠੀਆਂ ਹੋ ਗਈਆਂ। ਸੋ ਇਹ ਇਸ ਤੇ ਬੈਂਕ ਕਰਦਾ ਹੈ, ਔਰ ਇਸ ਲਈ ਐਬੋਰਸ਼ਨ ਇਸ਼ੂ ਦੇ ਉੱਤੇ ਹਾਲਾਂ ਟਰੰਪ ਨੇ ਜਿਹੜੀ ਹੈ ਰੀਜ਼ਨੇਬਲ ਪੋਜੀਸ਼ਨ ਲਈ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਓਵਰਆਲ ਵੇਟ ਹੈ ਉਹਦੇ 'ਚ ਕਮਲਾ ਹੈਰਿਸ ਨੂੰ, ਜਿਵੇਂ ਪਿਛਲੀ ਡਿਬੇਟ ਵੇਲੇ ਜੋ ਬਾਈਡਨ ਦੇ ਨਾਲ ਟਰੰਪ ਦੀ ਡਿਬੇਟ ਸੀ, ਔਰ ਉਹਦੇ 'ਚੋਂ ਹੀ ਜੋ ਬਾਈਡਨ ਦੀ ਕੁਰਸੀ ਛੱਡਣ ਦੀ ਲਾਈਨ ਕਿ ਭਾਈ ਪਾਸੇ ਹੋ, ਕਿਉਂਕਿ ਉਹ ਸਾਹਮਣੇ ਆਇਆ ਕਿ ਭਾਈ ਕਿਵੇਂ ਜਿਹੜਾ ਡਿਮੈਂਸ਼ੀਆ ਦਾ ਉਹ ਸ਼ਿਕਾਰ ਹੈ,
ਜਾਂ ਦੂਸਰਾ ਹੈ ਉਹ ਸਾਹਮਣੇ ਸੀ ਲੋਕਾਂ ਦੇ। ਸੋ ਅਜੇ ਹੁਣ ਮੈਨੂੰ ਨਹੀਂ ਲੱਗਦਾ ਕੋਈ ਹੋਰ ਡਿਬੇਟ ਹੋਏ, ਕਿਉਂਕਿ ਨਾਲ ਦੀ ਨਾਲ ਹੁਣ ਜਿਵੇਂ ਟਰੰਪ ਦੀ ਆਦਤ ਹੈ ਹੁਣ, ਕਿਉਂਕਿ ਕਮਲਾ ਹੈਰਿਸ ਔਰ ਟਰੰਪ ਡਿਬੇਟ ਕਰ ਰਹੇ ਸੀ, ਹਾਲਾਂਕਿ ਅਨਐਕਸਪੈਕਟਡ ਜਿਹੜਾ ਹੋਇਆ, ਜਿਹੜਾ ਪਹਿਲਾਂ ਨਹੀਂ ਸੀ ਕਿ ਡਿਬੇਟ ਸ਼ੁਰੂ ਕਰਨ ਤੋਂ ਪਹਿਲਾਂ ਦੋਵਾਂ ਨੇ ਹੱਥ ਮਿਲਾਇਆ, ਜਿਹਨੂੰ ਬਹੁਤਿਆਂ ਨੇ ਕਿਹਾ ਅਨਐਕਸਪੈਕਟਡ ਹੈਂਡਸ਼ੇਕ। ਪਰ ਟਰੰਪ ਨੇ ਦੋ ਜਿਹੜੇ ਉਹਨਾਂ ਦੇ ਮੋਡਰੇਟਰ ਸੀ ABC ਦੇ, ਤੇ ਉਹ ਟਰੰਪ ਨੇ ਇਹ ਕਿਹਾ ਕਿ ਜੀ ਮੈਂ ਆਈ ਵਾਸ ਨਾਟ ਡਿਬੇਟਿੰਗ ਵਿਦ ਵਨ ਕਮਲਾ ਹੈਰਿਸ, ਆਈ ਵਾਸ ਡਿਬੇਟਿੰਗ ਵਿਦ 3 ਪਰਸਨਸ। ਮਤਲਬ ਇਹ ਹੈ ਕਿ ਜਿਹੜੇ ਮੋਡਰੇਟਰ ਸੀ ਉਹ ਕਮਲਾ ਹੈਰਿਸ ਦਾ ਪੱਖ ਪੂਰ ਰਹੇ ਸੀ, ਔਰ ਮੈਂ ਤਾਂ ਤਿੰਨਾਂ ਦੇ ਨਾਲ, ਕਿਉਂਕਿ ਫੈਕਟ ਚੈੱਕ ਉਹ ਨਹੀਂ ਸੀ ਚਾਹੁੰਦਾ ਵੀ ਆਏ ਨਾਲ ਦੀ ਨਾਲ, ਪਰ ਜੋ ਟਰੰਪ ਨੇ ਕਿਹਾ ਸੋ ਉਹਦੇ 'ਚ ਵੀ ਆ ਰਿਹਾ ਗਿਣਤੀ, ਕੋਈ ਕਹਿੰਦਾ 60 ਝੂਠ ਬੋਲੇ, ਕਮਲਾ ਨੇ 30 ਬੋਲੇ। ਸੋ ਅਸੀਂ ਇਹਦੇ 'ਚ ਹੁਣ ਨਹੀਂ ਜਾਣਾ ਵੀ ਕਿੰਨੇ ਬੋਲੇ, ਪਰ ਅਸੀਂ ਇਹ ਸਮਝਦੇ ਹਾਂ ਵੀ ਘੱਟੋ ਘੱਟ ਅਮਰੀਕਨ ਪਬਲਿਕ ਦੇ ਸਾਹਮਣੇ ਭਾਵੇਂ ਝੂਠ ਬੋਲਦੇ ਨੇ ਜਾਂ ਝੂਠ ਨੂੰ ਕਵਰ ਅਪ ਕਰਦੇ ਨੇ, ਪਰ ਨਾਲ ਦੀ ਨਾਲ ਹਕੀਕਤ ਦੱਸਣ ਵਾਲੇ ਵੀ ਸਾਹਮਣੇ ਆ ਜਾਂਦੇ ਨੇ ਕਿ ਭਾਈ ਆ ਇਹ ਹੈ, ਇਹ ਵੱਡਾ ਝੂਠ ਹੈ ਕਿ ਛੋਟਾ ਝੂਠ ਹੈ। ਆਉਣ ਵਾਲੇ ਪੀਰੀਅਡ 'ਚ ਔਰ ਹਾਲਾਂ ਬਹੁਤ ਸਾਰਿਆਂ ਨੇ ਕਨਕਲੂਡ ਕਰ ਲਿਆ ਕਿ ਜੀ ਜਿਵੇਂ ਕਮਲਾ ਹੈਰਿਸ ਦੀ ਟੀਮ ਜਿਹੜੀ ਹੈ ਉਹ ਲੈ ਜਾਏਗੀ, ਨਹੀਂ ਅਜੇ ਬਹੁਤ ਵਕਤ ਬਾਕੀ ਹੈ। ਔਰ ਜਿਵੇਂ ਮੈਂ ਕਿਹਾ ਵੀ ਜਿਹੜੀਆਂ 6-7 ਸਵਿੰਗ ਸਟੇਟਾਂ ਨੇ ਉਹ ਫਾਈਨਲੀ ਡਿਸਾਈਡ ਕਰਨ ਵਾਲੀਆਂ ਹੋਣਗੀਆਂ, ਔਰ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਮੈਨੂੰ ਥੋੜ੍ਹਾ ਜਿਹਾ ਦੁੱਖ ਵੀ ਇਹ ਹੋਇਆ ਕਿ ਵੀ ਚਾਹੀਦਾ ਤਾਂ ਜਿਹੜੀ ਫੋਰਨ ਪਾਲਿਸੀ ਹੈ, ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਬਹੁਤ ਵੱਡੀ ਵੀਕ, ਹਾਲਾਂਕਿ ਟਰੰਪ ਨੇ ਕਿਹਾ ਕਿ ਵੀ ਜੇ ਮੈਂ ਪ੍ਰੈਜ਼ੀਡੈਂਟ ਬਣਿਆ ਤੇ ਯੂਕਰੇਨ ਵਾਰ ਦਾ ਐਂਡ ਹੋਏਗਾ, ਲੇਕਿਨ ਮਿਡਲ ਈਸਟ ਬਾਰੇ, ਗਜ਼ਾ ਬਾਰੇ ਤਾਂ ਉਹ ਉਹਦੇ ਨਾਲੋਂ ਵੀ ਵਰਸਟ ਲਾਈਨਅਪ, ਔਰ ਕੋਈ ਵੀ ਈਵਨ ਇੰਡੀਆ ਦਾ ਕੋਈ ਜ਼ਿਕਰ ਵਗੈਰਾ ਇਸ 'ਚ ਨਹੀਂ ਆਇਆ, ਕਿਉਂਕਿ ਇੰਡੀਆ ਹੁਣ ਉਹਨਾਂ ਈਵਲ ਮੁਲਕਾਂ ਦੀ ਲਿਸਟ ਸ਼ਾਮਲ ਹੈ, ਚਾਈਨਾ ਔਰ ਰਸ਼ੀਆ ਔਰ ਈਰਾਨ ਵਾਂਗ, ਜਿਹਨੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਕੀਤਾ। ਔਰ ਇਹ ਇੱਕ ਮੁੱਦਾ ਹੋਣਾ ਚਾਹੀਦਾ ਸੀ, ਕਿਉਂਕਿ ਜਦੋਂ ਅਸੀਂ ਅਮਰੀਕਨ ਪ੍ਰਾਈਡ ਜਾਂ ਅਮਰੀਕਾ ਫਸਟ ਟਰੰਪ ਗੱਲ ਕਰਦਾ, ਫਿਰ ਇਹ ਵੀ ਹੋਣਾ ਚਾਹੀਦਾ ਕਿ ਜੇ ਅਮਰੀਕਾ ਦੀ ਧਰਤੀ ਦੇ ਉੱਤੇ ਇੱਕ ਥਰਡ ਰੇਟ ਕੰਟਰੀ ਆ ਕੇ ਸੋਵਰਨਿਟੀ ਅਮਰੀਕਾ ਦੀ ਵਾਇਲੇਟ ਕਰਦੀ ਹੈ, ਇੰਟਰਨੈਸ਼ਨਲ ਲਾਅ ਵਾਇਲੇਟ ਕਰਦੇ ਔਰ ਟਿੱਚ ਸਮਝਦੇ ਨੇ, ਉਸ ਦੀ 1 ਸਾਲ ਹੋ ਗਿਆ ਜਿਹੜੀ ਕਮੇਟੀ ਇਹਨਾਂ ਦੇ ਕਹਿਣ ਤੇ ਬਣਾਈ ਸੀ ਉਹਨਾਂ ਨੇ, ਉਸ ਦਾ ਕੀ ਨਤੀਜਾ ਹੈ ਕਿ ਭਾਈ ਇਹ ਨਿਖਲ ਗੁਪਤਾ ਕੌਣ ਹੈ ਔਰ ਇਹਨੂੰ ਕਿਵੇਂ ਉਹਨਾਂ ਦੇ ਕਿਹੜੇ ਹਾਇਰ ਅਪ ਨੇ ਜਿਹੜਾ ਇਹ ਆਰਡਰ ਕੀਤਾ ਕਿ ਉਹਨੇ ਅਮਰੀਕਨ ਸਿਟੀਜ਼ਨ ਨੂੰ ਮਾਰਨਾ। ਸੋ ਉਸ ਲਿਹਾਜ਼ ਨਾਲ ਕੋਈ ਇਸ ਕਿਸਮ ਦਾ ਜੂਸੀ ਸਟਫ ਬਾਕੀਆਂ ਦੇ ਲਈ ਤਾਂ ਹੋ ਗਿਆ ਕਿ ਜੀ ਉਹ ਸ਼ੀ ਗਾਟ ਅੰਡਰ ਹਿਸ ਸਕੈਨ ਔਰ ਉਹਨੇ ਇਹ ਕਿਹਾ ਤੇ ਉਹਨੇ ਉਹ ਕਿਹਾ, ਲੇਕਿਨ ਮੈਨੂੰ ਇਹ ਲੱਗਦਾ ਕਿ ਵੀ ਇਸ 'ਚੋਂ ਕੋਈ ਜਿਸ ਲੈਵਲ ਦੀਆਂ, ਕਿਉਂਕਿ ਜਦੋਂ ਸ਼ੁਰੂ ਦੇ ਵਿੱਚ 80s ਦੇ ਵਿੱਚ ਮੈਂ ਆਇਆ ਔਰ ਇੱਕ ਇੰਜੋਏਬਲ ਪਾਰਟ ਹੁੰਦਾ ਸੀ, ਔਰ ਇਸ ਵਾਰ ਮੇਰਾ ਹਾਲਾਂ ਮੈਂ ਇਹਨੂੰ ਲਾਈਵ ਵੀ ਨਹੀਂ ਦੇਖਿਆ ਹੈ, ਇੰਟਰਸਟ ਵੀ ਨਹੀਂ ਸੀ, ਬਾਅਦ ਦੇ ਵਿੱਚ ਮੈਂ ਜ਼ਰੂਰ ਸਾਰੇ ਇਹਨਾਂ ਦੇ ਅੱਡ ਚੈਨਲਸ ਨੂੰ ਮੋਨੀਟਰ ਕੀਤਾ ਹੈ ਕਿ ਕਿਸ ਦਾ ਕੀ ਹੈ, ਲੇਕਿਨ ਅਜੇ ਜਿਹੜਾ ਜਦੋਂ ਤੱਕ ਨਵੰਬਰ ਦਾ ਪਹਿਲਾ ਹਫਤਾ ਆਉਣਾ ਹੈ, ਬਹੁਤ ਸਾਰੀਆਂ ਹੋਰ ਵੀ ਤਬਦੀਲੀਆਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਾਂ ਦੂਜਾ। ਸੋ ਜਿਹੜਾ ਸਟਰੋਂਗ ਪਲੈਂਕ ਸੀ ਇਹਨਾਂ ਦਾ, ਜਿੱਥੇ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਟਰੰਪ ਜਿਹੜਾ ਉਹ ਸਕੋਰਿੰਗ ਸੀ, ਲੋਕਾਂ ਦੀਆਂ ਹਮਦਰਦੀਆਂ ਵੀ ਲੈ ਸਕਦਾ ਸੀ, ਔਰ ਪਹਿਲਾਂ ਉਹਨੇ ਇਹ ਕਹਿਤਾ ਕਿ ਵੀ ਮਿਲੀਅਨ ਆ ਰਿਹਾ ਬੰਦਾ, ਜਾਂ ਦੂਜਾ ਇਹ ਆਇਆ ਵੀ ਹਾਲਾਂਕਿ ਕੋਈ ਛੋਟਾ ਨੰਬਰ, ਲੱਖਾਂ ਦੀ ਗਿਣਤੀ 'ਚ ਲੋਕ ਖਾਸ ਤੌਰ ਤੇ ਸਾਊਥ ਅਮਰੀਕਾ 'ਚੋਂ, ਔਰ ਇੰਡੀਆ ਤੀਸਰਾ ਵੱਡਾ ਮੁਲਕ ਹੈ, ਸਭ ਗੁਜਰਾਤੀ ਦੌੜੇ ਹੋਏ ਨੇ, ਇਕੱਲਾ ਪੰਜਾਬੀ ਨਹੀਂ, ਸਭ ਮੈਕਸੀਕੋ ਔਰ ਦੂਜੇ ਬਾਰਡਰ ਤੋਂ ਆ ਰਹੇ ਨੇ। ਪਰ ਜਿਨ੍ਹਾਂ ਮੁਲਕਾਂ 'ਚੋਂ ਬੜੀ ਤੇਜ਼ੀ ਦੇ ਨਾਲ ਮਾਈਗ੍ਰੇਸ਼ਨ ਹੋ ਰਹੀ ਹੈ, ਵੈਨਜ਼ੂਏਲਾ ਵਰਗੇ ਔਰ ਦੂਸਰੇ 'ਚ ਟਰੰਪ ਇਹ ਕਹਿੰਦਾ ਜੀ ਉਹ ਆਪਣੇ ਕ੍ਰਿਮੀਨਲ ਸਾਰੇ ਇੱਥੇ ਭੇਜ ਰਹੇ ਨੇ, ਇਸ ਲਈ ਅਮਰੀਕਾ ਦੇ ਵਿੱਚ ਕ੍ਰਾਈਮ ਬਹੁਤ ਵੱਧ ਗਿਆ, ਵਿਚ ਵਾਸ ਨਾਟ ਟਰੂ, ਕਿਉਂਕਿ ਉਹ ਜਿਹੜੇ ਆਉਂਦੇ ਨੇ ਲੱਖਾਂ, ਉਹਨਾਂ ਦੇ ਕਿਹੜਾ ਪਹਿਲਾਂ ਤਾਂ ਕੋਈ ਬੈਕਗ੍ਰਾਉਂਡ ਚੈੱਕ ਕਰਦਾ, ਤੇ ਇਹ ਕਿਹੜਾ ਵੀ ਉਹਨਾਂ ਨੇ ਕ੍ਰਿਮੀਨਲਸ ਨੂੰ ਹੀ ਧੱਕਣਾ, ਹਰ ਸੁਸਾਇਟੀ 'ਚ ਉਨੇ ਹੁੰਦੇ ਨੇ। ਸੋ ਉਹਦੇ ਤੋਂ ਉਹਦਾ ਬਾਇਸ ਵੀ, ਕਿਉਂਕਿ ਜੇ ਹੁਣ ਹੇਤੀ ਦੇ ਲੋਕਾਂ ਨੂੰ ਕੁੱਤੇ ਬਿੱਲੀਆਂ ਖਾਣ ਵਾਲਾ ਚੋਰ ਦੱਸਣਾ ਤੇ ਜ਼ਾਹਰ ਹੈ ਹੇਤੀ ਦੇ ਵਿੱਚ ਅਫਰੀਕਨ ਅਮਰੀਕਨ ਮੂਲ ਦੇ ਜਾਂ ਉਹਨਾਂ ਦੇ ਕੁਝ ਮਿਕਸ ਰੇਸ਼ੀਅਲ ਪਾਰਟ ਹੈ। ਸੋ ਇੱਕ ਗੱਲ ਕਲੀਅਰ ਹੈ ਕਿ ਵੀ ਟਰੰਪ ਦੇ ਅੰਦਰ ਉਹ ਜਿਹੜਾ ਪਾਰਟ ਹੈ ਰੇਸਿਜ਼ਮ ਦਾ, ਉਹ ਐਲੀਮੈਂਟ ਵੀ ਹੈ, ਪਰ ਦੂਜੇ ਪਾਸੇ ਲੋਕਾਂ ਦੇ ਸਾਹਮਣੇ ਇਹ ਵੀ ਹੈ ਕਿ ਵੀ ਟਰੰਪ ਘੱਟੋ ਘੱਟ ਜਿਹੜੇ ਮੁਲਕ ਤੋਂ ਬਾਹਰ ਦੀਆਂ ਜੰਗਾਂ ਨੇ, ਇਹਦੀ ਜਿਹੜੀ ਪਹਿਲੀ ਟਰਮ ਸੀ ਇਰਾਕ ਵਾਰ ਬੰਦ ਕੀਤੀ, ਤਾਲਿਬਾਨ ਦੇ ਨਾਲ ਗੱਲਬਾਤ ਕਰਕੇ ਉਹਨੂੰ ਐਂਡ ਕੀਤਾ, ਸੋ ਉਹ ਮੇ ਬੀ ਫੋਰਨ ਪਾਲਿਸੀ ਦੇ। ਪਰ ਇੰਡੀਆ ਦੇ ਮਾਮਲੇ 'ਚ ਅਜੇ ਅਸੀਂ ਸ਼ੋਰ ਨਹੀਂ ਹੈ ਕਿ ਵੀ ਕਮਲਾ ਤੇ ਕਮਲੀ ਇਹਨਾਂ 'ਚੋਂ ਕਿਹਦਾ ਕੀ ਰੋਲ ਹੋਏਗਾ, ਕਿਉਂਕਿ ਇਹ ਡਿਬੇਟ 'ਚ ਵੀ ਨਹੀਂ ਆਇਆ, ਔਰ ਅਦਰਵਾਈਜ਼ ਵੀ ਜਿਹੜਾ ਹੈ
ਉਹ ਹੁਣ ਟਰੰਪ ਨੂੰ ਜੇ ਪੈਸੇ ਇਹਨਾਂ ਨੇ ਇਕੱਠੇ ਕਰਕੇ ਦੇ ਦਿੱਤੇ, ਜਿਵੇਂ ਪਿੱਛੇ ਨਿਊ ਜਰਸੀ 'ਚ ਹਿੰਦੂ ਫਾਊਂਡੇਸ਼ਨ ਵਾਲਿਆਂ ਨੇ 2 ਮਿਲੀਅਨ ਕੇ ਕਿੰਨਾ ਦਿੱਤਾ ਸੀ, ਤੇ ਟਰੰਪ ਨੇ ਉਹ ਸਾਰੇ ਚੈੱਕ ਚੁੱਕ ਜੇਬ 'ਚ ਪਾਏ, ਉਹ ਕਹਿੰਦਾ ਆਈ ਲਵ ਹਿੰਦੂ। ਸੋ ਹੁਣ ਇਹ ਕੌਣ ਹਿੰਦੂ ਲਵ ਕਰੇਗਾ ਕਿ ਕੌਣ ਜਸਟਿਸ ਲਵ ਕਰੇਗਾ, ਇਹ ਆਉਣ ਵਾਲੇ ਪੀਰੀਅਡ 'ਚ ਦੇਖਿਆ ਜਾਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਫੈਡਰੇਸ਼ਨ ਯੂਕੇ ਖਾਲਸਾ ਰਾਜ ਦੀ ਪ੍ਰਾਪਤੀ ਅਤੇ ਸਿੱਖ ਹੱਕਾਂ ਲਈ ਲਗਾਤਾਰ ਜੂਝ ਰਹੀ ਇੱਕੋ ਇੱਕ ਪੰਥਕ ਅਤੇ ਰਾਜਨੀਤਿਕ ਜਥੇਬੰਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ 15 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਹਿਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਬੜੇ ਵੱਡੇ ਪੱਧਰ ਤੇ ਸਾਲਾਨਾ ਕਨਵੈਨਸ਼ਨ ਕੀਤੀ ਜਾ ਰਹੀ ਹੈ। ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਦੇਸਾਂ ਵਿਦੇਸਾਂ ਤੋਂ ਰਾਜਨੀਤਿਕ ਸ਼ਖਸੀਅਤਾਂ, ਕੌਮੀ ਲੀਡਰ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਨੇ। ਸੋ ਪਿਆਰੇ ਖਾਲਸਾ ਜੀ, 15 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਹਿਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਰਾਹੁਲ ਗਾਂਧੀ ਵੱਲੋਂ ਅਮਰੀਕਾ ਦੀ ਧਰਤੀ ਤੇ ਸਿੱਖਾਂ ਸੰਬੰਧੀ ਦਿੱਤੇ ਗਏ ਬਿਆਨ ਤੋਂ ਬਾਅਦ ਬੀਜੇਪੀ ਨੇ ਇੱਕ ਸਿਆਸੀ ਤੂਫਾਨ ਖੜਾ ਕਰ ਦਿੱਤਾ ਹੈ। ਸਿੱਖ ਜਥੇਬੰਦੀਆਂ ਨੇ ਵੀ ਇਸ ਤੇ ਆਪਣੇ ਰਿਐਕਸ਼ਨ ਦਿੱਤੇ ਹਨ ਔਰ ਅਸੀਂ ਸਮਝਦੇ ਹਾਂ ਕਿ 35 ਮਿਲੀਅਨ ਸਿੱਖ ਕੌਮ ਨੂੰ ਆਪਣੇ ਕੌਮੀ ਖਾਲਿਸਤਾਨ ਦੀ ਪ੍ਰਾਪਤੀ ਲਈ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਨਾ ਕਿ ਰਾਹੁਲ ਗਾਂਧੀ ਵੱਲੋਂ ਮੂੰਹ ਚੋਂ ਕੱਢੀ ਗਈ ਗਰਮ ਹਵਾ ਤੇ ਵਕਤ ਜਾਇਆ ਕਰਨਾ ਚਾਹੀਦਾ ਹੈ। ਸੋ ਇਸ ਸੰਬੰਧੀ ਸਿੱਖ ਫੈਡਰੇਸ਼ਨ ਯੂਕੇ ਦਾ ਜਿਹੜਾ ਬਿਆਨ ਹੈ ਬਿਲਕੁਲ ਢੁਕਵਾਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਦੇ ਸੱਚੋ ਸੱਚ ਪ੍ਰੋਗਰਾਮ 'ਚ ਸਾਡਾ ਲੀਡ ਸੈਗਮੈਂਟ ਰਾਹੁਲ ਗਾਂਧੀ ਦਾ ਅਮਰੀਕਾ ਦੌਰਾ, ਉਸ ਦੌਰਾਨ ਉਸ ਦਾ ਅੱਡ-ਅੱਡ ਥਾਵਾਂ ਦੇ ਉੱਤੇ ਬਿਆਨਬਾਜ਼ੀਆਂ ਦਾ ਸਿਲਸਿਲਾ, ਉਸ ਦੇ ਖਾਸ ਤੌਰ 'ਤੇ ਵਾਸ਼ਿੰਗਟਨ ਦੇ ਵਿੱਚ ਹੈਰੰਡਨ ਵਾਲੇ ਇੰਡੀਅਨ ਕਮਿਊਨਿਟੀ ਇਕੱਠ ਦੇ ਵਿੱਚ, ਜਿੱਥੇ ਉਹਨੇ ਇੱਕ ਗੈਦਰਿੰਗ 'ਚ ਬੈਠੇ ਸਿੱਖ ਨੂੰ ਉਠਾ ਕੇ ਉਹਦਾ ਨਾਂ ਪੁੱਛਿਆ ਔਰ ਫਿਰ ਉਹਨੂੰ ਕਿਹਾ, ਬਾਕੀਆਂ ਨੂੰ ਐਡਰੈਸ ਕਰਦੇ ਕਿ ਭਾਈ ਇਹ ਇੰਨਾ ਵੱਡਾ ਖਤਰਾ ਹੈ ਜਿਹੜੀ RSS ਦੀ ਆਈਡੀਓਲੋਜੀ, ਕਿ ਜੇ ਇਹ ਹੋਵੇ ਤਾਂ ਈਵਨ ਇਹਨਾਂ ਦੀ ਪੱਗ, ਕੜਾ ਔਰ ਗੁਰਦੁਆਰੇ ਜਾਣਾ ਇਹ ਵੀ ਪੋਸੀਬਲ ਨਹੀਂ ਹੋਏਗਾ ਔਰ ਐਗਜ਼ਿਸਟੈਂਸ਼ੀਅਲ ਜਿਹੜੀ ਹੈ ਉਹ ਥ੍ਰੈਟ ਕਿ ਵੀ ਹੋਂਦ ਬਚੇਗੀ ਕਿ ਨਹੀਂ। ਉਹਨੇ ਕਿਹਾ ਫਿਰ ਬਾਕੀ ਧਰਮਾਂ ਨਾਲ ਵੀ ਇਵੇਂ ਹੀ ਹੈ। ਸੋ ਕਿਉਂਕਿ ਇੱਕ ਜਿਸ ਅੰਦਾਜ਼ 'ਚ ਕਿਹਾ ਗਿਆ ਇਹ ਸਾਰਾ ਜੁਮਲਾ ਸੀ, ਜ਼ਾਹਰ ਹੈ ਕਿ ਆਪਣਿਆਂ ਨੂੰ ਵੀ ਇਹ ਲੱਗਾ ਕਿ ਵੀ ਉਹਨੇ ਜਿਹੜਾ ਉਹ ਸਿੱਧੀ ਗੱਲ ਕੀਤੀ ਹੈ ਕਿ ਭਾਈ ਕਿਵੇਂ ਸਾਡੇ ਈਵਨ ਫਿਜ਼ੀਕਲ ਜਿਹੜੇ ਕਕਾਰ ਨੇ ਉਹ ਵੀ ਅੰਡਰ ਟਾਰਗੇਟ ਨੇ। ਔਰ ਇਸ ਨੂੰ ਬੀਜੇਪੀ ਔਰ ਹਿੰਦੂ ਤਵੀਆਂ ਨੇ ਪੂਰੀ ਸਪਿਨ ਦਿੱਤੀ ਕਿ ਭਾਈ ਇਹ ਦੇਖੋ ਐਂਟਾਈ ਨੈਸ਼ਨਲ ਗੱਲਾਂ, ਇਹ ਤਾਂ ਉੱਥੇ ਜਾ ਕੇ ਅਮਰੀਕਾ 'ਚ ਆ ਕੇ ਭਾਰਤ ਨੂੰ ਬਦਨਾਮ ਕਰ ਰਿਹਾ ਹੈ, ਭਾਰਤੀ ਲੋਕਤੰਤਰ ਨੂੰ ਬਦਨਾਮ ਕਰ ਰਿਹਾ ਹੈ ਔਰ ਇਹ ਸਾਰਾ। ਲੇਕਿਨ ਇਸ 'ਤੇ ਸਿੱਖ ਜਥੇਬੰਦੀਆਂ ਦੀ ਜਿਹੜੀ ਹੈ ਉਹ ਦਿਲਚਸਪ ਪ੍ਰਤੀਕਿਰਿਆਵਾਂ ਸੀ। ਇਸ ਨੂੰ ਸਿੱਖਸ ਫਾਰ ਜਸਟਿਸ ਨੇ ਫੌਰਨ ਆਪਣੀ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਕਿ ਭਾਈ ਰਾਹੁਲ ਗਾਂਧੀ ਦੇ ਇਸ ਬਿਆਨ ਨੇ ਖਾਲਿਸਤਾਨ ਦੇ ਰੈਫਰੈਂਡਮ ਨੂੰ ਨਿਆਂ ਸੰਗਤ ਬਣਾ ਦਿੱਤਾ, ਜਸਟੀਫਾਈ ਕਰ ਦਿੱਤਾ, ਕਿਉਂਕਿ
ਇਸ ਚੋਂ ਇਹ ਜ਼ਾਹਰ ਹੈ ਕਿ ਵੀ ਸਿੱਖ ਉੱਥੇ ਮਹਿਫੂਜ਼ ਨਹੀਂ ਨੇ। ਇਹੀ ਕਾਰਨ ਹੈ ਕਿ ਸਿੱਖਾਂ ਦੀ ਹੋਂਦ ਨੂੰ ਖਤਰਾ ਹੈ, ਇਸ ਲਈ ਖਾਲਿਸਤਾਨ ਰੈਫਰੈਂਡਮ ਹੀ ਇਸ ਦਾ ਜਵਾਬ ਹੈ। ਬਿਲਕੁਲ। ਹਾਲਾਂਕਿ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਉਹਨੂੰ ਕਿਹਾ ਜੀ ਰਾਹੁਲ ਗਾਂਧੀ ਠੀਕ ਕੀਤਾ, ਕਹਿ ਰਿਹਾ ਹੈ ਨੀਟ ਪ੍ਰੀਖਿਆ ਦੇ ਵਿੱਚ ਕੜੇ ਲੁਹਾਏ ਗਏ, ਫਲਾਣੀ ਥਾਂ ਕਿਰਪਾਨ ਲੁਹਾਈ ਗਈ, ਜਾਂ ਦਿੱਲੀੋਂ ਅੰਮ੍ਰਿਤਸਰ ਜਿਹੜੇ ਜਹਾਜ਼ ਨੇ ਉਹਨਾਂ 'ਚ ਕਿਰਪਾਨ ਨਹੀਂ ਪਾਉਣ ਦਿੱਤੀ ਜਾਂਦੀ, ਜਦੋਂ ਕਿ ਬਾਹਰੋਂ ਆਉਣ ਵੇਲੇ ਉਹਨਾਂ ਦੇ ਕਿਰਪਾਨ ਪਾਈ ਹੁੰਦੀ ਹੈ। ਔਰ ਇਸੇ ਤਰ੍ਹਾਂ ਨਾਲ ਬਾਕੀ ਉਹਨਾਂ ਨੇ ਔਰ ਹੋਰਨਾਂ ਦੇ ਵੀ ਰਿਐਕਸ਼ਨ ਆਏ। ਔਰ ਇਸ ਦੇ ਉੱਤੇ ਇਹ ਦਿਲਚਸਪ ਹੁੰਦਾ ਹੈ ਭਾਰਤੀ ਮੀਡੀਆ ਨੂੰ, ਜਦੋਂ ਤੁਸੀਂ ਖਾਸ ਤੌਰ ਤੇ ਦੇਖਦੇ ਹੋ ਕਿ ਵੀ ਉਹ ਕਿਵੇਂ ਕਿਸ ਗੱਲ ਨੂੰ ਕਿੰਨੀ ਸਪਿਨ ਦਿੰਦੇ ਨੇ। ਦਾ ਹਿੰਦੂ ਵਰਗਾ ਜਿਹੜਾ ਜਿਹਨੂੰ ਮੈਂ ਰਿਲੇਟਿਵਲੀ ਉਹਨਾਂ ਦੇ ਉਸ ਸੈਟਅਪ ਦੇ ਵਿੱਚ ਇੱਕ ਨਿਊਟਰਲ ਅਖਬਾਰ ਗਿਣਦਾ, ਉਹਨਾਂ ਨੇ ਸਿੱਖਸ ਫਾਰ ਜਸਟਿਸ ਦੀ ਸਟੇਟਮੈਂਟ ਨੂੰ ਪੂਰੀ ਉਹ ਸਪਿਨ ਦੇ ਕੇ ਕਿ ਭਾਈ ਜਿਹੜਾ ਹੈ ਉਹ ਸਿੱਖਸ ਫਾਰ ਜਸਟਿਸ ਨੇ ਰਾਹੁਲ ਗਾਂਧੀ ਦੇ ਸਟੈਂਡ ਨੂੰ ਐਂਡੋਰਸ ਕਰਤਾ। ਔਰ ਜਿਉਂ ਹੀ ਇਹ ਸਾਰਾ ਪਾਰਟ ਆਇਆ ਅਸੀਂ ਦੇਖਦੇ ਹਾਂ ਕਿ ਵੀ ਇਸ ਦੇ ਵਿੱਚ ਅਮਿਤ ਸ਼ਾਹ ਤੋਂ ਲੈ ਕੇ ਦੂਸਰਿਆਂ ਨੇ ਵੀ ਆਪੋ ਆਪਣੇ ਰਿਐਕਸ਼ਨ ਦਿੱਤੇ। ਅਮਿਤ ਸ਼ਾਹ ਨੇ ਇਸ ਦੇ ਉੱਤੇ ਕਿਹਾ ਰਾਹੁਲ ਗਾਂਧੀ ਮੇਕਿੰਗ ਐਂਟੀ ਇੰਡੀਆ ਸਟੇਟਮੈਂਟਸ, ਅਮਿਤ ਸ਼ਾਹ ਰੈਪਸ ਕਾਂਗਰਸ ਲੀਡਰ ਓਵਰ ਰਿਜ਼ਰਵੇਸ਼ਨ ਰਿਮਾਰਕ ਇਨ US। ਹੁਣ ਉਹਨੇ ਇੱਕ ਹੋਰ ਆਪਣੀ ਸਟੇਟਮੈਂਟ ਦੇ ਵਿੱਚ ਜਦੋਂ ਉਹਨੂੰ ਪੁੱਛਿਆ ਗਿਆ ਕਿ ਕੀ ਰਿਜ਼ਰਵੇਸ਼ਨ ਬਾਰੇ ਤੁਹਾਡਾ ਕੀ ਖਿਆਲ ਹੈ, ਉਹਨੇ ਕਿਹਾ ਵੀ ਜਦੋਂ ਤੱਕ ਸਭ ਦੇ ਨਾਲ ਫੇਅਰ ਟ੍ਰੀਟਮੈਂਟ ਨਹੀਂ ਹੁੰਦੀ ਉਦੋਂ ਤੱਕ ਰਿਜ਼ਰਵੇਸ਼ਨ ਜਾਰੀ ਰਹਿਣੀ ਚਾਹੀਦੀ ਹੈ। ਸੋ ਇਹਨੂੰ ਉਹਨਾਂ ਨੇ ਅਗੇਨ ਪੁੱਠੀ ਸਪਿਨ ਦਿੱਤੀ ਕਿ ਜੀ ਦੇਖੋ ਉਹ ਤਾਂ ਰਿਜ਼ਰਵੇਸ਼ਨ ਖਤਮ ਕਰਨ ਦੇ ਹੱਕ 'ਚ। ਈਵਨ ਉਹਨਾਂ ਦੀ ਦੁਮਛੱਲੀ ਮਾਇਆਵਤੀ ਜਿਹਨੇ ਬੇੜਾ ਗਰਕ ਕੀਤਾ ਉਸ ਮੂਵਮੈਂਟ ਦਾ, ਜਿਹੜੀ ਕਾਂਸ਼ੀ ਰਾਮ ਨੇ ਸ਼ੁਰੂ ਕੀਤੀ ਸੀ, ਜਿਹਦੇ 'ਚ ਉਹਨੇ ਕਿਹਾ ਸੀ ਕਿ ਬ੍ਰਾਹਮਣਵਾਦ ਹੀ ਸਭ ਪੁਆੜੇ ਦੀ ਜੜ, ਤੇ ਇਸ ਮਾਈ ਨੇ ਆਪਣੀ ਗਰੀਡ ਔਰ ਕਰਪਟ ਪ੍ਰੈਕਟਿਸਿਸ ਦੇ ਨਾਲ ਉਸ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਉਸ ਮੂਵਮੈਂਟ ਦਾ। ਔਰ ਇਸ ਦੇ ਉੱਤੇ ਜੋ ਦਿਲਚਸਪ ਇਹ ਹੈ ਕਿ ਵੀ ਸਿੱਖਾਂ ਦੇ ਉੱਤੇ ਜਿਹੜਾ ਕੀਤਾ ਕਮੈਂਟ ਹੈ ਉਸ ਦੇ ਉੱਤੇ BJP ਦਾ ਜਿਹੜਾ ਸੋ ਕਾਲਡ ਸਿੱਖ ਸੈੱਲ ਹੈ ਉਹਨਾਂ ਨੇ ਇਸ ਦੇ ਉੱਤੇ ਕਾਫੀ ਚੀਕ ਚਿਹਾੜਾ ਪਾਇਆ। ਔਰ ਇਸ ਦੇ ਉੱਤੇ ਈਵਨ ਪਹਿਲਾਂ ਜਿਹੜਾ ਬੁੱਚੜ ਬੇਅੰਤੇ ਦਾ ਪੋਤਾ ਰਵਨੀਤ ਬਿੱਟੂ ਉਹਨੇ ਕਿਹਾ ਕਿ ਜੀ ਨੋ ਡਿਫਰੈਂਸ ਬਿਟਵੀਨ ਪੰਨੂ ਐਂਡ ਰਾਹੁਲ ਗਾਂਧੀ, ਕਿ ਗੁਰਪਤਵੰਤ ਪੰਨੂ ਔਰ ਰਾਹੁਲ ਗਾਂਧੀ ਦੇ ਵਿੱਚ ਕੋਈ ਫਰਕ ਨਹੀਂ ਹੈ, ਕਿਉਂਕਿ ਰਾਹੁਲ ਗਾਂਧੀ ਨੇ 100% ਦੀ ਸਪੋਰਟ ਦੇ ਦਿੱਤੀ ਹੈ ਰੈਫਰੈਂਡਮ ਦੀ ਡਿਮਾਂਡ ਨੂੰ। ਔਰ ਇਹ ਹੈ ਵੀ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜਿਆ ਸ਼ੈਤਾਨ ਵੇ ਲਾ ਲਓ, ਵੀ ਤੂੰ ਹਾਰਿਆ ਹੋਇਆ, ਲੋਕਾਂ ਦਾ ਨਕਾਰਿਆ ਹੋਇਆ, ਤੈਨੂੰ ਕੈਬਨਿਟ ਮਿਨਿਸਟਰ ਬਣਾ ਦਿੱਤਾ, ਇਸ ਤੋਂ ਵੱਡੀ ਹੋਰ ਜਮਹੂਰੀਅਤ ਦੀ ਜਿਹੜੀ ਹੈ ਬਦਹਾਲੀ ਕੀ ਹੋ ਸਕਦੀ ਹੈ। ਪਰ ਉਸਨੇ ਇਸ ਦੇ ਉੱਤੇ ਕਿਹਾ ਕਿ ਜੀ ਇਹ ਦੇਖੋ ਇਹੀ ਕਾਂਗਰਸ ਹੈ ਜਿਹਨੇ ਜਿਹੜਾ ਹੈ ਉਹ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਉਹਨਾਂ ਨੂੰ ਟਿਕਟਾਂ ਦਿੱਤੀਆਂ, ਕਮਲਨਾਥ ਨੂੰ ਪੰਜਾਬ ਦਾ ਚਾਰਜ। ਇਹ ਉਸ ਜ਼ਮਾਨੇ ਦੀਆਂ ਗੱਲਾਂ ਕਰ ਰਿਹਾ ਜਦੋਂ ਇਹ ਖੁਦ ਕਾਂਗਰਸ ਦਾ ਸਿਟਿੰਗ MP ਸੀ। ਔਰ ਲੇਕਿਨ ਜਦੋਂ ਤੁਸੀਂ ਬੇਸ਼ਰਮਾਂ ਦੇ ਉੱਤੇ ਕਿਹੜਾ ਉਹ ਜਿਹੜੇ ਵੱਖਰੇ ਜਿਬਾ ਕੀਤੇ ਜਾਂਦੇ ਨੇ ਉਹਨਾਂ ਦੇ ਉੱਤੇ ਤਾਂ ਮੋਹਰ ਲੱਗਦੀ ਹੈ। ਵੈਟਨੇਰੀਅਨ ਆ ਕੇ ਉਹਨੂੰ ਦੇਖਦਾ ਵੀ ਇਹ ਠੀਕ ਹੈ, ਤੇ ਬੇਸ਼ਰਮਾਂ ਦੀ ਜੇ ਕੋਈ ਮੋਹਰ ਹੁੰਦੀ ਤਾਂ ਇਹਦਾ ਰਵਨੀਤ ਬਿੱਟੂ ਦਾ ਜਿਹੜਾ ਉਹ ਸਾਰਾ ਵਜੂਦ ਹੀ ਉਹ ਬੇਸ਼ਰਮੀ ਦੀਆਂ ਮੋਹਰਾਂ ਦੇ ਨਾਲ ਭਰਿਆ ਹੁੰਦਾ। ਹੁਣ ਉਹਨੇ ਆਪਣਾ ਕੰਮ ਕੀਤਾ। ਹੁਣ ਜਿਹੜਾ ਇਹਨਾਂ ਦਾ RP ਸਿੰਘ ਨਾਂ ਦਾ ਇੱਕ ਦੁਮਛੱਲਾ ਹੈ ਜਿਹਨੂੰ ਸਪੋਕਸਮੈਨ ਬਣਾਇਆ ਹੋਇਆ BJP ਨੇ ਔਰ ਰਾਸ਼ਟਰੀ ਸਿੱਖ ਸੰਗਤ ਨਾਲ ਵੀ ਕਦੇ ਜੁੜੇ ਹੋਣ ਦੀ ਗੱਲ ਕੀਤੀ, ਉਸ ਨੇ ਜਿਹੜਾ ਇਹਨਾਂ ਨੇ ਪੂਰਾ ਇੱਕ ਜਿਹੜਾ ਪ੍ਰੋਟੈਸਟ ਕਰਵਾਇਆ ਉੱਥੇ ਦਿੱਲੀ 'ਚ। ਪੱਗਾਂ ਵਾਲੇ ਜਿਹੜੇ ਕਿਰਾਏ ਤੇ ਲੈ ਕੇ ਜਾਂਦੇ ਨੇ ਉਹ ਅੱਗੇ ਹੋ ਰਹੇ ਨੇ ਕਿ ਜੀ ਅਸੀਂ ਫਲਾਣਾ ਤੇ ਢਿਮਕਾ। ਔਰ ਇਹ ਜਿਹੜਾ ਸਿੱਖ ਸੈੱਲ ਹੈ BJP ਦਾ ਉਹਨਾਂ ਨੇ ਰਾਹੁਲ ਤੋਂ ਦੇ ਡਿਮਾਂਡਡ ਅਪੋਲੋਜੀ ਕਿ ਵੀ ਉਹ ਜਿਹੜਾ ਅਪੋਲੋਜੀ ਕਰੇ। ਹੁਣ ਹਾਲਾਤ ਇਹ ਨੇ ਵੀ ਇੱਕ ਪਾਸੇ ਇਹ ਦੁਮਛੱਲਾ ਤਬਕਾ ਹੈ, ਦੂਜੇ ਪਾਸੇ ਉਹ ਇਕਬਾਲ ਸਿੰਘ ਲਾਲਪੁਰਾ ਨਾਂ ਦਾ ਜਿਹੜਾ ਇੱਕ ਹੋਰ ਦੁਮਛੱਲਾ ਜਿਹਨੂੰ ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ ਬਣਾਇਆ ਹੋਇਆ, ਉਹਨੇ ਕੱਲ ਹੀ ਬਿਆਨ ਦਿੱਤਾ, ਕੱਲ ਕੇ ਪਰਸੋਂ, ਕਿ ਜੀ ਗੁਰੂ ਨਾਨਕ ਤੇ ਵਿਸ਼ਨੂੰ ਦਾ ਅਵਤਾਰ ਸੀ। ਹੁਣ ਤੁਸੀਂ ਇਹਨਾਂ ਸਾਰਿਆਂ ਦਾ ਹਾਲ ਦੇਖੋ ਕਿ ਵੀ ਇੱਕ ਪਾਸੇ ਉਹ ਵਿਦਨ ਜਿਹੜਾ ਉਹਨੂੰ ਆਪਣੇ ਆਪ 'ਚ ਜਜ਼ਬ ਕਰਨ ਲੱਗੇ ਹੋਏ ਨੇ, ਦੂਸਰੇ ਪਾਸੇ ਪੋਲੀਟੀਕਲੀ ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹਦੇ ਨਾਲ ਜਿਹੜਾ ਉਹ ਹੁਣ ਤੁਸੀਂ ਕੁੱਟ ਸਕਦੇ ਹੋ ਕਾਂਗਰਸ ਨੂੰ ਕਿ ਲਓ ਜੀ ਲਓ, ਇਹਨੇ ਰਾਹੁਲ ਗਾਂਧੀ ਨੇ ਜਿਹੜਾ ਉਹ ਐਗਜ਼ਿਸਟੈਂਸ਼ੀਅਲ ਥ੍ਰੈਟ ਦੀ ਗੱਲ ਕਰਕੇ ਖਾਲਿਸਤਾਨ ਦੇ ਮੁੱਦੇ ਨੂੰ ਉਭਾਰ ਦਿੱਤਾ, ਜਿਹੜਾ ਅਮਿਤ ਸ਼ਾਹ ਨੇ ਕਿਹਾ ਬਾਹਰ ਜਾ ਕੇ ਐਂਟੀ ਨੈਸ਼ਨਲ
ਪ੍ਰੋਪੇਗੈਂਡਾ ਕਰ ਰਿਹਾ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਬੇਸ਼ੱਕ ਅਸੀਂ ਵੀ ਡਿਸਕਸ ਕਰ ਰਹੇ ਹਾਂ, ਔਰ ਸਾਡੇ ਇੱਕ ਵਿਊਅਰ ਨੇ ਕੱਲ ਦੇ ਸੈਗਮੈਂਟ ਤੋਂ ਬਾਅਦ ਥੱਲੇ ਇੱਕ ਬੜਾ ਖੂਬਸੂਰਤ ਕਮੈਂਟ ਲਿਖਿਆ ਸੀ, ਕਿਹਾ ਸੀ ਵੀ ਇਹ ਦੋਨੋਂ ਹੀ ਈਵਲ ਨੇ, ਕਾਂਗਰਸ ਬੀਜੇਪੀ ਇਹ ਵੀ ਟੀਮਾਂ ਨੇ, ਇਹਨਾਂ ਦੇ ਉੱਤੇ ਵਕਤ ਵੀ ਨਾ ਜ਼ਾਇਆ ਕਰੀਏ। ਤੇ ਇੱਕ ਨੇ ਥੱਲੇ ਸਾਡੇ ਲਿਖਿਆ ਕਿ ਇਹ ਤਾਂ ਸੱਪ ਨੂੰ ਸੱਪ ਲੜਿਆ। ਗੱਲ ਤਾਂ ਠੀਕ ਹੈ, ਮੈਂ ਉਹ ਗ੍ਰਾਸ ਸਨੇਕ ਔਰ ਕੋਬਰਾ ਸਨੇਕ ਦੀ ਗੱਲ ਕੀਤੀ ਸੀ ਕਿ ਇੱਕ ਖੜੱਪਾ ਜਿਹੜਾ ਖੜਪਾ ਸੱਪ ਤੇ ਇੱਕ ਘਾਹ ਦਾ ਸੱਪ ਹੈ। ਮੈਂ ਕਿਹਾ ਸੀ ਫਰਕ ਇੰਨਾ ਹੀ ਹੈ, ਜਿਹੜਾ ਤੁਹਾਨੂੰ ਕੋਈ ਪੋਲਾਈਟ ਬੋਲਦਾ ਵੀ ਨਜ਼ਰ ਆਉਂਦਾ ਹੈ ਉਹਦੇ ਅੰਦਰ ਹਿੰਦੂਤਵਾ ਲੁਕਿਆ ਹੈ। ਉਹਨੇ ਕਿਹਾ ਜੀ ਬਸ ਫਰਕ ਇੰਨਾ ਕਿ ਸੱਪ ਨੂੰ ਸੱਪ ਲੜ ਰਿਹਾ। ਪਰ ਇਸ ਗੱਲ ਦਾ ਵੀ ਧਿਆਨ ਰਿਹਾ ਵੀ ਜਦੋਂ ਇਹ ਵੀ ਪੰਜਾਬੀ ਵਾਲੇ ਕਹਿੰਦੇ ਨੇ ਵੀ ਸੱਪ ਨੂੰ ਸੱਪ ਲੜੇ ਵਿਸ ਕਿਸ ਨੂੰ ਚੜੇ, ਸੋ ਮਤਲਬ ਇਹ ਹੈ ਕਿ ਵੀ ਉਸ ਚੋਂ ਕਿਸੇ ਨੂੰ ਜ਼ਹਿਰ, ਇਹ ਐਵੇਂ ਜਿਹੜੀ ਹੈ ਉਹ ਤੁਹਾਡੀ ਸੱਪਾਂ ਨੂੰ ਤੁਸੀਂ ਲੜਦੇ ਦੇਖੋ ਜਾਂ ਇਵਨ ਸੱਪ ਜਾਂ ਨਿਓਲੇ ਦੀ ਲੜਾਈ ਵੀ ਦੇਖੋ, ਅਮਿਊਜ਼ਮੈਂਟ ਤਾਂ ਹੁੰਦੀ ਹੈ। ਤੁਸੀਂ ਰਾਹੁਲ ਗਾਂਧੀ ਦੀ ਸਟੇਟਮੈਂਟ ਨੂੰ ਜਦੋਂ ਅਸੀਂ ਕਿਹਾ ਵੀ ਹਾਟ ਏਅਰ, ਮੂੰਹ ਚੋਂ ਕੱਢੀ ਗਰਮ ਹਵਾ ਹੈ, ਪਰ ਉਹਨੂੰ ਸੀਰੀਅਸਲੀ ਲੈ ਕੇ ਜੇ ਸੱਚਮੁੱਚ ਅਸੀਂ ਰੋਲ ਚੇਂਜ ਔਰ ਫਲਾਣੇ ਦੀ ਗੱਲ ਕਰਨ ਲੱਗ ਜਾਈਏ ਤੇ ਫਿਰ ਅਸੀਂ ਜਿਹੜਾ ਉਹ ਖਤਾ ਖਾਵਾਂਗੇ। ਔਰ ਇਸ ਦੇ ਉੱਤੇ ਸਿੱਖ ਫੈਡਰੇਸ਼ਨ ਯੂਕੇ ਦੀ ਸਟੇਟਮੈਂਟ ਕਾਫੀ ਪ੍ਰਭਾਵਸ਼ਾਲੀ ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਿਆਸੀ ਤੂਫਾਨ ਖੜਾ ਕੀਤਾ ਗਿਆ ਰਾਹੁਲ ਗਾਂਧੀ ਦੇ ਕਮੈਂਟਸ ਨੂੰ ਲੈ ਕੇ ਅਮਰੀਕਾ 'ਚ, ਇਸ ਗੱਲ ਨੇ ਇਸ ਦੇ ਉੱਤੇ ਤਾਂ ਚਾਨਣਾ ਪਾਇਆ ਕਿ ਸਿੱਖਾਂ ਨੂੰ ਸਿੱਖ ਹੋਮਲੈਂਡ ਰੀਐਸਟੈਬਲਿਸ਼ ਕਰਨ ਦੇ ਲਈ ਇਸ ਵੇਲੇ ਜਿਹੜੀਆਂ ਗਲੋਬਲ ਪਾਵਰਸ ਨੇ ਉਹਨਾਂ ਦੀ ਮਦਦ ਲੈਣੀ ਚਾਹੀਦੀ ਹੈ। ਰੀਐਸਟੈਬਲਿਸ਼ ਬਹੁਤ ਖੂਬਸੂਰਤ ਸ਼ਬਦ ਹੈ, ਕਿਉਂਕਿ ਆਲਰੇਡੀ ਅਸੀਂ 1849 ਤੱਕ 175 ਸਾਲ ਪਹਿਲਾਂ ਤੱਕ ਪਾਤਸ਼ਾਹਤ ਮਾਣੀ ਹੋਈ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਐਵੇਂ ਪੋਲੀਟੀਕਲ ਸਟਾਰਮ ਖੜਾ ਕੀਤਾ। ਉਹਨਾਂ ਨੇ ਕਿਹਾ ਕਿ ਵੈਦਰ, ਉਹਨਾਂ ਨੇ ਪਹਿਲਾਂ ਤਾਂ ਉਹਨੂੰ ਕੋਟ ਕੀਤਾ ਵੀ ਰਾਹੁਲ ਨੇ ਕੀ ਕਿਹਾ ਜਿਹੜਾ ਅਸੀਂ ਆਲਰੇਡੀ ਬਿਆਨ ਦਿੱਤਾ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸਿੱਖਾਂ ਦੇ ਨਾਲ ਜੋ ਸਲੂਕ ਹੋ ਰਿਹਾ ਭਾਰਤ ਦੇ ਵਿੱਚ, ਇਹ ਬੜਾ ਸੰਵੇਦਨਸ਼ੀਲ ਵਿਸ਼ਾ ਹੈ, ਔਰ ਜੋ ਕੁਝ ਰਾਹੁਲ ਗਾਂਧੀ ਨੇ ਕਿਹਾ, ਹਿਸ ਸਪੀਚ ਹੈਜ਼ ਓਪਨਡ ਅਪ ਏ ਕੈਨ ਆਫ ਵਰਮਸ ਫॉर ਪੋਲੀਟੀਸ਼ੀਅਨਸ ਇਨ ਇੰਡੀਆ। ਕਿ ਭਾਰਤ ਦੇ ਸਿਆਸਤਦਾਨਾਂ ਲਈ ਇਵੇਂ ਹੀ ਹੈ ਜਿਵੇਂ ਡੱਬੇ ਚੋਂ ਬਿੱਛੂ ਸਾਰੇ ਬਾਹਰ ਕੱਢਤੇ ਨੇ, ਕੋਈ ਬਿੱਛੂ ਇੱਧਰ ਨੂੰ ਦੌੜ ਰਿਹਾ, ਕੋਈ ਇੱਧਰ ਨੂੰ ਦੌੜ ਰਿਹਾ, ਔਰ ਸਾਰੇ ਜਿਹੜੇ ਨੇ ਉਹ ਆਪੋ ਆਪਣੇ ਐਕਸ਼ਨ ਰਿਐਕਸ਼ਨ ਦੇ ਰਹੇ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਦੇਖੋ ਇਹ ਸਾਡਾ ਇਹ ਜਿਹੜਾ ਵਰ੍ਹਾ ਚੱਲ ਰਿਹਾ 40ਵੀਂ ਐਨੀਵਰਸਰੀ ਹੈ ਘੱਲੂਘਾਰਾ 84 ਦੀ ਦੁਖਦਾਈ ਐਨੀਵਰਸਰੀ, ਔਰ ਇਸ ਪੀਰੀਅਡ ਦੇ ਵਿੱਚ ਇਸ ਨੂੰ ਕਰਵਾਉਣ ਦੇ ਵਿੱਚ ਕਾਂਗਰਸ ਦਾ ਵੱਡਾ ਰੋਲ ਸੀ, ਜੋ ਜੂਨ 84 ਨਵੰਬਰ 84 ਦੋਨਾਂ ਦੀ ਇਹ 40 ਸਾਲ ਹੋ ਗਏ ਨੇ। ਕਿ ਵੀ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਰਾਹੁਲ ਗਾਂਧੀ ਨੇ ਜਿਹੜੇ ਲਫ਼ਜ਼ ਚੁਣੇ ਜਾਂ ਟੈਕਟਿਕ ਦੇ ਢੰਗ ਦੇ ਨਾਲ ਉਹਨੇ ਜਿਹੜੀ ਵੀ ਗੱਲ ਕੀਤੀ, ਇਹ ਜਿਹੜਾ ਉਹ ਬੈਕਫਾਇਰ ਹੋਇਆ, ਬੀਜੇਪੀ ਵੱਲੋਂ ਕੀਤਾ ਗਿਆ। ਅਦਰਵਾਈਜ਼ ਹੈ ਇੱਕੋ ਥੈਲੀ ਦੇ ਚੱਟੇ ਪੱਟੇ ਨੇ। ਔਰ ਭਾਈ ਅਮਰੀਕ ਸਿੰਘ ਜਿਹੜੇ ਸਿੱਖ ਫੈਡਰੇਸ਼ਨ ਦੀ ਚੇਅਰ ਨੇ, ਉਹਨਾਂ ਦੀ ਐਗਜ਼ੈਕਟ ਕੋਟ ਹੈ ਕਿ ਵੀ ਕਾਂਗਰਸ ਔਰ ਬੀਜੇਪੀ ਨੇ ਸਿੱਖਾਂ ਨੂੰ ਜੋ 47 ਤੋਂ ਬਾਅਦ ਜਿਵੇਂ ਉਹਨਾਂ ਦੇ ਨਾਲ ਸਲੂਕ ਕੀਤਾ ਪਿਛਲੇ 40 ਸਾਲਾਂ 'ਚ, ਖਾਸ ਤੌਰ ਤੇ ਇਹਨਾਂ ਨੇ ਸਿੱਖਾਂ ਨੂੰ ਦੇ ਹੈਵ ਮੇਡ ਇਟ ਐਜ਼ ਅ ਪੋਲੀਟੀਕਲ ਫੁੱਟਬਾਲ ਫॉर देयर ਓਨ ਐਂਡਸ। ਕਿ ਵੀ ਉਹ ਸਿੱਖ ਇਸ਼ੂ ਨੂੰ ਜੈਨੋਸਾਈਡ ਕਹਿ ਕੇ ਵੋਟਾਂ ਮੰਗਦੇ ਨੇ। ਇਹ ਹੁਣ ਇਹ ਕਹਿ ਕੇ ਜੀ ਤੁਹਾਡੇ ਤਾਂ ਕੜਾ ਪੱਗ ਔਰ ਗੁਰਦੁਆਰੇ ਸੁਰੱਖਿਅਤ ਵੀ ਸਾਨੂੰ ਉਹਨਾਂ ਨੇ ਸਿਆਸੀ ਫੁੱਟਬਾਲ ਬਣਾਇਆ ਹੋਇਆ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਜਿਹੜੇ 1984 ਦੇ ਸਾਡੇ ਜ਼ਖਮ ਵੀ ਰਿਸਣ ਲੱਗੇ ਨੇ, ਜੋ ਆ ਕਮੈਂਟ ਸਾਹਮਣੇ ਆਇਆ। ਔਰ ਇਹ ਸਾਰੇ ਚੋਂ ਜਿਹੜਾ ਜਿਵੇਂ ਹਰਦੀਪ ਸਿੰਘ ਪੁਰੀ ਨੂੰ ਉਹਨਾਂ ਨੇ ਯੂਜ਼ ਕੀਤਾ ਬੀਜੇਪੀ ਨੇ ਕਹਿਣ ਲਈ ਕਿ ਜੀ ਇਹ ਤਾਂ ਜਿਹੜੇ ਆ ਉਹ ਜਿੰਨੇ ਸਿੱਖ ਹੁਣ ਸੇਫ ਮਹਿਸੂਸ ਕਰਦੇ ਨੇ ਉਹਨੇ ਤਾਂ ਕਦੇ ਵੀ ਨਹੀਂ ਹੋਏ, ਸਿੱਖ ਤਾਂ ਬਹੁਤ ਖੁਸ਼ ਨੇ ਬੀਜੇਪੀ ਦੇ ਰਾਜ। ਇਹਦੇ 'ਚ ਜਿਹੜਾ ਫੋਕਸ ਹੈ ਸਿੱਖ ਫੈਡਰੇਸ਼ਨ ਦਾ, ਉਹਨਾਂ ਨੇ ਕਿਹਾ ਹਾਊਐਵਰ the real issue is Sikhs around the negotiation table in 1947 mistakenly chose not to accept a separate homeland offered by the British government। ਕਿ ਵੀ ਅਸਲੀ ਗੱਲ ਇਹ ਹੈ ਕਿ 1947 ਚ ਜਦੋਂ ਕਿ ਟ੍ਰਾਂਸਫਰ ਆਫ ਪਾਵਰ ਹੋ ਰਹੀ ਸੀ, ਸਿੱਖ ਲੀਡਰਸ਼ਿਪ ਨੇ ਸਿੱਖ ਹੋਮਲੈਂਡ ਦੀ ਚੋਇਸ ਜਿਹੜੀ ਬ੍ਰਿਟਿਸ਼ਰਸ ਵੱਲੋਂ ਸੀ ਉਸ ਨੂੰ ਨਹੀਂ ਚੁਣਿਆ। The Sikhs were tricked by the promises made by Indian Congress leaders on which they quickly reneged after 1947 renegade। ਕਿ ਵੀ ਸਿੱਖਾਂ ਨੂੰ ਟ੍ਰਿਕ ਕੀਤਾ, ਸਿੱਖ ਫਸ ਗਏ। 47 ਤੋਂ ਬਾਅਦ ਨਹਿਰੂ ਨੇ ਕਹਿਤਾ ਸਰਕਮਸਟੈਂਸਿਸ ਹੈਵ ਨਾउ ਚੇਂਜ, ਤਬ ਬਾਤ ਔਰ ਥੀ ਅਬ ਬਾਤ ਔਰ ਹੈ। ਪਟੇਲ ਨੇ ਕਿਹਾ ਦਾ ਸਿੱਖਸ ਹੈਵ ਮਿਸ ਦਾ ਬਸ, ਕਿ ਤੁਸੀਂ ਹੁਣ ਬਸ ਖੁੰਝਾ ਲਈ
ਹੁਣ ਪੈਦਲ ਮਾਰਚ ਕਰੋ, ਰੋਡ ਤੇ ਜਾਓ, ਆਪਣੇ ਪਿੰਡ ਤੁਰਦੇ ਜਾਓ ਰਾਤ ਹਨੇਰੇ 'ਚ, ਡਾਕੂ ਵੀ ਪੈਣਗੇ ਤੁਹਾਨੂੰ ਰਾਹ 'ਚ। ਫਿਰ ਉਹਨਾਂ ਨੇ ਕਿਹਾ ਕਿ ਸਿੱਖਸ ਹੈਵ ਦੇਅਰ ਆਫਟਰ ਨੈਵਰ ਐਕਸੈਪਟਡ ਦਾ ਡਿਸਕ੍ਰਿਮੀਨੇਟਰੀ ਇੰਡੀਅਨ ਕਨਸਟੀਟਿਊਸ਼ਨ, ਵੀ ਅਸੀਂ ਤਾਂ ਸਾਈਨ ਹੀ ਨਹੀਂ ਕੀਤੇ ਹੋਏ ਇਹਨਾਂ ਦੇ ਸੰਵਿਧਾਨ ਤੇ, ਜਿੱਥੇ 25 ਆਰਟੀਕਲ ਜਿਹੜਾ ਉਹ ਸਾਨੂੰ ਜੈਨਾਂ ਬੋਧੀਆਂ ਦੇ ਨਾਲ ਹਿੰਦੂ ਬਣਾਉਂਦਾ। ਹੁਣ ਉਹਨਾਂ ਨੇ ਕਿਹਾ ਕਿ ਵੀ ਨੀਦਰ ਦਾ ਕਾਂਗਰਸ ਔਰ ਬੀਜੇਪੀ ਹੈਵ ਕਰੈਕਟਡ ਦਿਸ ਯੂਨੀਵਰਸਲ ਡਿਮਾਂਡ ਬਾਈ ਸਿੱਖਸ, ਕਿ ਜਦੋਂ ਪ੍ਰੀ 1984 ਹੀ ਸਿੱਖਾਂ ਦੀ ਮੰਗ ਸੀ ਕਿ ਜੀ ਇਹਨੂੰ ਬਦਲੋ, ਨਾ ਕਾਂਗਰਸ ਨੇ ਮੰਨੀ ਨਾ ਬੀਜੇਪੀ ਨੇ ਮੰਨੀ। ਇਹ ਵਾਂਸ, ਇਹ ਸਭ ਤੋਂ ਇੰਪੋਰਟੈਂਟ ਇਸ ਦਾ ਜੁਮਲਾ ਹੈ, ਇਹ ਵਾਂਸ ਇਨ ਏ ਲਾਈਫ ਟਾਈਮ ਓਪਰਚੁਨਿਟੀ ਨਾਓ ਐਗਜ਼ਿਸਟ ਫॉर the re-establishment of a Sikh homeland with the support of global powers। ਕਿ ਉਹ ਅਸੀਂ ਬਸ ਮਿਸ ਕੀਤੀ, ਪਟੇਲ ਨੇ ਠੀਕ ਕਿਹਾ। ਪਰ ਹੁਣ 70 ਸਾਲ ਬਾਅਦ, ਜਿਹੜਾ 77 ਸਾਲ ਬਾਅਦ ਸਾਡੇ ਕੋਲ ਵਾਂਸ ਇਨ ਏ ਲਾਈਫ ਟਾਈਮ, ਕਿ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਹੁਣ ਆਲਰੇਡੀ ਇੱਕ ਵੱਡਾ ਵਕਤ ਬੀਤ ਗਿਆ, ਇੱਕ ਵਕਤ ਆਇਆ ਜਦੋਂ ਕਿ ਅਸੀਂ ਸਿੱਖ ਹੋਮਲੈਂਡ ਨੂੰ ਰੀ-ਐਸਟੈਬਲਿਸ਼ ਕਰ ਸਕਦੇ ਹਾਂ। ਸਿੱਖਸ ਅਰਾਊਂਡ ਦਾ ਨੈਗੋਸ਼ੀਏਟਿੰਗ ਟੇਬਲ will not make the same mistake as in 1947, ਕਿ ਭਾਈ ਅਸੀਂ ਉਹ ਗਲਤੀ ਮੁੜ ਕੇ ਨਹੀਂ ਦੁਹਰਾਵਾਂਗੇ। ਔਰ ਫਿਰ ਉਹਨਾਂ ਨੇ ਨੈਸ਼ਨਲ ਸਿੱਖ ਕਨਵੈਨਸ਼ਨ, ਜਿਸ ਦੀ ਐਡ ਵੀ ਸਾਡੇ ਚੱਲ ਰਹੀ ਹੈ, 15 ਸਤੰਬਰ ਨੂੰ ਇਹ ਹੋ ਰਹੀ ਹੈ, ਗੁਰੂ ਨਾਨਕ ਗੁਰਦੁਆਰਾ ਸੈਡਲੀ ਸਟਰੀਟ, ਵੋਲਪਰਹੈਂਪਟਨ, ਉਸ ਦੇ ਵਿੱਚ 40th ਐਨੀਵਰਸਰੀ ਨੂੰ ਯਾਦ ਕਰਦੇ ਹਾਂ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵਰਲਡ ਨੋਨ ਸਿੱਖ ਸਪੀਕਰਸ ਜਿਹੜੇ ਨੇ ਉਹ ਹੋਣਗੇ। ਔਰ ਉਸ ਦੇ ਵਿੱਚ ਜਿਹੜਾ ਅਸੀਂ ਕਾਲ ਵੀ ਦਿੰਦੇ ਹਾਂ, ਜਿਹੜੇ ਵੀ UK 'ਚ ਜਿੱਥੋਂ ਵੀ, ਕਿਉਂਕਿ ਇਸ 'ਚ ਇਹ ਕਾਫੀ ਵੱਡਾ ਇਕੱਠ ਹੋਏਗਾ, ਕਿ ਉਸ 'ਚ ਸ਼ਮੂਲੀਅਤ ਹੋਏ। ਬਾਕੀ ਫਿਲ ਇਨ ਦਾ ਬਲੈਂਕ ਬਿਲਕੁਲ ਤੇ ਅਸੀਂ ਫਿਰ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖ ਫੈਡਰੇਸ਼ਨ ਯੂਕੇ ਖਾਲਸਾ ਰਾਜ ਦੀ ਪ੍ਰਾਪਤੀ ਅਤੇ ਸਿੱਖ ਹੱਕਾਂ ਲਈ ਲਗਾਤਾਰ ਜੂਝ ਰਹੀ ਇੱਕੋ ਇੱਕ ਪੰਥਕ ਅਤੇ ਰਾਜਨੀਤਿਕ ਜਥੇਬੰਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ 15 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸੈਜਲੀ ਸਟਰੀਟ, ਵੁਲਵਰਹੈਂਪਟਨ ਵਿਖੇ ਬੜੇ ਵੱਡੇ ਪੱਧਰ ਤੇ ਸਾਲਾਨਾ ਕਨਵੈਨਸ਼ਨ ਕੀਤੀ ਜਾ ਰਹੀ ਹੈ। ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਦੇਸਾਂ ਵਿਦੇਸਾਂ ਤੋਂ ਰਾਜਨੀਤਿਕ ਸ਼ਖਸੀਅਤਾਂ, ਕੌਮੀ ਲੀਡਰ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਨੇ। ਸੋ ਪਿਆਰੇ ਖਾਲਸਾ ਜੀ, 15 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸੈਜਲੀ ਸਟਰੀਟ, ਵੁਲਵਰਹੈਂਪਟਨ ਵਿਖੇ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਜ਼ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਚੀਨ ਦੀ ਫੌਜ ਭਾਰਤ ਦੇ ਸੂਬੇ ਅਰੁਣਾਚਲ ਪ੍ਰਦੇਸ਼ ਵਿੱਚ 60 ਕਿਲੋਮੀਟਰ ਤੱਕ ਅੰਦਰ ਵੜ ਆਈ ਹੈ ਔਰ ਇਸ ਸੰਬੰਧੀ ਅੱਡ-ਅੱਡ ਮੀਡੀਆ ਰਿਪੋਰਟਾਂ ਵੀ ਹਨ, ਪਰ ਮੋਦੀ ਅਮਿਤ ਸ਼ਾਹ ਨੇ ਮੂੰਹ ਵਿੱਚ ਘੁੰਗਣੀਆਂ ਪਾਈਆਂ ਹੋਈਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਹ ਠੀਕ ਹੈ ਕਿ ਬਹੁਤ ਵਾਰ ਇਹ ਜਿਹੜੀ ਚੋਰਾਂ ਦੀ ਢਾਣੀ ਰਲੀ ਹੁੰਦੀ ਹੈ, ਉਹਨਾਂ ਦਾ ਪਾਜ ਮੁਲੰਮਾ ਉਦੋਂ ਹੀ ਲਹਿੰਦਾ ਹੈ ਜਾਂ ਉਗੜਦਾ ਹੈ ਜਦੋਂ ਕਿ ਉਹਨਾਂ ਵਿੱਚ ਆਪਸੀ ਰਿਫਟ ਹੁੰਦੀ ਹੈ ਜਾਂ ਆਪਸੀ ਤਕਰਾਰ ਹੁੰਦਾ ਹੈ, ਤੇ ਫਿਰ ਕੋਈ ਉਹਨਾਂ ਦਾ ਭੇਤ ਖੋਲ੍ਹਦਾ ਹੈ। ਸੁਬਰਾਮਨੀਅਮ ਸਵਾਮੀ ਹਿੰਦੂਤਵਾ ਦਾ ਬਹੁਤ ਵੱਡਾ ਆਈਡੀਆਲੋਗ, ਜਿਨੇ ਈਵਨ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਹੁੰਦਿਆਂ ਇਹ ਲਾਈਨ ਲਈ ਸੀ ਕਿ ਮੁਸਲਮਾਨਾਂ ਨੂੰ ਭਾਰਤ ਦੇ ਵਿੱਚ ਡੀ-ਫਰੈਂਚਾਈਜ਼ ਕਰ ਦੇਣਾ ਚਾਹੀਦਾ, ਉਹਨਾਂ ਤੋਂ ਵੋਟ ਦਾ ਹੱਕ ਲੈ ਲੈਣਾ ਚਾਹੀਦਾ। ਇਹ ਵੀ ਕਿ ਭਾਈ 100 ਤੋਂ ਜ਼ਿਆਦਾ ਜਿਹੜੀਆਂ ਮਸੀਤਾਂ ਜਿੱਥੇ ਨੇ ਉਹ ਸਾਡੇ ਹਵਾਲੇ ਕਰਨੇ, ਸਾਡੇ ਮੰਦਰ ਸੀ। ਔਰ ਖੁੱਲ੍ਹ ਕੇ ਜਿਹੜਾ ਉਹਨੇ ਕਦੇ, ਹਾਲਾਂ ਸੁਬਰਾਮਨੀਅਮ ਸਵਾਮੀ ਤਾਮਿਲ ਹੈ, ਤਮਿਲਨਾਡੂ ਦਾ, ਬੜੇ ਪ੍ਰਾਈਡ ਨਾਲ ਕਹਿੰਦਾ ਮੈਂ ਬ੍ਰਾਹਮਣ ਹੂੰ
ਔਰ ਸਾਊਥ ਦਾ ਬ੍ਰਾਹਮਣ ਇਸ ਕਦਰ, ਲੇਕਿਨ ਉਹਦੇ ਜੋ ਵੀ ਕਨਸੈਪਟ ਨੇ ਉਹਦੇ ਨਾਲ ਭਾਵੇਂ ਅਸੀਂ ਨਹੀਂ ਉਹ ਕਲੀਅਰ ਨੇ। ਉਹ ਜਿਸ ਪਾਸੇ ਵੀ ਗੱਲ ਕਰਦਾ ਹੈ ਕਾਨੂੰਨੀ ਤੌਰ ਦੇ ਉੱਤੇ ਵੀ ਉਹਨੇ ਜੇ ਸੋਨੀਆ ਗਾਂਧੀ ਦੇ ਖਿਲਾਫ ਕੇਸ ਦਾਇਰ ਔਰ ਬਾਬਰੀ ਮਸਜਿਦ ਦੇ ਮੁੱਦੇ ਤੇ ਦੂਜੇ ਇਹ ਜਿਹੜੀਆਂ ਬਹੁਤ ਸਾਰੀਆਂ ਲੀਗਲ ਵਿਕਟਰੀਜ਼ ਵਿਦਨ RSS ਨੇ ਲਈਆਂ ਨੇ ਉਹਦੇ 'ਚ ਵੀ ਉਹਦਾ ਰੋਲ ਰਿਹਾ। ਲੇਕਿਨ ਮੋਦੀ ਦੇ ਨਾਲ ਔਰ ਹਾਲਾਂ ਇਹ ਵੀ ਹਿੰਦੂਤਵਾ ਦਾ ਆਈਡੀਆਲੋਗ 2 ਵਾਰ ਮਿਨਿਸਟਰ ਰਿਹਾ, ਦੋਨੋਂ ਵਾਰ ਨਾਨ BJP ਹਕੂਮਤਾਂ ਦੇ ਵਿੱਚ। ਚੰਦਰ ਸ਼ੇਖਰ ਦੀ ਹਕੂਮਤ ਜਿਹੜੀ ਰਾਜੀਵ ਗਾਂਧੀ ਦੀ ਮਦਦ ਨਾਲ ਸੀ ਉਹਦੇ 'ਚ ਵੀ ਮਿਨਿਸਟਰ ਸੀ, ਔਰ ਉਸ ਤੋਂ ਪਹਿਲਾਂ ਨਰਸਿਮਹਾ ਰਾਓ ਦੀ ਹਕੂਮਤ ਦੇ ਵਿੱਚ ਵੀ। ਬੜਾ ਫਾਈਨ ਮਾਈਂਡ ਹੈ ਫਾਈਨੈਂਸ ਦਾ ਔਰ ਦੂਸਰੇ ਦਾ। ਆਪਣੀ ਗੱਲ ਵੀ ਜੋ ਉਹਦੇ 'ਚ ਹੁੰਦਾ ਉਹ ਕਹਿੰਦਾ ਹੈ। ਹਾਲਾਂ ਇਹ ਜਿਹੜੇ ਇਸ ਕਿਸਮ ਦੇ ਹੁੰਦੇ ਨੇ ਉਹ ਸੈਲਫ ਸੈਂਟਰਡ ਵੀ ਹੁੰਦੇ ਨੇ, ਲੇਕਿਨ ਜਿਹੜੀ ਗੱਲ ਜਦੋਂ ਉਹ ਕਹਿੰਦਾ ਜੇ ਉਹਨੂੰ ਕੋਈ ਚੈਲੰਜ ਨਾ ਕਰੇ ਤੇ ਫਿਰ ਉਹਨੂੰ ਹੋਰ ਮਜ਼ਬੂਤ। ਉਹ ਕਹਿੰਦਾ ਮੈਂ ਗੱਲ ਸਬੂਤਾਂ ਨਾਲ ਕਰਦਾ, ਮੇਰੇ ਸਾਹਮਣੇ ਆ। ਉਹਨੇ ਕਿਹਾ ਡਿਬੇਟ ਕਰ ਲੈ ਮੋਦੀ, ਅਮਿਤ ਸ਼ਾਹ, ਦੂਸਰੇ ਤੀਸਰੇ। ਹੁਣ ਜਿਸ ਮੁੱਦੇ ਦੇ ਉੱਤੇ ਅਸੀਂ ਹੁਣ ਗੱਲ ਕਰਨ ਲੱਗੇ ਹਾਂ ਇਸ ਦੇ ਉੱਤੇ ਸੁਬਰਾਮਨੀਅਮ ਸਵਾਮੀ ਦੀ ਕੰਸਿਸਟੈਂਟ ਪਹੁੰਚ ਹੈ ਕਿ ਚੀਨ ਆਇਆ ਗਲਵਾਨ ਵੈਲੀ 'ਚ, ਉਹਨਾਂ ਨੇ ਸਾਡੇ ਬੰਦੇ ਵੀ ਮਾਰੇ ਔਰ ਓਵਰ ਏ ਪੀਰੀਅਡ ਆਫ ਟਾਈਮ ਉਹ ਗਲਵਾਨ ਵੈਲੀ ਹੋਏ, ਡੈਪਚੌਂਗ ਹੋਏ, ਪੈਨਸੌਂਗ ਸੋ ਹੋਏ। ਪੈਨਸੌਂਗ ਲੇਕ ਵੀ ਕਹਿੰਦੇ ਨੇ, ਸੋ ਲਫ਼ਜ਼ ਲੋਕਲ ਬੋਲੀ 'ਚ ਲੇਕ ਨੂੰ ਕਹਿੰਦੇ ਨੇ। ਔਰ 4060 ਸਕੁਅਰ ਕਿਲੋਮੀਟਰ ਟੈਰੀਟਰੀ ਇੰਡੀਆ ਦੀ ਜਿਹੜੀ ਹੈ ਉਹ ਦੱਬ ਲਈ ਹੈ ਚਾਈਨਾ ਨੇ। ਔਰ ਕਿੰਨੇ ਜਿਹੜੇ ਤੁਹਾਡੇ ਪੈਟਰੋਲਿੰਗ ਪੁਆਇੰਟਸ ਸੀ ਉਹਨਾਂ ਦੇ ਉੱਤੇ ਹੁਣ ਸਾਡੀ ਫੌਜ ਜਾ ਨਹੀਂ ਸਕਦੀ। ਉਹਨੇ ਕਿਹਾ ਵੀ ਇਹਦੇ ਬਾਵਜੂਦ ਮੋਦੀ, ਔਰ ਉਹਨੇ ਕਿਹਾ ਮੈਂ ਰਾਈਟ ਟੂ ਇਨਫੋਰਮੇਸ਼ਨ ਥੱਲੇ ਵੀ ਪਾਇਆ, ਦੂਸਰੇ ਵੀ, ਔਰ ਨਾ ਕੋਈ ਹਕੂਮਤ ਜਵਾਬ ਦਿੰਦੀ ਹੈ ਵੀ ਮੋਦੀ ਔਰ ਅਮਿਤ। ਮੋਦੀ ਇਹ ਕਹਿੰਦਾ ਨਾ ਕੋਈ ਆਇਆ, ਨਾ ਕੋਈ ਘੁਸਾ, ਨਾ ਕੋਈ ਗਿਆ, ਵੀ ਇਸ ਤੋਂ ਵੱਡੀ ਬਿਟਰੇਅਲ ਕੋਈ ਨਹੀਂ ਹੈ। ਹੁਣ ਇਹ ਤਾਂ ਬਹੁਤ ਜਿਹੜੀ ਅਸੀਂ ਟੈਰੀਟਰੀਜ਼ ਦੀ ਗੱਲ ਕਰ ਰਹੇ ਹਾਂ, ਇਹ ਲੱਦਾਖ ਨਾਲ ਈਸਟਰਨ ਜਿਹੜਾ ਬਾਰਡਰ ਦੇ ਨਾਲ ਤਾਲੁਕ ਹੈ। ਦੂਸਰੇ ਪਾਸੇ ਜਿਹੜਾ ਭਾਰਤ ਦਾ ਸੂਬਾ ਜਿਹਨੂੰ ਅਰੁਣਾਚਲ ਪ੍ਰਦੇਸ਼ ਕਿਹਾ ਜਾਂਦਾ ਹੈ ਔਰ ਉਸ ਨੂੰ ਚਾਈਨਾ ਸਾਊਥ ਤਿੱਬਤ ਕਹਿੰਦਾ ਹੈ। ਉਹ ਜਦੋਂ 5 ਫਿੰਗਰਸ ਕਿ ਵੀ ਤਿੱਬਤ ਇੱਕ ਹਥੇਲੀ ਹੈ ਔਰ ਇਹ ਸਿੱਕਮ, ਭੂਟਾਨ, ਨੇਪਾਲ, ਲੱਦਾਖ ਔਰ ਸਾਊਥ ਤਿੱਬਤ ਜਿਹਨੂੰ ਅਰੁਣਾਚਲ ਕਹਿੰਦੇ ਨੇ, ਇਹ ਸਾਡੀਆਂ ਫਿੰਗਰਸ ਨੇ। ਇਹ ਉਹਦਾ ਮੌਸੇ ਤੋਂ ਹੁੰਦਾ ਸੀ। ਹੁਣ ਸੁਬਰਾਮਨੀਅਮ ਸਵਾਮੀ ਨੇ ਇੱਕ ਟਵੀਟ ਕੀਤਾ ਔਰ ਟਵੀਟ ਦਾ ਬੇਸ ਵੀ ਆਲਮੋਸਟ 5 ਸਟੋਰੀਜ਼ ਨੇ ਜਿਹੜੀਆਂ ਸਾਈਮਲਟੇਨੀਅਸਲੀ ਚਾਈਨੀਜ਼ ਮੀਡੀਆ 'ਚ ਵੀ ਔਰ ਵਿਦਨ ਵੀ, ਸ਼ਾਇਦ ਇੱਕ ਅੱਧਾ ਇਹਦੇ 'ਚ ਇੰਡੀਅਨ ਮੀਡੀਆ ਵੀ ਹੋਏ, ਛਪੀਆਂ ਨੇ। ਪਹਿਲਾਂ ਮੈਂ ਸੁਬਰਾਮਨੀਅਮ ਸਵਾਮੀ ਦੇ ਟਵੀਟ ਦੀ ਗੱਲ ਕਰਾਂ। ਚਾਈਨੀਜ਼ ਪੀਪਲ ਲਿਬਰੇਸ਼ਨ ਆਰਮੀ ਇਨਕਰਸ਼ਨ ਟਰੂਪਸ reportedly came 60 kilometer inside Indian territory. Shall we declare Modi as betraying Bharat Mata's honor? I demand breaking ambassador level relationship with China. ਹੁਣ ਇਹ ਖਬਰ ਤਾਜ਼ੀ ਹੈ ਕਿ ਵੀ ਚੀਨ, ਅਰੁਣਾਚਲ ਪ੍ਰਦੇਸ਼ ਜਿਹਨੂੰ ਚੀਨ ਕਹਿੰਦਾ ਵੀ ਇਹ ਤਾਂ ਸਾਡਾ ਹੈ ਹੀ ਹੈ, ਵੀ ਉਹਦੇ 'ਚ 60 ਕਿਲੋਮੀਟਰ ਅੰਦਰ ਆ ਕੇ ਚਾਈਨਾ ਨੇ ਆਪਣੀ ਉਹਨਾਂ ਦੀ ਫੌਜ ਨੇ ਕੈਂਪਿੰਗ ਕੀਤੀ ਹੈ, ਐਨਕੈਂਪਮੈਂਟ ਕੀਤੀ ਹੈ। ਔਰ ਇਹ ਸੁਬਰਾਮਨੀਅਮ ਸਵਾਮੀ ਕਹਿ ਰਿਹਾ ਕਿ ਵੀ ਇਹ ਕਿੱਥੇ ਹੈ ਇਹ ਮੋਦੀ ਔਰ ਦੂਜੇ, ਉਹ ਭਾਰਤ ਮਾਤਾ ਦੇ ਆਨਰ ਦੇ ਨਾਲ ਖਿਲਵਾੜ ਕਰ ਰਹੇ ਨੇ। ਜਦੋਂ ਇਸ ਲੈਵਲ ਦੀ ਇਨਕਰਜਨ ਹੋਈ ਹੈ ਤੇ ਉਸ ਦਾ ਇੱਕੋ ਇੱਕ ਹੱਲ ਹੈ ਕਿ ਚੀਨ ਦੇ ਨਾਲ ਡਿਪਲੋਮੈਟਿਕ ਸਬੰਧ, ਆਪਣੇ ਐਮਬੈਸਡਰ ਵਾਪਸ ਸੱਦ ਲਓ। ਹੁਣ ਜਿਹੜੀਆਂ ਮੈਂ ਇੱਕ ਫੋਕਸ ਸਟੋਰੀ ਤੇ ਗੱਲ ਕਰਾਂਗਾ, ਪਰ ਜਿਹੜੀਆਂ ਹੈਡਲਾਈਨਸ ਵਾਲੀਆਂ 3-4 ਸਟੋਰੀਜ਼ ਨੇ ਉਹਨਾਂ ਦੇ ਵਿੱਚ ਜਿਵੇਂ ਸਾਈਨੋ ਇੰਡੀਆ ਕਾਲਮ ਦੇ ਥੱਲੇ ਇਹ ਸੈਪਟੈਂਬਰ 10 ਦੀ ਸਟੋਰੀ ਹੈ, tibetanreview.net ਦੇ ਉੱਤੇ ਆਈ ਹੈ। ਓਵਰਲੈਪਿੰਗ ਪੈਟਰੋਲਿੰਗ not encroachment. Union Minister on reported Chinese troops camping inside Indian territory. ਇਹ ਹੁਣ ਇੰਡੀਅਨ ਗਵਰਨਮੈਂਟ ਦੇ ਯੂਨੀਅਨ ਮਿਨਿਸਟਰ ਨੇ ਇਹ ਰਿਪੋਰਟ ਕੀਤਾ ਕਿ ਵੀ ਅਸੀਂ ਜਿਹੜਾ ਇੰਡੀਅਨ ਆਰਮੀ ਨੇ ਉਹ ਦੇਖ ਰਹੀ ਹੈ ਵੀ ਕੀ ਹੋਇਆ, ਅਸੀਂ ਰਿਸਪੌਂਡ ਨਹੀਂ ਕੀਤਾ ਕਿਉਂਕਿ ਇਹ ਜਿਹੜਾ ਚਾਈਨੀਜ਼ ਟਰੂਪਸ ਜਿਹੜੇ ਨੇ ਭਾਵੇਂ 60 ਕਿਲੋਮੀਟਰ ਇਨਸਾਈਡ ਆਏ ਨੇ ਪਰ ਉਹਨਾਂ ਨੇ ਦੈਟ ਡਿਡਨਟ ਅਮਾਊਂਟ ਟੂ ਐਨਕਰੋਚਮੈਂਟ, ਵੀ ਆ ਕੇ 60 ਕਿਲੋਮੀਟਰ ਤੁਹਾਡੇ ਬਹਿ ਗਏ। ਕਹਿੰਦੇ ਵੀ ਨਹੀਂ ਇਹ ਐਨਕਰੋਚਮੈਂਟ ਨਹੀਂ ਹੈ, ਇਹ ਜਿਹੜਾ ਓਵਰਲੈਪਿੰਗ ਪੈਟਰੋਲਿੰਗ ਹੈਗੀ ਹੈ। ਔਰ ਇਹ ਗੱਲ ਕਿਰਨ ਰਿਜਿਜੂ ਕਹਿ ਰਿਹਾ ਜਿਹੜਾ ਕਿ ਉਸ ਹਲਕੇ ਚੋਂ ਹੀ MP ਹੈ ਔਰ ਮਿਨਿਸਟਰ ਵੀ ਹੈ ਹੁਣ। ਔਰ ਉਹਨਾਂ ਨੇ ਕਿਹਾ ਕਿ ਵੀ ਇਟ ਮਾਈਟ ਹੈਵ ਬੀਨ ਅ ਕੇਸ ਆਫ ਓਵਰਲੈਪਿੰਗ ਪੈਟਰੋਲਿੰਗ। ਔਰ ਉਹਨੇ ਕਿਹਾ ਕਿ ਵੀ ਹੀ ਸੈਡ mere painting of marks in undemarcated location doesn't mean the areas has been encroached upon। ਕਿਉਂਕਿ ਅਸੀਂ ਸਟੋਰੀ ਦੇਖਾਂਗੇ ਕਿ ਵੀ ਉਹ ਆ ਕੇ ਐਨਕੈਂਪ ਵੀ ਕੀਤਾ
ਉਹਨਾਂ ਨੇ ਪੱਥਰਾਂ ਤੇ ਵੀ ਚਾਈਨੀਜ਼ ਲੈਂਗੁਏਜ ਲਿਖੀ। ਉਹ ਕਹਿ ਰਹੇ ਨਾ 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 ਇਹ ਐਨਕਰੋਚਮੈਂਟ ਨਹੀਂ ਹੈ, ਇਹ ਤਾਂ ਜਸਟ ਇੱਧਰ ਸੈਰ ਕਰਨ ਆਏ ਸੀ। ਹੁਣ ਸੈਰ ਕਰਨ ਦਾ ਮਤਲਬ ਇਹ ਥੋੜੀ ਹੈ ਵੀ ਜ਼ਮੀਨ ਇਹਨਾਂ ਦੀ ਹੋ ਗਈ, ਰਜਿਸਟਰੀ ਸਾਡੇ ਨਾਂ ਤੇ ਹੈ। ਚਾਈਨਾ ਕਾਂਟ ਟੇਕ ਆਵਰ ਲੈਂਡ, ਓਵਰਲੈਪਿੰਗ ਆਫ ਪੈਟਰੋਲ ਡਜ਼ ਟੇਕ ਪਲੇਸ ਇਨ ਦਾ ਅਨਡਿਮਾਰਕੇਟਡ ਏਰੀਆ। ਹੁੰਦਾ ਹੀ ਰਹਿੰਦਾ ਇਹ ਏਰੀਆ ਦੇ ਡਿਮਾਰਕੇਟਡ ਨਹੀਂ ਨੇ। ਦੇ ਆਰ ਨਾਟ ਅਲਾਉਡ ਟੂ ਕੰਸਟਰਕਟ ਐਨੀਥਿੰਗ ਪਰਮਾਨੈਂਟ। ਉਹਨਾਂ ਨੂੰ ਕੋਈ ਪਰਮਾਨੈਂਟ ਅਸੀਂ ਥੋੜੀ ਕੁਝ ਬਣਾਉਣ ਦਿੱਤਾ, ਜੇ ਟੈਂਪਰੇਰੀ ਬਣਾਇਆ ਉਹ ਪਰਮਾਨੈਂਟ ਆਪੇ ਹੀ ਬਣਾ ਰਹਿਣਗੇ। ਸਾਡੇ ਵੱਲੋਂ ਬਹੁਤ ਅਸੀਂ ਸਖਤਾਈ ਕਰ ਰਹੇ ਹਾਂ। ਮੀਅਰ ਪੇਂਟਿੰਗ ਆਫ ਮਾਰਕਸ ਇਨ ਅਨਡਿਮਾਰਕੇਟਡ ਲੋਕੇਸ਼ਨ ਡਜ਼ਨਟ ਮੀਨਸ ਦਾ ਏਰੀਆ ਹੈ ਬਿਨਾਂ। ਹੁਣ ਇਹ ਹੈ ਉਹ ਬਿਲਕੁਲ ਜਿਹੜਾ ਹੈ ਤਾਂ ਪੰਜਾਬੀ ਦਾ ਰਸਟਿਕ ਸਟਾਈਲ ਹੁੰਦਾ ਗੱਲ ਕਹਿਣ ਦਾ, ਪਰ ਇਹ ਹੁੰਦਾ ਵੀ ਕਿਸੇ ਦੇ ਮਗਰ ਬੇਰ ਉਗਾਇਆ ਤਾਂ ਉਹਨੇ ਕਿਹਾ ਤੇਰੇ ਮਗਰ ਬੇਰੀ, ਕਹਿੰਦਾ ਜਾ ਲੈ ਯਾਰ ਉਗ ਲੈਣ ਦੇ, ਨਾਲੇ ਛਾਂ 'ਚ ਬੈਠਾਂਗੇ ਨਾਲੇ ਬੇਰ ਖਾਵਾਂਗੇ। ਹੁਣ ਦੂਸਰੀ ਸਟੋਰੀ ਜਿਹੜੀ ਇਸ ਦੇ ਉੱਤੇ ਹੈ ਬੜੀ ਉਹ ਈਟਾਨਗਰ ਨਾਰਥ ਈਸਟ ਦੇ ਹਵਾਲੇ ਨਾਲ। ਅਰੁਣਾਚਲ, ਚਾਈਨੀਜ਼ ਟਰੂਪਸ ਅਲੈਜਡਲੀ ਐਂਟਰਡ ਇਨਸਾਈਡ ਇੰਡੀਅਨ ਟੈਰੀਟਰੀ ਇਨ ਐਨਜੋ। ਈਵਨ ਇਹਨਾਂ ਨੇ ਪਲੇਸ ਵੀ ਦਿੱਤਾ ਹੈ ਕਿ ਕਿਹੜੀ ਥਾਂ ਤੇ ਚੀਨ ਦੇ ਟਰੂਪ ਆਏ ਨੇ। ਪਿਕਚਰਸ ਆਫ ਬੋਨਫਾਇਰਸ, ਸਪਰੇ ਪੇਂਟਡ ਰੌਕਸ ਐਂਡ ਚਾਈਨੀਜ਼ ਫੂਡ ਮਟੀਰੀਅਲਸ ਫਾਊਂਡ ਐਟ ਦਾ ਸਾਈਟ ਆਰ ਸ਼ੇਅਰਿੰਗ ਇਨ ਸੋਸ਼ਲ ਮੀਡੀਆ। ਕਿ ਜਿੱਥੇ ਆਏ ਨੇ ਚੀਨ ਨੇ, ਜਿੱਥੇ ਉਹਨਾਂ ਨੇ ਬਹਿ ਕੇ ਆਪਣਾ ਜਿਹੜਾ ਉਹਦੇ ਨਾਲ ਚਿਪਚੌਕ ਕੀ ਹੁੰਦਾ ਉਹ ਚੌਪਸਟਿਕਸ ਨਾਲ ਉਹਨਾਂ ਨੇ ਬਾਂਦਰ ਦਾ ਸਿਰ ਦਿਮਾਗ ਖਾਧਾ ਹੋਣਾ ਜਾਂ ਦੂਜਾ ਕੀਤਾ ਉਹ ਬੜਾ ਉਹਨਾਂ ਦੀਆਂ ਡਿਸ਼ਿਸ, ਜਾਂ ਉਹਨਾਂ ਨੇ ਡੈਲੀਕੇਸੀ ਸਨੇਕ ਦੀ ਕੀਤੀ ਹੋਣੀ ਹੈ, ਉਹ ਵੀ ਡੱਬੇ ਉੱਥੇ ਰੱਖੇ ਹੋਏ ਨੇ। ਉਹਨਾਂ ਨੇ ਸਪਰੇ ਵੀ ਕੀਤਾ ਰੌਕਸ ਦੇ ਉੱਤੇ ਕਿ ਭਾਈ ਚੀਨਾ ਜਿੰਦਾਬਾਦ, ਔਰ ਉਹਨਾਂ ਨੇ ਬੋਨਫਾਇਰਸ ਵੀ ਕੀਤੀਆਂ ਨੇ। ਔਰ ਉਸ ਨੂੰ ਉਹਨਾਂ ਨੇ ਕਿਹਾ ਕਿ ਚਾਈਨੀਜ਼ ਟਰੂਪਸ ਆਫ ਪੀਪਲਜ਼ ਲਿਬਰੇਸ਼ਨ ਆਰਮੀ ਆਫ ਚਾਈਨਾ reportedly entered at least 60 kilometer inside Indian territory in Anjor district of Arunachal Pradesh and they are camping in the Kapu area of the district, a media report said। ਇਹ ਹੁਣ ਇਸ ਤੋਂ ਬਾਅਦ ਕਿ ਹੋਰ ਕੀ ਹੈ, ਉਹਨਾਂ ਨੇ ਪੂਰੀ ਸੋਸ਼ਲ ਮੀਡੀਆ ਤੇ ਉਹ ਪੂਰੀਆਂ ਚੱਲ ਰਹੀਆਂ ਨੇ ਪਿਕਚਰਸ ਵੀ ਔਰ ਦੂਸਰੇ ਨੇ। ਫਿਰ ਉਹਨਾਂ ਨੇ ਕਿਹਾ ਵੀ ਇਹ ਆਲਰੇਡੀ ਕੋਈ ਅਕਤੂਬਰ 2018 ਚ 10 ਚਾਈਨੀਜ਼ ਟਰੂਪਸ ਜਿਹੜੇ ਨੇ 14 ਕਿਲੋਮੀਟਰ ਇੰਡੀਆ ਦੇ ਅੰਦਰ ਆ ਗਏ ਸੀ, ਬੈਂਕਸ ਆਫ ਮਤੂ ਔਰ ਐਮਰਾ ਰਿਵਰ ਤੋਂ ਦਿਲਬਾਂਗ ਵੈਲੀ ਦੇ ਵਿੱਚ। ਫਿਰ ਉਹਨਾਂ ਨੇ ਕਿਹਾ ਕਿ ਸਪਟੈਂਬਰ 2019 ਚ ਤਪੀਰ ਗਾਊ ਜਿਹੜਾ ਮੈਂਬਰ ਆਫ ਪਾਰਲੀਮੈਂਟ ਹੈ ਈਸਟ ਅਰੁਣਾਚਲ ਪ੍ਰਦੇਸ਼ ਦਾ, ਉਹਨੇ ਕਿਹਾ ਸੀ ਬੀਜੇਪੀ ਦੇ ਪ੍ਰੈਜ਼ੀਡੈਂਟ ਨੂੰ ਲਿਖਿਆ ਸੀ ਕਿ ਉਹਨੇ ਵੀਡੀਓ ਵੀ ਭੇਜੀ ਸੀ ਕਿ ਐਨਜੌਰ ਡਿਸਟ੍ਰਿਕਟ 'ਚ ਕਿਵੇਂ ਜਿਹੜੇ ਨੇ ਚਾਈਨੀਜ਼ ਟਰੂਪਸ ਉਹਨਾਂ ਨੇ ਆਏ ਨੇ ਔਰ ਉਹਨਾਂ ਨੇ ਇੱਕ ਲੱਕੜ ਦਾ ਪੁਲ ਵੀ ਬਣਾ ਲਿਆ। ਫਿਰ ਇਹਦੇ ਵਿੱਚ ਪੂਰੀਆਂ ਉਦਾਹਰਨਾਂ ਨੇ ਕਿ ਨਵੰਬਰ 2021 ਚ NDTV ਨੇ ਇੱਕ ਰਿਪੋਰਟ ਕੀਤਾ ਸੀ ਕਿ ਚੀਨੀਆਂ ਨੇ ਇੱਕ ਪਿੰਡ ਵੀ ਬਣਾ ਲਿਆ, ਸੈਕੰਡ ਵਿਲੇਜ ਕਲਸਟਰ ਆਫ ਐਟਲੀਸਟ 60 ਬਿਲਡਿੰਗ 60 ਬਿਲਡਿੰਗਸ ਉਹਨਾਂ ਨੇ ਬਣਾ ਕੇ ਪਿੰਡ ਬਣਾਇਆ ਅਰੁਣਾਚਲ ਪ੍ਰਦੇਸ਼, ਜਿਹੜਾ 6 ਕਿਲੋਮੀਟਰ ਅੰਦਰ ਹੈ ਇੰਡੀਅਨ ਬਾਰਡਰ ਦੇ ਔਰ ਲਾਈਨ ਆਫ ਐਕਚੁਅਲ ਕੰਟਰੋਲ ਔਰ ਇੰਟਰਨੈਸ਼ਨਲ ਬਾਉਂਡਰੀ ਦੇ। ਫਿਰ ਇਹ ਜਿਹੜੀ ਹੈ ਯੋਮੀ ਡਿਸਟ੍ਰਿਕਟ ਅਰੁਣਾਚਲ ਪ੍ਰਦੇਸ਼ ਬਣੀ ਸੀ ਮਾਰਚ 2019 ਫੈਬਰੂਰੀ 2021। ਫਿਰ ਅਗਸਤ 2022 ਦੇ ਵਿੱਚ ਵਿਜ਼ੂਅਲ ਸੋਸ਼ਲ ਮੀਡੀਆ ਤੇ ਸਰਕੂਲੇਟ ਹੋਏ ਕਿ PLA ਦੇ ਜਿਹੜੇ ਫੌਜੀ ਨੇ ਉਹ ਇਨਫਰਾਸਟ੍ਰਕਚਰ ਬਣਾ ਰਹੇ ਨੇ ਹਗੀਰਾ ਲੇਕ ਦੇ ਅੰਦਰ, ਜਿਹਦੇ ਸਬੂਤ ਸਾਹਮਣੇ ਨੇ। ਔਰ ਹੁਣ ਜਿਹੜਾ ਚੀਨ ਦੀ ਫੌਜ ਜਿਹੜੀ ਹੈ ਕਾਪੂ ਤੇ ਆ ਗਈ ਹੈ, ਜਿਹੜੀ ਚਗਲਾਮ ਨੀਅਰੈਸਟ ਐਡਮਿਨਿਸਟ੍ਰੇਟਿਵ ਸਰਕਲ ਹੈ ਆਜ਼ਾਦ ਡਿਸਟ੍ਰਿਕਟ ਦਾ, ਉਸ ਤੋਂ 90 ਕਿਲੋਮੀਟਰ ਅੰਦਰ ਮੈਕਮੋਨ ਲਾਈਨ ਤੋਂ ਹੈ। ਹੁਣ ਇਸ ਤੋਂ ਬਾਅਦ ਤਾਂ ਕੋਈ ਭੁਲੇਖਾ ਨਹੀਂ ਰਹਿ ਜਾਂਦਾ। ਫਿਰ ਇੱਕ ਸਟੋਰੀ ਚਾਈਨੀਜ਼ ਆਰਮੀ ਇੰਟਰੂਜਨ ਇਨ ਅਰੁਣਾਚਲ ਅਲੈਜਡ, ਔਰ ਇਸ ਦੇ ਉੱਤੇ ਚਾਈਨਾ ਰਿਫਿਊਟਸ ਬਾਰਡਰ ਕਨਫਲਿਕਟ ਰਿਮੂਵਰ। ਚਾਈਨਾ ਨੇ ਕਿਹਾ ਸਾਡਾ ਅਸੀਂ ਕਿਹੜਾ ਕੋਈ ਐਨਕਰੋਚ ਕੀਤਾ, ਇਹ ਤਾਂ ਸਾਰਾ ਹੀ ਸਾਰਾ ਅਰੁਣਾਚਲ ਹੀ ਸਾਡਾ ਹੈ। ਔਰ ਇਸ ਦੇ ਉੱਤੇ ਹੀ ਬੇਸਡ ਫਿਰ ਇਹ ਸਾਰੀ ਰਿਪੋਰਟ ਹੈ ਕਿ ਭਾਈ ਕਿਵੇਂ ਉਹਨਾਂ ਨੇ ਕੈਂਪ ਸੈੱਟ ਕੀਤਾ ਕਪਾਊ ਏਰੀਆ ਦੇ ਵਿੱਚ। ਉਹ ਉੱਥੇ ਬੈਠੇ ਜਿਹੜੀ ਹੈ ਬੋਨਫਾਇਰ ਬਰਨਿੰਗ ਵੁੱਡ, ਔਰ ਉਹਨਾਂ ਨੇ ਚਾਈਨੀਜ਼ ਜ਼ਬਾਨ ਦੇ ਵਿੱਚ ਪੱਥਰਾਂ ਦੇ ਉੱਤੇ ਇਨਸਕ੍ਰਿਪਸ਼ਨਸ ਲਿਖੀਆਂ ਨੇ, ਇਮੇजेस ਬਣਾਏ ਨੇ, ਚਾਈਨੀਜ਼ ਫੂਡ ਆਈਟਮਸ ਨੇ ਉਹਨਾਂ ਦੇ ਕੋਲ। ਔਰ ਇਹ ਇਮੇਜ ਔਰ ਐਵੀਡੈਂਸ ਸੁਜੈਸਟ ਕਰਦਾ ਕਿ ਵੀ ਇਸ ਦੇ ਵਿੱਚ ਇੱਕ ਹਫ਼ਤਾ ਪਹਿਲਾਂ ਚੀਨ ਦੇ ਫੌਜ ਆ ਕੇ ਐਂਟਰ ਕੀਤੀ ਔਰ ਇੱਕ ਫੋਟੋ ਦੇ ਵਿੱਚ ਸਾਲ 2024 ਲਿਖਿਆ ਹੋਇਆ ਅੰਗਰੇਜ਼ੀ ਦੇ ਵਿੱਚ ਵੀ ਇੱਕ ਪੱਥਰ ਦੇ ਉੱਤੇ। ਔਰ ਇਹ ਉਹਦੇ 'ਚ ਉਹ ਇਹ ਮੈਸੇਜ ਦੇ ਰਹੇ ਨੇ ਕਿ ਭਾਈ ਇਹ ਸਾਡੀ ਟੈਰੀਟਰੀ ਹੈ। ਔਰ ਜਿੱਥੇ ਉਹ ਵੜੇ ਨੇ ਉੱਥੋਂ ਜਿਹੜੀ ਇੰਡੋ ਤਿੱਬਤਨ ਬਾਰਡਰ ਪੁਲਿਸ ITBP ਜਿਹਨਾਂ ਨੂੰ ਕਹਿੰਦੇ ਨੇ,
ਉਹ ਬਿਲਕੁਲ ਕਲੋਜ਼ ਹੈ ਹਡੀਗਾ ਪਾਸ ਦੇ ਨੇੜੇ ਮੈਕਮੋਹਨ ਲਾਈਨ ਦੇ, ਔਰ ਇਹ ਜਿਹੜਾ ਉਹਦੇ ਨੇੜੇ ਹੀ ਜਿਹੜਾ ਐਡਮਿਨਿਸਟ੍ਰੇਟਿਵ ਚਹਿਲਗਾਮ ਹੈ 90 ਕਿਲੋਮੀਟਰ ਮੈਕਮੋਹਨ ਲਾਈਨ ਤੋਂ ਹੈ। ਔਰ ਇਹ ਸਾਰੇ ਜਿਹੜੀਆਂ ਅਗਸਤ 2022 ਤੋਂ ਇਹਨੇ ਫਿਰ ਉਹੀ ਵੇਰਵੇ ਦਿੱਤੇ ਨੇ ਕਿ ਇਹ ਜਿਹੜੀਆਂ ਚਾਈਨੀਜ਼ ਉਹਨਾਂ ਦੀ ਲਿਬਰੇਸ਼ਨ ਆਰਮੀ ਹੈ ਉਹ ਅੰਦਰ ਵੜੀ ਹੋਈ ਹੈ। NDTV ਦਾ ਹਵਾਲਾ ਦਿੱਤਾ ਹੈ, 2020 ਦਾ ਹਵਾਲਾ ਦਿੱਤਾ ਹੈ। ਪਰ ਗੱਲ ਤਾਂ ਇਹ ਹੈ ਕਿ ਵੀ ਤੁਹਾਨੂੰ ਸੁਬਰਾਮਨਿਅਮ ਸਵਾਮੀ ਨੇ ਠੀਕ ਕਿਹਾ ਕਿ ਵੀ ਇੱਕ ਪਾਸੇ ਤਾਂ ਜਦੋਂ ਪਾਕਿਸਤਾਨ ਨੂੰ ਧਮਕੀਆਂ ਦੇਣ ਦੀ ਗੱਲ ਆਉਂਦੀ ਹੈ ਤਾਂ ਉੱਥੇ ਤਾਂ ਇਹਨਾਂ ਨੂੰ ਐਂ ਲੱਗਦਾ ਕਿ ਵੀ ਇਹ ਜਿਹੜਾ ਨਿਆਣਾ ਇਹਨੂੰ ਜਿੰਨਾ ਮਰਜ਼ੀ ਕੁੱਟ ਲਓ। ਚੀਨ ਜਦੋਂ ਹੁਣ ਜੇ ਚੀਨ ਨੇ 4060 ਸਕੁਅਰ ਕਿਲੋਮੀਟਰ ਪਹਿਲਾਂ ਹੀ ਇਹਨਾਂ ਦਾ ਖਾਧਾ ਹੈ ਔਰ ਹੁਣ ਉਹ ਆ ਕੇ ਜਿਹੜੇ ਨੇ 60 ਕਿਲੋਮੀਟਰ ਅੰਦਰ ਬੈਠ ਕੇ ਜਿਹੜਾ ਉਹ ਮੰਕੀ ਬ੍ਰੇਨ ਖਾ ਰਹੇ ਨੇ ਆਪਣੀਆਂ ਚੌਪਸਟਿਕਸ ਦੇ ਨਾਲ, ਔਰ ਉੱਥੇ ਐਨਕੈਂਪਮੈਂਟ ਕੀਤਾ ਤੇ ਨਾਲ ਦੀ ਨਾਲ ਆਪਣੇ ਝੰਡੇ ਗੱਡੇ ਹੋਏ ਨੇ। ਤੇ ਉਹਨਾਂ ਦਾ ਯੂਨੀਅਨ ਮਿਨਿਸਟਰ ਕਹੇ ਕਿ ਜੀ ਇਹ ਕੋਈ ਪਰਮਾਨੈਂਟ ਕੰਟਰੋਲ ਨਹੀਂ ਹੈ, ਉਹ ਤਾਂ ਚਲੋ ਆ ਗਏ ਇੱਥੇ ਸੈਰ ਕਰਦੇ ਕਰਾਂਦੇ। ਇਸ ਤੋਂ ਲੱਗਦਾ ਹੈ ਕਿ ਭਾਈ ਕਿਸ ਹੱਦ ਤੱਕ ਇਹ ਜਿਹੜੇ ਨੇ ਬਿਲਕੁਲ ਇੱਕ ਪਾਸੇ ਤਾਂ ਅਮਰੀਕਾ ਨੂੰ ਸੀ ਜੀ ਅਸੀਂ ਇਹਨਾਂ ਦੀ ਪਿੱਠ ਠੋਕ ਰਹੇ ਹਾਂ, ਖਲੋਣਗੇ ਜਿਹੜਾ ਉਹ ਚੀਨ ਦੇ ਬਰਾਬਰ, ਤੇ ਚੀਨ ਅਮਰੀਕਾ ਨੂੰ ਵੀ ਦੱਸ ਰਿਹਾ ਕਿ ਵੀ ਆ ਤੁਹਾਡੇ ਜਿਹੜੇ ਨੇ ਉਹ ਜਿਵੇਂ ਅੱਜ ਸਾਡੇ ਮਿੱਤਰ ਬੜੀ ਦੇਰ ਬਾਅਦ ਉਹਨਾਂ ਦੇ ਨਾਲ ਤਹਿਸੀਨ ਕੁਰੈਸ਼ ਸਾਹਿਬ ਨਾਲ ਗੱਲ ਹੋਈ, ਉਦੋਂ ਤੁਹਾਡੀ ਵੀ ਤਾਰੀਫ ਕਰ ਰਹੇ ਸੀ ਕਿ ਭਾਈ ਡੈਡੀਕੇਸ਼ਨ ਨਾਲ ਬੀਬੀ ਲੱਗੀ ਹੋਈ ਹੈ। ਤੇ ਉਹ ਜਿਵੇਂ ਲਾਹੌਰੀਆਂ ਨੂੰ ਹੁੰਦਾ ਜੁਮਲੇ ਔਰ ਬੜੇ ਚੋਇਸਸ ਦੇ ਨਾਲ, ਤੇ ਉਹ ਕਹਿਣ ਲੱਗੇ ਕਿ ਜੀ ਇੱਕ ਨੂੰ ਪੁੱਛਿਆ ਪ੍ਰੋਫੈਸਰ ਨੂੰ ਕਿ ਵੀ ਤੇਰੀ ਸਟੂਡੈਂਟ ਨਾਲ ਪ੍ਰੋਬਲਮ ਕੀ ਹੈ, ਉਹਨਾਂ ਦਾ ਆਪਸੀ ਟਕਰਾਅ ਸੀ, ਤੇ ਉਹ ਕਹਿੰਦਾ ਵੀ ਮੈਂ ਤਾਂ ਉਹਨੂੰ ਸ਼ੇਰ ਵਾਂਗ ਦੇਖਦਾ। ਉਹ ਕਹਿੰਦਾ ਫਿਰ ਉਹ ਕੀ ਕਹਿੰਦਾ, ਉਹ ਮੇਰੇ ਵੱਲ ਕੁੱਤੇ ਵਾਂਗ ਦੇਖਦਾ। ਸੋ ਮੈਂ ਉਹਨਾਂ ਨੂੰ ਕਹਿਤਾ ਸਿੰਘ ਸਾਹਿਬ, ਮੈਂ ਕਿਹਾ ਇਹ ਲਾਹੌਰੀਆ ਹੀ ਸੁਣਾ ਸਕਦਾ। ਕਹਿੰਦਾ ਪ੍ਰੋਫੈਸਰ ਕਹਿੰਦਾ ਵੀ ਚਲੋ ਉਹ ਵੀ ਮੈਨੂੰ ਕੂਰੇ, ਕਹਿੰਦਾ ਉਹ ਮੈਨੂੰ ਇਵੇਂ ਦੇਖਦਾ ਜਿਵੇਂ ਕੁੱਤਾ ਦੇਖਦਾ। ਕਹਿੰਦਾ ਮੈਂ ਕੀ ਰੋਬ ਮੇਰੀ ਸੁਣਦਾ ਵੀ ਨਹੀਂ ਹੈ। ਸੋ ਹੁਣ ਇਹ ਹੈ ਵੀ ਇੱਕ ਪਾਸੇ ਸ਼ੇਰ ਹੈ ਤੇ ਇੱਕ ਪਾਸੇ ਕੁੱਤਾ ਹੈ, ਤੇ ਕੁੱਤੇ ਦਾ ਇੱਕ ਹੋਰ ਵੀ ਗੁਣ ਹੈ ਨਾ, ਪਹਿਲਾਂ ਉਹ ਦੇਖਦਾ ਹੈ ਭੌਂਕਦਾ ਵੀ ਹੈ, ਪਰ ਜਦੋਂ ਅੱਗੇ ਸ਼ੇਰ ਹਾਂ ਹੋਏ ਫਿਰ ਉਹਦੀ ਪੂਛਲ ਆਪਣੀਆਂ ਲੱਤਾਂ 'ਚ ਦੇ ਕੇ ਭੱਜ ਜਾਂਦਾ। ਸੋ ਇਹਨੇ ਪੂਛਲ ਲੱਤਾਂ 'ਚ ਦਿੱਤੀ ਹੋਈ ਹੈ ਤੇ ਭੱਜਿਆ ਹੋਇਆ ਹੈ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਫਿਊਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖ ਫੈਡਰੇਸ਼ਨ ਯੂਕੇ ਖਾਲਸਾ ਰਾਜ ਦੀ ਪ੍ਰਾਪਤੀ ਅਤੇ ਸਿੱਖ ਹੱਕਾਂ ਲਈ ਲਗਾਤਾਰ ਜੂਝ ਰਹੀ ਇੱਕੋ ਇੱਕ ਪੰਥਕ ਅਤੇ ਰਾਜਨੀਤਿਕ ਜਥੇਬੰਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ 15 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਹਿਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਬੜੇ ਵੱਡੇ ਪੱਧਰ ਤੇ ਸਾਲਾਨਾ ਕਨਵੈਨਸ਼ਨ ਕੀਤੀ ਜਾ ਰਹੀ ਹੈ। ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਦੇਸਾਂ ਵਿਦੇਸਾਂ ਤੋਂ ਰਾਜਨੀਤਿਕ ਸ਼ਖਸੀਅਤਾਂ, ਕੌਮੀ ਲੀਡਰ ਅਤੇ ਪੰਥਕ ਬੁਲਾਰੇ ਪਹੁੰਚ ਰਹੇ ਨੇ। ਸੋ ਪਿਆਰੇ ਖਾਲਸਾ ਜੀ, 15 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਹਿਜਲੀ ਸਟਰੀਟ ਵੁਲਵਰਹੈਂਪਟਨ ਵਿਖੇ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਚੰਦਰਚੂੜ ਦੇ ਘਰ ਪਹੁੰਚਿਆ, ਜਿੱਥੇ ਉਹਨਾਂ ਨੇ ਰਲ ਕੇ ਗਣਪਤੀ ਪੂਜਾ ਕੀਤੀ ਹੈ। ਔਰ ਇਹ ਮੈਜ਼ ਇੱਕ ਖਬਰ ਨਾ ਹੋ ਕੇ ਪੰਜਾਬੀ ਦੇ ਅਖਾਣ ਨੂੰ ਠੀਕ ਸਾਬਤ ਕਰਦੀ ਹੈ ਕਿ ਜਿੱਥੇ ਚੋਰ ਤੇ ਕੁੱਤੀ ਰਲੇ ਹੋਣ ਉੱਥੇ ਘਰ ਦਾ ਉਜਾੜਾ ਜ਼ਾਹਿਰ ਹੈ। ਸੋ ਸਿੱਖ ਜਿਹੜੇ ਨੇ ਔਰ ਜਿਹੜੇ ਘੱਟ ਗਿਣਤੀਆਂ ਨੇ ਜੁਡੀਸ਼ਰੀ ਤੋਂ ਕਿਹੜੇ ਇਨਸਾਫ ਦੀ ਆਸ ਰੱਖਦੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਮੈਸੇਜ ਨੇ ਲਾਈਵ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ
ਇਸ ਤੋਂ ਪਹਿਲਾਂ ਚੀਫ ਜਸਟਿਸ ਸੁਪਰੀਮ ਕੋਰਟ ਦਾ ਉਸ ਨੇ ਬਾਬਰੀ ਮਸਜਿਦ ਨੂੰ ਮੰਦਰ ਐਲਾਨ ਕੇ ਹਿੰਦੂਆਂ ਦੇ ਹਵਾਲੇ ਕਰ ਦਿੱਤੀ ਔਰ ਵਿਦਿਨ ਅਜੇ ਉਹਦੀ ਰਿਟਾਇਰਮੈਂਟ ਡਿਊ ਸੀ, ਅਖੀਰਲਾ ਫੈਸਲੇ ਸੀ ਉਹਦੇ। ਔਰ ਉਸ ਤੋਂ ਬਾਅਦ ਉਹ ਰੰਜਨ ਗੋਗੋਈ ਉਹ ਰਾਜ ਸਭਾ ਦੇ ਵਿੱਚ ਬੈਠਿਆ ਅੱਜ ਬੀਜੇਪੀ ਦੀ ਟਿਕਟ ਤੇ। ਕਿਸੇ ਨੇ ਨਹੀਂ ਪੁੱਛਿਆ ਕਿ ਭਾਈ ਤੁਹਾਡੇ ਇਸ ਉਸ ਤੋਂ ਪਹਿਲੇ ਵੀ ਜਿਹੜੇ ਫੈਸਲੇ ਸੀ ਉਹ ਕਿਸ ਲੈਵਲ ਤੇ ਜਾਂ ਕਿਵੇਂ ਡਿਸਾਈਡ ਹੋ ਰਹੇ ਸੀ। ਜਦੋਂ ਚੰਦਰਚੂੜ ਚੀਫ ਜਸਟਿਸ ਬਣਿਆ, ਬੜੇ ਹੁੰਦਾ ਜੀ ਉਹਦੇ ਪਹਿਲੇ ਫੈਸਲੇ ਤੋਂ ਲੈ ਕੇ ਸ਼ੁਰੂਆਤ ਹੋ ਗਿਆ, ਬੜਾ ਜਸਟਿਸ ਲਵਿੰਗ, ਬੜਾ ਫਲਾਣਾ ਔਰ ਬੜਾ ਟਿਪਕਾ ਔਰ ਦੂਜਾ। ਸਾਡਾ ਸ਼ੁਰੂ ਤੋਂ ਹੀ ਜਦੋਂ ਅਸੀਂ, ਕਿਉਂਕਿ ਜਿਹੜੀ ਚੀਜ਼ ਨੂੰ ਤੁਸੀਂ ਆਪਣੇ ਤਨ ਨਾਲ ਹੰਡਾਇਆ ਹੁੰਦਾ ਕੌਮੀ ਤੌਰ ਤੇ, ਜੇ ਅਸੀਂ 40 ਸਾਲ ਤੋਂ ਦੇਖ ਰਹੇ ਹਾਂ ਜਸਟਿਸ ਦੀ ਭਾਲ, ਨਵੰਬਰ 84 ਜੂਨ 84 ਤਾਂ ਛੱਡ ਹੀ ਦਿਓ, ਔਰ ਕਿੰਨੇ ਜੱਜ, ਕਿੰਨੀਆਂ ਅਦਾਲਤਾਂ, ਕਿੰਨੇ ਕੋਰਟ, ਕਿੰਨੀਆਂ ਹਕੂਮਤਾਂ, ਇਹੀ 2002 'ਚ ਜੋ ਗੁਜਰਾਤ ਦੇ ਮੁਸਲਮਾਨਾਂ ਦੇ ਨਾਲ ਮੋਦੀ ਔਰ ਅਮਿਤ ਸ਼ਾਹ ਨੇ ਕੀਤਾ, ਉਹ ਤਾਂ ਅੱਜ ਉਸ ਕਿਲਿੰਗਸ ਦੀ ਬਦੌਲਤ ਹਿੰਦੂ ਹਿਰਦੇ ਸਮਰਾਟ ਬਣ ਕੇ ਮੋਦੀ ਪ੍ਰਾਈਮ ਮਿਨਿਸਟਰ ਹੈ। ਔਰ ਇਹ ਅਮਿਤ ਸ਼ਾਹ ਜਿਹੜਾ ਉੱਥੇ ਉਹਦਾ ਹੋਮ ਮਿਨਿਸਟਰ ਸੀ ਗੁਜਰਾਤ 2002 'ਚ, ਅੱਜ ਹੋਮ ਮਿਨਿਸਟਰ ਜਿਹਨੇ ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਮੋਦੀ ਔਰ ਅਮਿਤ ਸ਼ਾਹ ਸਿੱਖ ਔਰ ਕਸ਼ਮੀਰੀਆਂ ਦੀ ਕਿਲਿੰਗ ਅਮਰੀਕਾ, UK, ਕੈਨੇਡਾ ਦੀ ਧਰਤੀ ਤੇ ਕਰਨ ਲਈ ਆਪਣੀਆਂ ਟੀਮਾਂ ਜਿਨ੍ਹਾਂ ਨੇ ਭੇਜੀਆਂ ਹੋਈਆਂ ਨੇ। ਇਵੇਂ ਹੀ ਜਦੋਂ ਚੰਦਰਚੂੜ ਬਣਦਾ ਤੇ ਸਾਡਾ ਇਹ ਕਹਿਣਾ ਸੀ ਕਿ ਭਾਈ ਇਹ ਤਾਂ ਇਹਨਾਂ ਨੇ ਕਿਵੇਂ ਹਰ ਚੀਜ਼ ਦੀ ਅਹਿਮੀਅਤ ਨੂੰ ਹਮੇਸ਼ਾ ਪਹਿਲਾਂ ਕਿਸੇ ਦਾ ਗੁੱਡਾ ਬੰਨਿਆ ਜਾਂਦਾ, ਪਰ ਅਸਲੀ ਫੈਸਲਾ ਜਦੋਂ ਕੀ ਫੈਸਲਿਆਂ ਤੇ ਆਏਗਾ, ਮਾੜਾ ਮੋਟਾ ਹੋਇਆ ਜਿਹਦੀ ਬੇਲ ਹਾਈ ਕੋਰਟ ਨੇ ਰਿਜੈਕਟ ਕੀਤੀ ਸੀ, ਸੁਪਰੀਮ ਕੋਰਟ ਨੇ ਉਹਨੂੰ ਛੱਡਤਾ, ਜਾਂ ਕੇਜਰੀਵਾਲ ਨੂੰ ਕਹਿਤਾ ਤੂੰ ਚੋਣ ਪ੍ਰਚਾਰ ਲਈ ਜਾ ਸਕਦਾ ਹੈ, ਇੰਟਰਿਮ ਬੇਲ ਦੇ ਦਿੱਤੀ ਜਾਂ ਫਲਾਣਾ ਕਰਤਾ, ਉਹਦੇ ਤੋਂ ਕਈਆਂ ਜਾਂ ਰਿਮਾਰਕ ਕਰਤੇ ਕਿ ਜੀ ਇਹ ਬੁਲਡੋਜ਼ਰ ਜਸਟਿਸ ਕਿੱਥੇ ਲਿਖਿਆ ਹੋਇਆ। ਲੇਕਿਨ ਤੁਸੀਂ ਦੇਖ ਰਹੇ ਹੋ ਅਜੇ ਹਫ਼ਤਾ ਪਹਿਲਾਂ ਚੰਦਰਚੂੜ ਦਾ ਸੀ ਜੀ, ਝਾੜ ਪਾਤੀ ਸਰਕਾਰ ਨੂੰ ਬੁਲਡੋਜ਼ਰ ਦਾ। ਉਹਨਾਂ ਨੇ ਕਿਵੇਂ ਸੂਰਤ ਦੇ ਵਿੱਚ ਇੱਕ ਗਣੇਸ਼ ਪੰਡਾਲ ਤੇ ਪਥਰਾਵ ਦਾ ਬਹਾਨਾ ਬਣਾ ਕੇ 50 ਮੁੰਡੇ ਮੁਸਲਮਾਨਾਂ ਦੇ ਚੁੱਕ ਲਏ, ਨਾਲ ਉਹਨਾਂ ਨੇ ਉਹਨਾਂ ਦੀ ਸਾਰੀ ਆਬਾਦੀ ਲੈਵਲ ਕਰਤੀ। ਇਸੇ ਤਰ੍ਹਾਂ ਉੱਤਰਾਖੰਡ ਦੇ ਵਿੱਚ ਕਿਸੇ EMPLOYEE ਦੇ ਨਾਲ ਕਿਸੇ ਬੱਚੀ ਦਾ ਝਗੜਾ ਹੁੰਦਾ, ਉਹਦੀ ਸ਼ਿਕਾਇਤ ਦੇ ਉੱਤੇ ਉਹਨਾਂ ਨੇ ਉਹਨੂੰ ਤਾਂ ਚੁੱਕਿਆ ਹੀ ਚੁੱਕਿਆ। 150 ਜਿਹੜੇ ਦੁਕਾਨਦਾਰ, ਮੁਸਲਮਾਨਾਂ ਦਾ ਬਾਜ਼ਾਰ ਹੈ ਉਹਦੇ 'ਚ ਕੰਮ ਕਰਨ ਵਾਲੇ, ਉਹ ਸਾਰੇ ਸੱਦ ਲਏ ਕਿ ਭਾਈ ਆਓ, ਔਰ ਉਹਨਾਂ ਡਿਟੇਨ ਕਰ ਲਿਆ ਸਾਰਿਆਂ ਨੂੰ ਕਿ ਜੀ ਆਪਣੇ ਸ਼ਨਾਖਤੀ ਕਾਰਡ ਔਰ ਰੈਫਰੈਂਸਿਸ ਦਿਓ, ਤੁਹਾਡੇ ਕੋਲ ਕੰਮ ਕਰਨ ਵਾਲੇ ਕਿੱਥੋਂ ਨੇ। ਉਹ ਵਿਚਾਰੀ ਲੇਬਰ ਕੋਈ UP ਤੋਂ, ਕੋਈ ਬਿਹਾਰ ਦੇ ਗਰੀਬ ਮੁਸਲਮਾਨ ਨੇ, ਸਾਰੇ ਚੁੱਕ ਕੇ ਅੰਦਰ ਦਿੱਤੇ ਹੋਏ ਨੇ। ਜਦੋਂ ਅੱਜ ਅਸੀਂ ਇਹ ਖਬਰ ਵੀ ਡਿਸਕਸ ਕਰ ਰਹੇ ਹਾਂ, ਇਹਨਾਂ ਦੇ ਆਪਣੇ ਹੀ ਮੀਡੀਆ ਦੀ ਖਬਰ ਹੈ, ਹਿੰਦੂ ਨੈਸ਼ਨਲਿਸਟ ਅਟੈਕ ਚਰਚ ਇਨ ਓਡੀਸ਼ਾ। ਹੁਣ ਮੱਧ ਪ੍ਰਦੇਸ਼ 'ਚ, ਗੁਜਰਾਤ 'ਚ, ਰਾਜਸਥਾਨ 'ਚ ਜਿਹੜੀਆਂ ਉਹਨਾਂ ਦੀਆਂ ਗਵਰਨਡ ਸਟੇਟਾਂ ਨੇ, ਉਹਨਾਂ 'ਚ ਤਾਂ ਚੱਲ ਹੀ ਰਿਹਾ ਸੀ। ਉੜੀਸਾ 'ਚ ਪਹਿਲਾਂ ਨਵੀਨ ਪਟਨਾਇਕ ਦੀ ਸਰਕਾਰ ਸੀ, ਜਿਹੜੀ ਬੀਜੂ ਦਲ ਹੈ। ਹੁਣ ਪਹਿਲੀ ਵਾਰੀ BJP ਦੀ ਸਰਕਾਰ ਉੜੀਸਾ 'ਚ ਬਣੀ ਹੈ, ਔਰ ਉੱਥੇ ਉਹਨਾਂ ਦਾ ਹੈ ਕਿ ਵੀ ਇੱਕ ਪੈਸਟਰ ਔਰ ਕਈ ਮੈਂਬਰ ਚਰਚ ਦੇ ਉਹਨਾਂ ਨੂੰ ਬੁਰੀ ਤਰ੍ਹਾਂ ਹਿੰਦੂ ਨੈਸ਼ਨਲਿਸਟਾਂ ਨੇ ਮਾਰਿਆ ਉੜੀਸਾ ਦੇ ਵਿੱਚ। ਔਰ ਇਹ ਜਿਹੜਾ ਜਿਨ੍ਹਾਂ ਨੇ ਅਟੈਕ ਕੀਤਾ ਉਹ ਭੁਵਨੇਸ਼ਵਰ ਤੋਂ ਆਏ ਸੀ, ਜਿਨ੍ਹਾਂ 'ਚ RSS ਦੇ ਬੰਦੇ ਜਿਹੜੇ ਆਪਣੇ ਆਪ ਬਜਰੰਗ ਦਲ ਦੇ, ਔਰ ਦੂਸਰਾ ਯਾਦ ਰਹੇ ਇਹੀ ਉੜੀਸਾ ਜਿੱਥੇ ਲੇਟ 90s ਦੇ ਵਿੱਚ ਆਸਟ੍ਰੇਲੀਅਨ ਡਾਕਟਰ ਸਟੇਨ ਗ੍ਰੈਮ ਔਰ ਉਹਦੇ 2 ਮੁੰਡਿਆਂ 9 ਤੇ 11 ਸਾਲ ਦੇ ਨੂੰ ਜਿਉਂਦਿਆਂ ਸਾੜ ਦਿੱਤਾ ਸੀ। ਔਰ ਉੱਥੇ ਕਿਵੇਂ ਕੰਧਮਾਲ ਔਰ ਦੂਸਰੇ ਜ਼ਿਲ੍ਹੇ ਦੇ ਵਿੱਚ ਈਸਾਈਆਂ ਦਾ ਵਡਾਂਗਾ ਕੀਤਾ ਗਿਆ ਸੀ। ਹੁਣ ਬੁਲਡੋਜ਼ਰ ਵੀ ਚੱਲ ਰਹੇ ਨੇ, ਕਿਲਿੰਗਸ ਵੀ ਹੋ ਰਹੀਆਂ। UP ਦੇ ਵਿੱਚ ਇੰਨਾ ਕ੍ਰਾਈਮ ਔਰ ਇੰਨੇ ਝੂਠੇ ਪੁਲਿਸ ਮੁਕਾਬਲੇ ਔਰ ਦੂਜਾ ਚੱਲ ਰਿਹਾ, ਤੇ ਉਹੀ ਚੰਦਰਚੂੜ ਜਿਹਦੇ ਜ਼ਿੰਮੇ ਹੈ, ਕਿਉਂਕਿ ਜੁਡੀਸ਼ਰੀ ਦੀ ਹਾਈਐਸਟ ਅਦਾਲਤ ਔਰ ਚੀਫ ਜਸਟਿਸ ਮੋਸਟ ਪਾਵਰਫੁਲ। ਹੁਣ ਖਬਰ ਹੈ ਪ੍ਰਾਈਮ ਮਿਨਿਸਟਰ ਮੋਦੀ ਵਿਜ਼ਿਟਸ ਚੀਫ ਜਸਟਿਸ ਆਫ ਇੰਡੀਆ ਚੰਦਰਚੂੜ's ਹਾਊਸ ਫॉर ਗਣਪਤੀ ਪੂਜਾ। ਔਰ ਇਹ ਜੇ ਪਿਕਚਰ ਹੋਏ ਸਾਡੀ ਟੀਮ ਕੋਲ ਤਾਂ ਉਹਨੂੰ ਦਿਖਾ ਦੇਣ। ਉਹਦੇ 'ਚ ਉਹ ਥਾਲੀ ਲੈ ਉਹਦੇ ਘਰ ਦੇ ਦਰਵਾਜ਼ੇ ਦੇ ਬਾਹਰ ਪਹੁੰਚਦਾ, ਉਹ ਤੇ ਉਹਦੀ ਘਰ ਵਾਲੀ ਜਿਹੜੀ ਹੈ ਉਹ ਉਹਨੂੰ ਰਿਸੀਵ ਕਰਦੇ ਨੇ, ਹੋਰ ਕੋਈ ਨਹੀਂ ਹੈ। ਉਹਨੇ ਟੋਪੀ ਪਾਈ ਹੋਈ ਹੈ ਮੋਦੀ ਨੇ, ਔਰ ਉਹ ਸਾਰੇ ਦੇ ਥੱਲੇ ਗਣਪਤੀ ਪੂਜਾ ਜਿਹੜੀ ਹੈ, ਗਣਪਤੀ ਗਣੇਸ਼ ਨੂੰ ਕਹਿੰਦੇ ਨੇ, ਗਣੇਸ਼ ਦਾ ਹੀ ਨਾਂ ਹੈ, ਪੂਜਾ ਕਰ ਰਹੇ। ਹੁਣ ਤੁਸੀਂ ਇਮੈਜਿਨ ਕਰੋ, ਗੱਲ ਇਹ ਨਹੀਂ ਹੈ ਵੀ ਪੂਜਾ ਕੌਣ ਕਿੱਥੇ ਕਰਦਾ ਹੈ। ਹੁਣ ਇਹ ਕੀ ਦਰਸਾਉਂਦਾ ਹੈ? ਹਿੰਦੂਤਵਾ ਦਾ ਮੈਸੇਜ, ਗਣੇਸ਼ ਦਾ ਮੈਸੇਜ, ਤੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਔਰ ਚੀਫ ਜਸਟਿਸ ਇੱਕੋ ਪੇਜ ਤੇ ਨੇ।
ਔਰ ਕੱਲਾ ਇਹ ਨਹੀਂ ਹੈ ਇੱਕੋ ਪੇਜ ਸਾਡੇ ਲਈ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਜਿਹੜਾ ਅਦਾਲਤੀ ਸਿਸਟਮ ਹੈ, ਕੋਰਟ ਸਿਸਟਮ ਹੈ, ਇਹ ਤਾਂ ਕੁੱਤੇ ਵਾਂਗ ਹੈ। ਕੁੱਤਾ ਜਿਹਨੂੰ ਵਾਚ ਡੌਗ ਕਹਿੰਦੇ ਨੇ, ਜਿਹੜਾ ਪਹਿਰੇਦਾਰ ਹੈ, ਜਿਹਨੇ ਤੁਹਾਡਾ ਘਰ ਦਾ ਪਹਿਰਾ ਦੇਣਾ। ਤੇ ਚੋਰ ਜਿਹੜਾ ਹੈ ਉਹ ਸੰਨ ਲਾਉਂਦਾ, ਦੇਖਦਾ, ਬਚਦਾ ਹੈ ਕਿ ਭਾਈ ਕਿਵੇਂ ਜੇ ਕੁੱਤਾ ਭੌਂਕੇਗਾ ਮਾਲਕ ਨਾ ਜਾਗ ਜਾਣ। ਤੇ ਜਿਹੜਾ ਪੰਜਾਬੀ ਦਾ ਖਾਣ ਹੈ ਕਿ ਵੀ ਜੇ ਚੋਰ ਤੇ ਕੁੱਤੀ ਰਲ ਜਾਣ ਤੇ ਫਿਰ ਉਸ ਘਰ ਨੂੰ ਕੌਣ ਬਚਾ ਸਕਦਾ? ਉਸ ਘਰ ਨੇ ਜਿਹੜਾ ਲੁੱਟੇ ਹੀ ਜਾਣਾ, ਕਿਉਂਕਿ ਕੁੱਤੀ ਰਲ ਗਈ, ਜਿਹੜੀ ਵਾਚ ਡੌਗ ਹੈ, ਜਿਹਨੇ ਤੁਹਾਡੀ ਰਾਖੀ ਕਰ ਰਹੇ। ਹੁਣ ਜੇ ਉਹੀ ਥਾਲੀ 'ਚ ਔਰ ਦੋਨੋਂ ਹੀ ਝੂਠੇ ਲਾਇਰ ਔਰ ਹਿੰਦੂਤਵੀ ਔਰ ਦੂਜੇ ਕਿਹੜੇ ਨੂੰ ਮੰਨ ਰਹੇ ਨੇ, ਕਿਹੜਾ ਭਗਵਾਨ ਹੈ ਜਿਸ ਦਾ ਕਰ ਰਹੇ ਨੇ ਮੈਸੇਜ? ਉਹ ਗੱਲ ਇਹ ਨਹੀਂ ਹੈ ਕਿ ਰੱਬ ਨਾਲ ਤੁਹਾਡਾ ਨਾਤਾ ਰਿਸ਼ਤਾ, ਉਹਨੂੰ ਕੋਈ ਚੀਫ ਜਸਟਿਸ ਨੂੰ ਕੋਈ ਮੋਦੀ ਜਿਹੜਾ ਜਾਂ ਤਾਂ ਸੱਚਮੁੱਚ ਉਹ ਵੀ ਮੰਨਣ ਲੱਗ ਗਿਆ ਵੀ ਵਿਸ਼ਨੂੰ ਦਾ ਅਵਤਾਰ ਹੈ। ਜਿਵੇਂ ਉਹਨੇ ਸਾਰਿਆਂ ਨੇ, ਇਹਨੇ ਕੰਗਣਾ ਰਣੌਤ ਨੇ ਵੀ ਕਿਹਾ ਸੀ ਵਿਸ਼ਨੂੰ ਦਾ ਅਵਤਾਰ। ਉਹ ਬ੍ਰਿਜ ਭੂਸ਼ਣ ਜਿਹਨੇ ਪਹਿਲਵਾਨ ਬੱਚੀਆਂ ਦੇ ਨਾਲ ਕੀ ਕੀਤਾ, ਉਹਨੇ ਵੀ ਕਿਹਾ ਵਿਸ਼ਨੂੰ ਦਾ ਅਵਤਾਰ ਹੈ। ਤੇ ਮੋਦੀ ਨੇ ਖੁਦ ਵੀ ਕਿਹਾ ਸੀ ਕਿ ਜਿੰਨੀ ਦੇਰ ਤਾਂ ਮੇਰੀ ਮਾਂ ਜਿਉਂਦੀ ਸੀ ਮੈਨੂੰ ਲੱਗਦਾ ਸੀ ਮੈਂ ਬਾਇਓਲੋਜੀਕਲ ਹੈ, ਪਰ ਹੁਣ ਮੈਨੂੰ ਵੀ ਲੱਗਦਾ ਵੀ ਮੈਨੂੰ ਖਾਸ ਮੈਸੇਜ ਲਈ ਭੇਜਿਆ ਵੀ ਮੈਂ ਉਹਨੂੰ ਹੁਣ ਜਿਹੜੇ ਲੀਡਰ ਨੇ ਉਹਨੂੰ ਨਾਨ ਬਾਇਓਲੋਜੀਕਲ ਕਹਿਣ ਲੱਗ ਗਏ ਨੇ ਵੀ ਉਹ ਬਾਇਓਲੋਜੀ ਨਾਲ ਪੈਦਾ ਨਹੀਂ ਹੋਇਆ, ਉਹ ਉੱਤੋਂ ਹੀ ਉਤਰਿਆ। ਤੇ ਹੋਰ ਚੰਦਰਚੂੜ ਦਾ ਇਸ ਲੈਵਲ ਦੇ ਉੱਤੇ ਉਹੀ ਪਿਕਚਰ ਬੜੀ ਵਿਜ਼ੀਬਲ ਹੈ ਕਿ ਭਾਈ ਥਾਲੀ ਫੜੀ ਹੋਈ ਹੈ ਔਰ ਗਣੇਸ਼ ਦੀ ਪੂਜਾ ਜਿਹਦੀ ਮਰਜ਼ੀ ਕਰਨ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਇਹ ਗੱਲ ਦੱਸਦੀ ਹੈ ਕਿ ਭਾਈ ਦੇਸ਼ ਦੀ ਸਭ ਤੋਂ ਉੱਚ ਅਦਾਲਤ ਦਾ ਚੀਫ ਜਸਟਿਸ ਔਰ ਜਿਹੜਾ ਸਭ ਤੋਂ ਵੱਡਾ ਚੋਰ, ਹਿੰਦੂਤਵਾ ਦਾ ਹਿਰਦੇ ਸਮਰਾਟ, ਹਜ਼ਾਰਾਂ ਦਾ ਕਾਤਲ ਔਰ ਸਾਡੇ ਲਈ ਜੋ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਕੇ ਉਸ ਲੜਾਈ ਨੂੰ ਸਾਡੇ ਘਰਾਂ ਤੱਕ ਲਿਆਉਣ ਵਾਲਾ, ਉਹ ਜਿਹੜਾ ਉਸ ਗਣੇਸ਼ ਦੇ ਸਾਹਮਣੇ, ਜਿਹੜਾ ਗਣੇਸ਼ ਸ਼ਿਵ ਜੀ ਦਾ ਪੁੱਤਰ ਹੈ, ਗਣਪਤੀ ਹੈ, ਜਿਸ ਨੂੰ ਮਿਰੈਕਲ ਸ਼ੁਭ ਮੰਨਿਆ ਜਾਂਦਾ ਹੈ। ਤੇ ਜੇ ਇਹ ਸ਼ੁਭ ਹੈ, ਮੈਂ ਸਮਝਦਾ ਵੀ ਇਸ ਤੋਂ ਵੱਡਾ ਤਾਂ ਕੋਈ ਅਸ਼ੁਭ ਨਹੀਂ ਕਿ ਚੋਰ ਤੇ ਕੁੱਤੀ ਦੋਵੇਂ ਹੀ ਜਿਹੜੇ ਨੇ ਉਹ ਰਲੇ ਹੋਏ ਨੇ ਤੇ ਉਸ ਗਣੇਸ਼ ਦੇ ਸਾਹਮਣੇ ਨੇ। ਜਿਹੜਾ ਗਣੇਸ਼ ਜਾਂ ਸ਼ਿਵ, ਰੱਬ ਤਾਂ ਜਸਟਿਸ ਕਰਨ ਵਾਲਾ ਹੁੰਦਾ ਨਾ, ਪਰ ਹੁਣ ਉਹ ਤਾਂ ਵਿਚਾਰਾ ਉਹਨੇ ਤਾਂ ਬੋਲਣਾ ਨਹੀਂ ਹੈ, ਲੇਕਿਨ ਮੈਸੇਜ ਉਹਨਾਂ ਨੇ ਸਭ ਨੂੰ ਦੇ ਦਿੱਤਾ ਕਿ ਚੋਰ ਤੇ ਕੁੱਤੀ ਅਸੀਂ ਰਲੇ ਹੋਏ ਜੀ। ਰਾਜ ਸਾਹਿਬ ਤੁਹਾਡਾ ਆਪਣੀ ਖੈਰ ਮਨਾਓ। ਹਾਂਜੀ, ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਫਤਿਹ ਬੁਲਾਉਂਦੇ ਨੇ, ਸੋਨਮਲ ਜੀ, ਸਤਵਿੰਦਰ ਸਿੰਘ ਜੀ, ਇੰਦਰਜੀਤ ਸੰਧੂ ਜੀ, ਔਰ ਇਸੇ ਤਰ੍ਹਾਂ ਮਨਜੋਰ ਕੋਇਨੂਰ ਜੀ, ਜਸਵੀਰ ਸਿੰਘ ਬਰਾੜ ਜੀ, ਫਿਰ ਦਵਿੰਦਰ ਸੰਧੂ ਜੀ, ਗੁਰਮੇਲ ਸਿੰਘ ਜੀ, ਸਭ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੁਰਮੇਲ ਸਿੰਘ ਜੀ ਫਤਿਹ ਬੁਲਾ ਕੇ ਕਹਿੰਦੇ ਨੇ ਰਾਜ ਸਾਹਿਬ ਐਂਡ ਡੀਅਰ ਨੀਲਮ ਕੌਰ ਜੀ, ਥੈਂਕਸ, ਯੂ ਆਰ ਡੂਇੰਗ ਏ ਗ੍ਰੇਟ ਜੌਬ ਫॉर द ਸਿੱਖ ਨੇਸ਼ਨ, ਪਲੀਜ਼ ਕੀਪ ਇਟ ਅਪ, God bless you and TV84। बहुत बहुत शुक्रिया। और इसी तरह आर रंधावा जी भी, और फिर इसी तरह रणजोत सिद्धू जी भी सानू फतेह बुलाते ने और कहते हैं कि यू गिव द वेरी इंपॉर्टेंट न्यूज़, वाहिगुरू भली करे। फिर बहुत शुक्रिया प्रबोध सिंह जी, और इस तरह बलविंदर सिंह जी, फिर जसकीरत सिंह जी फतेह बुला के और चढ़ती कला सानू साडी चढ़ती कला लोचदे ने और खालसा जिंदाबाद कहते हैं। जूजर जी कहते डॉक्टर साहब थैंक्स फॉर ट्रू एनालिसिस। और बलजीत वराज जी, KS जी भी और जूजर जी भी मैनू सलाम कहते हैं। जावेद बाबर ब्लॉगर्स कहते नो हिंदू नो हिंदुस्तान। हाँ जी, इंशाअल्लाह पंजाब बनेगा खालिस्तान, कश्मीर बनेगा पाकिस्तान। और सखजीवन बच्चू जी भी गुड जॉब कहते हैं। जतिंदर सिंह जी भी, अमरजीत सानी जी भी, और इस तरह वारिस पंजाब दे भी फतेह बुलाने। सुखदेव सिंह जी भी फतेह बुलाते ने और खालसा जिंदाबाद कहते हैं। गुरजीत सिंह जी, फिर इसी तरह हाँ जी KS जी मेरे ख्याल स्कॉटलैंड UK तो सानू देख रहे ने और फतेह बुला रहे ने। और जसवीर सिंह बराड़ जी भी कहते हैं खालिस्तान सेक्स फॉर जस्टिस। गुरपतवंत सिंह पन्नू, पंजाब हाल खालिस्तान ही है और रेफरेंडम वोटिंग। और सिंह गर्चा जी भी, अवतार सिंह जी, फिर इस तरह राजविंदर सिंह जी भी फतेह बुलाते हैं। और गुरमेल सिंह जी कहते हैं वी शुड रिमेंबर द किलिंग ऑफ इनोसेंट पीपल इन द ट्विन टावर्स एंड इन द पेंटागन।
We send our condolence to the victims and the families. Our prayers and hearts go out for their souls. ਬਹੁਤ ਸ਼ੁਕਰੀਆ ਵੀਰ ਰਾਜਵਿੰਦਰ ਸਿੰਘ ਜੀ। ਅਸੀਂ ਅੱਜ ਸਾਡਾ ਲੀਡ ਸੈਗਮੈਂਟ ਹਾਂਜੀ ਸੀ ਐਸੀ ਔਰ ਅਸੀਂ ਵੀ ਇਵੇਂ ਹੀ ਸ਼ਰਧਾਂਜਲੀ ਦਿੱਤੀ ਹੈ ਬਿਲਕੁਲ। ਵਿਕਟਮਸ। ਔਰ ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ our enemy has mastered ਕਹਿੰਦੇ ਨੇ deception lies, so we need to come up with a plan to talk about what we should rather than what our enemy makes us do. ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਬਜਾਏ ਕਿ ਅਸੀਂ ਰਿਐਕਟ ਕਰੀਏ, ਸਾਡੀ ਪਹੁੰਚ ਪ੍ਰੋਐਕਟਿਵ ਹੋਣੀ ਚਾਹੀਦੀ ਹੈ। ਪਰ ਰਾਜਵਿੰਦਰ ਸਿੰਘ ਜੀ ਪ੍ਰੋਬਲਮ ਇਹ ਹੈ ਵੀ ਸਾਡੀ ਕੌਮ ਹਾਈਲੀ ਐਮੋਸ਼ਨਲ ਹੈ। ਕਈ ਵਾਰ ਰੋਕਦੇ ਵੀ ਅਸੀਂ ਰਿਐਕਟਿਵ ਪਹੁੰਚ ਲੈ ਲੈਂਦੇ ਹਾਂ, ਜਿਹਦੇ 'ਚ ਅਸੀਂ ਫਿਰ ਲੂਜ਼ਰ ਹੁੰਦੇ ਹਾਂ। ਬਿਲਕੁਲ। ਗੁਰਨੇਕ ਨਿੱਜਰ ਜੀ ਵੀ ਆਪ ਸਭਨਾ ਖਾਲਸਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਪੰਜਾਬ ਹਾਲ ਖਾਲਸਾ ਜ਼ਿੰਦਾਬਾਦ। ਗੁਰਮੇਲ ਸਿੰਘ ਜੀ ਕਹਿੰਦੇ ਨੇ ਗੋਡ ਬਲੈਸ देयर ਸੋਲਸ ਐਂਡ देयर ਫੈਮਲੀਜ਼ ਬਿਹਾਈਂਡ ਲਵ ਅਮਰੀਕਾ ਲਵ ਖਾਲਿਸਤਾਨ। ਬਿਲਕੁਲ ਠੀਕ ਫਰਮਾਇਆ। ਔਰ ਅਮਰਜੀਤ ਰਾਏ ਥੈਂਕ ਯੂ ਕਹਿੰਦੇ ਨੇ ਫਲਾਈਂਗ ਖਾਲਸਾ ਵਨ ਕਹਿੰਦੇ ਨੇ ਬੀਜੇਪੀ ਲੀਡਰ ਪੁਰੀ ਇਜ਼ ਏ ਚੇਨ ਸਮੋਕਰ or does any Sikh with turban smoke and that also chain smoker? ਫਲਾਈਂਗ ਖਾਲਸਾ ਜੀ ਪਹਿਲਾਂ ਤਾਂ ਸ਼ੁਕਰੀਆ, ਤੁਸੀਂ ਆਏ। ਤੁਸੀਂ ਤਾਂ ਕਿੱਥੇ ਆ ਕੇ ਗਾਇਬ ਹੋ ਗਏ, ਤੁਹਾਨੂੰ ਮਿਸ ਵੀ ਕਰੀਦਾ ਔਰ ਰਾਬਤਾ ਵੀ ਤੁਸੀਂ ਕਰੋ। ਅਸੀਂ ਟਰਾਈ ਕੀਤਾ ਤੁਹਾਡੇ ਨਾਲ ਜਦੋਂ ਅਸੀਂ ਵਰਜੀਨੀਆ ਆਏ। ਔਰ ਵੈਸੇ ਤੁਹਾਡੀ ਜਾਣਕਾਰੀ ਮੇਰੇ ਲਈ ਨਵੀਂ ਹੈ ਕਿਉਂਕਿ ਇਹ ਇੱਥੇ UN ਦੇ ਵਿੱਚ ਵੀ ਪਰਮਾਨੈਂਟ ਰਿਪਰੈਜ਼ੈਂਟੇਟਿਵ ਰਿਹਾ। ਹਰਦੀਪ ਪੁਰੀ ਨੇਪਾਲ ਦੇ ਵਿੱਚ ਵੀ ਇੱਕ ਸਟੇਜ 'ਤੇ ਰਿਹਾ ਤੇ ਮੈਨੂੰ ਨਹੀਂ ਸੀ ਇਸ ਗੱਲ ਦਾ ਇਲਮ ਕਿ ਚੇਨ ਸਮੋਕਰ ਹੈ। ਜਿਹਨੇ ਜ਼ਮੀਰ ਵੇਚ ਦਿੱਤੀ ਹੈ, ਉਹਨੇ ਜ਼ਮੀਰ ਦਾ ਧੂੰਆਂ ਬਣਾ ਲਿਆ। ਜੇ ਮੂੰਹ ਨੱਕ 'ਚੋਂ ਧੂੰਆਂ ਕੱਢਦਾ ਫਿਰ ਤਾਂ ਉਹ ਹੈ ਹੀ ਜਿਹੜਾ ਉਹ ਸ਼ੋ ਪੀਸ ਹੈ ਉਹਨਾਂ ਦਾ। ਔਰ ਜਿਵੇਂ ਇਹ ਤਰਨਜੀਤ ਸੰਧੂ ਰਿਟਾਇਰ ਹੋਣ ਦੇ ਨਾਲ ਹੀ ਉਹਨੂੰ ਬੀਜੇਪੀ ਦੀ ਟਿਕਟ ਦੇ ਕੇ ਅੰਮ੍ਰਿਤਸਰ ਤੋਂ ਖੜਾ ਕਰਤਾ ਕਿਉਂਕਿ ਉਹਨੇ ਟਰਾਂਸਨੈਸ਼ਨਲ ਰਿਪਰੈਸ਼ਨ 'ਚੋਂ ਪਾਰਟੀ ਸੀ। ਇਵੇਂ ਹੀ ਹਰਦੀਪ ਪੁਰੀ ਜੋ ਹੀ UN ਦੀ ਅਸਾਈਨਮੈਂਟ ਤੋਂ ਰਿਟਾਇਰ ਹੋਇਆ ਸੀ, ਇਹਨੂੰ ਇਹਨਾਂ ਨੇ ਉੱਥੇ ਅੰਮ੍ਰਿਤਸਰ ਤੋਂ ਖੜਾ ਕੀਤਾ। ਹਾਰਿਆ 2 ਵਾਰ ਪਰ ਇਹਨੂੰ ਰਾਜ ਸਭਾ ਰਾਹੀਂ ਲਿਆ ਕੇ ਮਿਨਿਸਟਰ ਰੱਖਿਆ ਹੋਇਆ। ਪਹਿਲੀ ਕੈਬਨਿਟ ਵੇਲੇ ਵੀ ਮੋਦੀ ਦੀ, ਹੁਣ ਵੀ ਵਜ਼ੀਰ ਹੈ। ਮਨਜੀਤ ਸਿੰਘ ਮਠਾਰੂ ਜੀ ਵੀ ਆਏ ਨੇ, ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਵੈਰੀ ਫਾਈਨਰ ਡਿਵੈਲਪਮੈਂਟਸ is finishing touches to Khalistan home now times. Rahul family is saving itself now relief after depression by BJP politics. ਹਾਂ ਤੁਸੀਂ ਠੀਕ ਕਹਿ ਰਹੇ ਹੋ ਮਠਾਰੂ ਸਾਹਿਬ ਕਿ ਇਸ ਵੇਲੇ ਬੜਾ ਜਿਹੜਾ ਉਹ ਵਕਤ ਹੈ ਜਿਹਦੇ ਵਿੱਚ ਵਾਕਈ ਫਿਨਿਸ਼ਿੰਗ ਟੱਚ ਦੀ ਗੱਲ ਹੈ ਔਰ ਟੂ ਗ੍ਰੈਬ ਦਾ ਓਪਰਚੁਨਿਟੀ। ਔਰ ਬਹੁਤ ਸ਼ੁਕਰੀਆ। ਧਰਮ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ, TV84 ਜ਼ਿੰਦਾਬਾਦ, ਚੜ੍ਹਦੀ ਕਲਾ ਪ੍ਰੋਗਰਾਮ ਸੱਚੋ ਪਰਮਿੰਦਰ ਜੀ ਵੀ ਔਰ ਇਸੇ ਸਤਨਾਮ ਸਿੰਘ ਜੀ, ਕੁਲਦੀਪ ਕੌਰ ਜੀ, ਮਨਜੀਤ ਕੌਰ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਈਟ ਪੈਨ ਕੀ ਕਹਿੰਦੇ ਭੈਣ ਨੀਲਮ ਕੌਰ ਜੀ। ਹਾਂਜੀ ਕਈ ਵਾਰੀ ਭੈਣ ਨੂੰ ਪੀ ਨਾਲ ਵੀ ਕਈ ਸਾਡੇ ਵੀਰ ਭੈਣਾਂ ਸਪੈਲ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਅਰਦਾਸ ਰੋਜ਼ ਕਰਦੇ ਆ ਕਿ ਗੁਰੂ ਪਾਤਸ਼ਾਹ ਜੀ ਜਲਦੀ ਸਾਡਾ ਸਿੱਖਾਂ ਦਾ ਜਿਹੜਾ ਘਰ ਹੈ ਖਾਲਸਾਨ ਬਣੇਗਾ। ਇਹ ਬਿਲਕੁਲ ਠੀਕ ਹੈ। ਤੁਸੀਂ ਅਰਦਾਸ ਦੇ ਵਿੱਚ ਬਹੁਤ ਬਲ ਹੁੰਦਾ ਹੈ ਔਰ ਜੀ ਕੀ ਬਿਰਥਾ ਹੋਏ ਤਾਂ ਗੁਰ ਪੈ ਅਰਦਾਸ ਕਰ। ਅਰਦਾਸ ਹੀ ਸਾਡਾ ਤਕੀਆ ਹੈ। ਬਿਲਕੁਲ। ਰਾਜਵਿੰਦਰ ਸਿੰਘ ਜੀ ਵੀ ਡਾਕਟਰ ਸਾਹਿਬ ਦਿਸ ਕਿਲਰਸ 56-inch chest is to commit atrocities on his own people only. ਬਿਲਕੁਲ ਤੁਸੀਂ ਠੀਕ ਕਿਹਾ ਹੈ। ਔਰ ਬਲਜਿੰਦਰ ਸਿੰਘ ਜੀ ਵੀ ਸਾਨੂੰ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਕਹਿੰਦੇ ਨੇ UN ਦਾ 194ਵਾਂ ਮੁਲਕ ਬਣੇਗਾ ਖਾਲਸਾਨ ਜ਼ਿੰਦਾਬਾਦ ਕਹਿੰਦੇ ਨੇ। ਬਿਲਕੁਲ ਤੁਸੀਂ ਠੀਕ ਕਿਹਾ। 194 ਕਿਉਂਕਿ ਆਲਰੇਡੀ 193 UN ਦੇ ਮੈਂਬਰ ਮੁਲਕ ਨੇ। ਮਨਦੀਪ ਸਿੰਘ ਜੀ ਵੀ ਨਾਈਸ ਕਹਿੰਦੇ ਨੇ। ਫਿਰ ਇਸੇ ਤਰ੍ਹਾਂ ਹਰਮਨ ਪੰਨੂ ਜੀ ਖਾਲਸਾ ਜ਼ਿੰਦਾਬਾਦ, ਰਿਸ਼ੀ ਭਾਰਦਵਾਜ ਵੀ ਆਏ ਨੇ। ਹਾਂਜੀ ਅੱਛਾ ਭਾਰਦਵਾਜ ਜੀ, ਵਾਹ ਜੀ, ਤੁਹਾਡਾ ਸੱਦਾ ਸਿਰ ਮੱਥੇ। ਆਵਾਂਗੇ ਤੁਹਾਡੇ ਲਾਲ ਕਿਲੇ ਤੇ ਝੰਡਾ ਲਹਿਰਾਣ ਔਰ ਉਦੋਂ ਤੁਸੀਂ ਵੈਸੇ ਤਾੜੀਆਂ ਮਾਰ ਰਹੇ ਹੋਗੇ ਭੀੜ ਸਾਹਮਣੇ ਖੜੇ ਔਰ ਸਭ ਤੋਂ ਉੱਚਾ ਨਾਰਾ ਖਾਲਿਸਤਾਨ ਜ਼ਿੰਦਾਬਾਦ ਦਾ ਤੁਸੀਂ ਲਾ ਰਹੇ ਹੋਵੋਗੇ। ਇਹ ਇੱਕ ਹਿੱਸਾ ਹੈ ਔਰ ਮੈਨੂੰ ਯਾਦ ਹੈ ਸਾਧੂ ਸਿੰਘ ਹਮਦਰਦ ਅਜੀਤ ਦੇ ਜਿਹੜੇ ਨੇ ਉਹ ਮਾਲਕ
ਉਹ ਅਕਸਰ ਜਿਹੜੇ ਜਲੰਧਰ ਦੇ 3 ਅਖਬਾਰ ਹਿੰਦ ਸਮਾਚਾਰ, ਮਿਲਾਪ ਔਰ ਪ੍ਰਤਾਪ, ਜਿਹੜੇ ਤਿੰਨੋਂ ਹੀ ਆਰੀਆ ਸਮਾਜੀ ਰਨ ਕਰਦੇ ਸੀ, ਉਹ ਪਹਿਲਾਂ ਲਾਹੌਰ ਤੋਂ ਆਏ ਸੀ। ਲਾਹੌਰ 'ਚ ਇਹ ਉਰਦੂ 'ਚ ਹੀ ਸਥਾਪਿਤ ਸੀ ਅਖਬਾਰ। ਔਰ ਸਾਧੂ ਸਿੰਘ ਔਰ ਜਦੋਂ ਉੱਧਰ ਆਏ ਉਦੋਂ ਮੁਸਲਮਾਨਾਂ ਦੇ ਖਿਲਾਫ ਪ੍ਰੋਪੇਗੈਂਡਾ ਸੀ, ਔਰ ਪੰਜਾਬ ਦਾ ਮੁਸਲਮਾਨ ਤਾਂ ਪਹਿਲੀ ਸਟੇਜ ਦੇ ਉੱਤੇ ਕੋਈ ਪਾਕਿਸਤਾਨ ਦੇ ਹੱਕ 'ਚ ਨਹੀਂ ਸੀ। ਪਰ ਜਿਉਂ-ਜਿਉਂ ਇਹਨਾਂ ਨੇ ਮੀਡੀਆ ਇਹਨਾਂ ਦੇ ਕੋਲ ਸੀ, ਲਾਹੌਰ 'ਚ ਬੇਸਡ ਪ੍ਰੀ 47 ਪੀਰੀਅਡ ਦੀ ਗੱਲ ਹੈ, ਔਰ ਜਿਉਂ-ਜਿਉਂ ਇਹਨਾਂ ਨੇ ਨਫ਼ਰਤ ਫੈਲਾਣੀ ਸ਼ੁਰੂ ਕੀਤੀ, ਮੁਸਲਮਾਨਾਂ ਨੂੰ ਵੀ ਲੱਗਾ ਕਿ ਵੀ ਇਹ ਜਿਹੜਾ ਨਾ ਪੱਖੀ ਕਰ ਰਹੇ ਨੇ ਜ਼ਰੂਰ ਕੋਈ ਚੰਗੀ ਚੀਜ਼ ਹੋਏਗੀ। ਫਿਰ ਜਦੋਂ ਪਾਕਿਸਤਾਨ, ਪਹਿਲਾਂ ਉਹਨਾਂ ਨੂੰ ਇਹ ਹੀ ਨਹੀਂ ਸੀ ਕਿ ਵੀ ਲਾਹੌਰ ਜਿਹੜਾ ਹੈ ਉਹ ਇੱਧਰ ਹੈ ਕਿ ਉੱਧਰ ਹੈ, ਫਿਰ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਆਪਣਾ ਕੰਮ ਕਰੀ ਜਾਵਾਂਗੇ। ਉਹਨਾਂ ਨੇ ਇੱਕ ਸਟੇਜ ਤੇ ਆਪਣੇ ਦਫ਼ਤਰਾਂ ਦੇ ਬਾਹਰ ਜਿਹੜਾ ਹੈ ਉਹ ਪਾਕਿਸਤਾਨ ਦੇ ਝੰਡੇ ਵੀ ਲਾ ਲਏ ਸੀ। ਤੇ ਸਾਧੂ ਸਿੰਘ ਹਮਦਰਦ ਜਿਹੜੇ, ਕਿਉਂਕਿ ਉਹ ਵੀ ਅਕਾਲੀ ਅਖਬਾਰ ਔਰ ਉੱਥੋਂ ਹੀ ਛਪਦੀ ਸੀ, ਅਜੀਤ ਉਰਦੂ ਛਪਦੀ ਸੀ ਲਾਹੌਰ ਤੋਂ, ਉਹਨਾਂ ਨੂੰ ਇਹ ਮੰਜ਼ਰ ਪਤਾ ਸੀ। ਤੇ ਉਹ ਜਦੋਂ ਇਹਨਾਂ ਨੇ ਇੱਧਰ ਆ ਕੇ ਸਿੱਖਾਂ ਦੀ ਵਿਰੋਧਤਾ ਕਰਨੀ ਔਰ ਪੰਜਾਬੀ ਸੂਬੇ ਦੀ ਖਿਲਾਫਤ ਔਰ ਦੂਜਾ ਤੀਜਾ, ਤੇ ਉਹ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਕਿ ਮਹਾਸ਼ੈ ਜੀ, ਮਹਾਸ਼ੈ ਕ੍ਰਿਸ਼ਨ ਔਰ ਮਹਾਸ਼ੈ ਵਿਰੇਂਦਰ ਪ੍ਰਤਾਪ ਦਾ ਸੀ, ਮਿਲਾਪ ਦਾ ਜਿਹੜਾ ਯਸ਼ ਸੀ, ਔਰ ਹਿੰਦ ਸਮਾਚਾਰ ਜਿਹੜਾ ਬਾਅਦ 'ਚ ਪੰਜਾਬ ਕੇਸਰੀ, ਜਗ ਬਾਣੀ, ਜਗਤ ਨੈਣ, ਉਹ ਕਹਿੰਦੇ ਮਹਾਸ਼ੈ ਜੀ ਤੁਸੀਂ ਲਾਹੌਰ 'ਚ ਵੀ ਆਪਣੀਆਂ ਦਫ਼ਤਰਾਂ ਦੇ ਬਾਹਰ ਪਾਕਿਸਤਾਨ ਦੇ ਝੰਡੇ ਲਹਿਰਾਏ ਹੋਏ ਨੇ, ਹੁਣ ਤੁਸੀਂ ਜੋ ਕਰ ਰਹੇ ਹੋ ਅਲਹੀਰ ਸਭ ਤੋਂ ਪਹਿਲਾਂ ਸਭ ਤੋਂ ਉੱਚਾ ਝੰਡਾ ਖਾਲਿਸਤਾਨ ਦਾ ਤੁਸੀਂ ਲਹਿਰਾਣਾ ਆਪਣੇ ਦਫ਼ਤਰਾਂ ਦੇ ਬਾਹਰ। ਸੋ ਰਿਸ਼ੀ ਭਾਰਦਵਾਜ ਜੀ, ਤੁਹਾਡਾ ਸੱਦਾ ਸਿਰ ਮੱਥੇ, ਜ਼ਰੂਰ ਅਸੀਂ ਜਿਹੜਾ ਉਹ ਆਵਾਂਗੇ, ਪਰ ਤੁਸੀਂ ਤਿਆਰ ਰਹੋ ਕਿਉਂਕਿ ਝੰਡਾ ਲਾਲ ਕਿਲੇ ਦੇ ਉੱਤੇ ਲੱਗੇਗਾ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਰਿਐਲਿਟੀ ਹੈ, ਔਰ ਇਹ ਗੂੰਜਾਂ 4 ਚਫੇਰੇ ਜੇ ਇੱਥੋਂ ਲੈ ਕੇ ਅਸੀਂ ਕੋਸਟ ਟੂ ਕੋਸਟ ਵੀ ਦੇਖਦੇ ਹਾਂ ਵਿਦਨ, ਔਰ ਦੁਨੀਆ ਭਰ ਦੇ ਵਿੱਚ ਇਸ ਵੇਲੇ ਜਿੱਥੇ ਜਿੱਥੇ ਸਿੱਖ ਹੈ ਗੁਰੂ ਕਾ, ਉਹ ਖਾਲਿਸਤਾਨ ਦੇ ਲਈ ਪੂਰੀ ਤਰ੍ਹਾਂ ਤਤਪਰ ਹੈ ਔਰ ਸਾਡੀ ਮੰਜ਼ਿਲ ਬਹੁਤ ਕਰੀਬ ਹੈ। ਖਾਲਿਸਤਾਨ ਜ਼ਿੰਦਾਬਾਦ। ਔਰ ਰਣਜੀਤ ਸਿੰਘ ਜੀ ਫਤਿਹ ਬੁਲਾਉਂਦੇ, ਨੂਪਾ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਔਰ ਨਿਹੰਗ ਸਿੰਘ ਜੀ ਕਹਿੰਦੇ great analysis, ਕਹਿੰਦੇ great always great show, amazing analysis Jio Dr. Sahab and whole team TV84। ਬਹੁਤ ਸ਼ੁਕਰੀਆ ਇਸੇ ਤਰ੍ਹਾਂ ਹਾਂਜੀ ਨਿਹੰਗ ਸਿੰਘ ਜੀ, ਤੁਸੀਂ ਸਾਡਾ ਹੌਸਲਾ ਵਧਾਉਂਦੇ ਰਹਿੰਦੇ ਹੋ ਜੀ। ਬਿਲਕੁਲ। ਚਾਰਲੀ गॉड जी भी और इसी तरह नुपा जी भी कहते ने भरतवाज अगर हमारे पास थक की पता नहीं, आई डोंट नो। ओके, बलविंदर सिंह जी टिवाना और सुख बाजवा जी ने सॉरी बाजवा जी ने जवाब दिता है ऋषि भारद्वाज ਨੂੰ, ਕਹਿੰਦੇ ਬ੍ਰਾਹਮਣ ਆਪਣੀ ਕਾਤ ਤੇ ਆ ਹੀ ਗਿਆ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਦਿਨ ਆਪਣੇ ਵਿਊਅਰਸ ਕਰੇ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖ।